ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਹਿਸਟਰੀ ਲੈਕਚਰ ਸੀਰੀਜ਼ ਦੇ ਵਿੱਚ। ਮਾਜ਼ਰਤ ਜਿਹੜੇ ਦੋ ਲੋਕ ਸਾਨੂੰ ਵੇਖ ਰਹੇ ਨੇ, ਦੋਸਤ ਵੇਖ ਰਹੇ ਨੇ, ਉਹ ਪਲੀਜ਼ ਇਹਨੂੰ ਸ਼ੇਅਰ ਕਰ ਦਿਓ ਔਰ ਤਾਂ ਕਿ ਬਾਕੀਆਂ ਤੱਕ ਮੈਸੇਜ ਅੱਪੜ ਜਾਵੇ ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਸਕਣ। ਉਨੀ ਦੇਰ ਚ ਮੈਂ ਦੋਸਤਾਂ ਦੇ ਨਾਲ ਗੱਲਬਾਤ ਕਰਦਾ ਜਾਵਾਂ ਜਿੰਨੀ ਦੇਰ ਤੱਕ ਬਾਕੀ ਦੋਸਤ ਰਲਦੇ ਨੇ ਅੱਜ ਦੇ ਪ੍ਰੋਗਰਾਮ ਦੇ ਹਵਾਲੇ ਨਾਲ। ਅਸੀਂ ਜਿਹੜਾ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਦਾ ਇਹ ਫੋਰਮ ਸ਼ੁਰੂ ਕੀਤਾ। ਇਹਦੇ ਵਿੱਚ ਅਸੀਂ ਪੰਜਾਬ ਦੇ ਹਵਾਲੇ ਨਾਲ ਜੁੜੀ ਹੋਈ ਤਮਾਮ ਤਰ ਪੰਜਾਬ ਦੀ ਤਾਰੀਖ ਜਿਹੜੀ ਅੱਜ ਤੱਕ ਪੰਜਾਬ ਦੇ ਲੋਕਾਂ ਨੇ ਆਪਣੇ ਸੀਨਿਆਂ 'ਚ ਛੁਪਾ ਕੇ ਰੱਖੀ, ਉਹਨੂੰ ਸਾਂਭ ਕੇ ਰੱਖਿਆ, ਪਰ ਉਹਨੂੰ ਯੂਨੀਵਰਸਿਟੀਆਂ, ਕਾਲਜਾਂ ਔਰ ਜਿਹੜੀਆਂ ਸੋ ਕਾਲਡ ਰਿਸਰਚ ਇੰਸਟੀਟਿਊਟਸ ਨੇ ਉਹਨਾਂ ਨੇ ਉਹ ਥਾਂ ਜਾਂ ਉਹ ਆਦਰ ਨਹੀਂ ਦਿੱਤਾ ਜਿਹੜਾ ਉਹਨਾਂ ਦਾ ਬਣਦਾ ਸੀ ਔਰ ਸਰਕਾਰੀ ਦਰਬਾਰੀ ਏਜੰਡਿਆਂ ਦੇ ਤਹਿਤ ਤਾਰੀਖ ਨੂੰ ਇਕੱਠਿਆ ਕੀਤਾ ਗਿਆ। ਉਹੀ ਡਾਕੂਮੈਂਟ ਬਾਰ-ਬਾਰ ਵਰਤੇ ਗਏ ਜਿਹੜੇ ਡਾਕੂਮੈਂਟ ਜਿਹੜੇ ਨੇ ਉਹ ਇੱਥੇ ਦੇ ਲੋਕਾਂ ਨੂੰ ਕਾਬੂ ਕਰਨ ਵਾਸਤੇ ਬਣਾਏ ਸਨ, ਨਾ ਕਿ ਕਿਸੇ ਰਿਸਰਚ ਵਾਸਤੇ ਉਹ ਬਣਾਏ ਗਏ ਸਨ। ਉਹ ਡਾਕੂਮੈਂਟਸ ਜਿਹੜੇ ਨੇ ਉਹਨਾਂ ਨੇ ਆ ਕੇ ਉਹ ਜਿਹੜਾ ਉਹਨਾਂ ਡਾਕੂਮੈਂਟਸ ਦਾ ਜਿਹੜਾ ਜਿੱਦਾਂ ਉਹਨਾਂ ਨੂੰ ਵਰਤਿਆ ਗਿਆ ਉਹਨਾਂ ਦੇ ਫਰੇਮਵਰਕ ਔਰ ਉਹਨਾਂ ਦੀ ਮੈਥੋਡੋਲੋਜੀਜ਼ ਵੀ ਉੱਥੇ ਦੇ ਲੋਕਾਂ ਨੇ ਹੀ ਦਿੱਤੀ ਤਾਂ ਕਿ ਲੁਕਾਈ ਦੀ ਜਿਹੜੀ ਗੱਲ ਹੈ ਜਾਂ ਲੋਕਾਂ ਦੀ ਜਿਹੜੀ ਗੱਲ ਹੈ ਜਾਂ ਲੋਕਾਂ ਦੀ ਜਿਹੜੀ ਹੱਡ ਬੀਤੀ ਹੈ ਜਾਂ ਜੋ ਇੱਥੇ ਹੋਇਆ ਉਹ ਕੀ ਸੀ। ਸੋ ਅਸੀਂ ਪਿਛਲੇ ਹੀ ਦਿਨ ਅਸੀਂ ਪੰਜਾਬ ਦੀ ਨੈਕਸੇਸ਼ਨ ਦੇ ਹਵਾਲੇ ਨਾਲ ਗੱਲਬਾਤ ਕੀਤੀ, ਸਾਡੇ ਬਹੁਤ ਸੀਨੀਅਰ ਸਕਾਲਰ ਸਾਡੇ ਨਾਲ, ਤੇ ਅਸੀਂ ਉਹਦੇ ਵਿੱਚ ਵੀ ਉਹਨਾਂ ਦੇ ਕੋਲੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਿੱਖੀਆਂ ਔਰ ਸਮਝੀਆਂ। ਅਸੀਂ ਐਜ਼ ਏ ਸਟੂਡੈਂਟ ਆਫ ਹਿਸਟਰੀ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੀਆਂ ਚੀਜ਼ਾਂ ਨੂੰ ਵੇਖਿਆ ਜਾਏ ਔਰ ਚੰਗੇ ਤਰੀਕੇ ਨਾਲ ਅਸੀਂ ਉਹਨਾਂ ਨੂੰ ਛਾਣ ਫਟਕ ਕੇ ਆਪਣੇ ਸਾਹਮਣੇ ਲਿਆ ਸਕੀਏ ਲੋਕਾਂ ਦੇ ਕਿ ਪੰਜਾਬ ਕੀ ਸੀ ਔਰ ਪੰਜਾਬ ਦੀ ਤਾਰੀਖ ਕੀ ਸੀ। ਅੱਜ ਦੇ ਪ੍ਰੋਗਰਾਮ ਦੇ ਹਵਾਲੇ ਨਾਲ ਗੱਲਬਾਤ ਕਰਦੇ ਜਾਈਏ। ਅੱਜ ਅਸੀਂ ਬੜੀ ਖੁਸ਼ੀ ਦੀ ਗੱਲ, ਅੱਜ ਸਾਡੇ ਦੋਸਤ ਸਾਡੇ ਨਾਲ ਮੌਜੂਦ ਨੇ। ਅੱਜ ਸਾਡਾ ਇੱਕ ਜਿਹੜਾ ਸਿਟੀ ਐਜ਼ ਇਟ ਵਾਜ਼ ਦਾ ਪ੍ਰੋਗਰਾਮ ਕਾਫੀ ਚਿਰ ਤੋਂ ਸਾਡਾ ਨਹੀਂ ਚੱਲ ਸਕਿਆ, ਨਹੀਂ ਬਣਿਆ ਔਰ ਉਹਦੇ ਵਿੱਚ ਸਾਡੀ ਕੁਤਾਈ ਵੀ ਕਿ ਅਸੀਂ ਥੋੜਾ ਜਿਹਾ ਕੰਮਾਂ 'ਚ ਮਸਰੂਫ ਹੋ ਗਏ, ਲੇਕਿਨ ਜਿੰਨੇ ਦਿਨ ਇਹ ਰੁਕਿਆ ਰਿਹਾ ਉਨਾ ਹੀ ਵੱਡਾ ਅੱਜ ਸਾਡਾ ਉਸ ਨੂੰ ਲੈ ਕੇ ਵੱਡਾ ਇੱਕ ਪ੍ਰੋਗਰਾਮ ਜਿਹੜਾ ਹੈ ਨਾ ਜਿਹਦਾ ਅਸੀਂ ਬੜੀ ਦੇਰ ਤੋਂ ਇੰਤਜ਼ਾਰ ਕਰ ਰਹੇ ਸੀ। ਪੂਰਾ 1 ਮਹੀਨਾ ਉਹਨਾਂ ਦੇ ਨਾਲ ਸਾਨੂੰ ਡੇਟ ਕਰਦਿਆਂ ਲੱਗਾ ਔਰ ਅੱਜ ਅਸੀਂ ਬੜੇ ਐਕਸਾਈਟਡ ਹਾਂ ਔਰ ਸਾਡੇ ਕਲੱਬ ਵਾਸਤੇ ਅੱਜ ਬਹੁਤ ਵੱਡਾ ਦਿਨ ਕਿ ਅੱਜ ਸਾਡੇ ਨਾਲ ਸਾਡੇ ਬਹੁਤ ਹੀ ਪਿਆਰੇ ਦੋਸਤ ਔਰ ਬੜੇ ਸੋਹਣੇ ਰਿਸਰਚਰ ਔਰ ਕੰਮ ਕਰਨ ਵਾਲੇ ਜੀ ਰਵ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਲਿਟਲ ਹਿਸਟਰੀ ਦੇ ਨਾਮ ਤੋਂ ਇਹਨਾਂ ਦੇ YouTube ਚੈਨਲ ਔਰ ਕੰਮ ਆਪਣਾ ਕਰਦੇ ਨੇ। ਮੈਂ ਦੋਸਤਾਂ ਨੂੰ ਦੱਸਦਾ ਜਾਵਾਂ ਕਿ ਜਿੱਦਾਂ ਅਸੀਂ ਗੱਲ ਕੀਤੀ ਕਿ ਪੰਜਾਬ ਔਰ ਪੰਜਾਬੀ ਨਾਲ ਜੁੜੇ ਹੋਏ ਲੋਕਾਂ ਦੀਆਂ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਹੜੀਆਂ ਕਰਨਯੋਗ ਨੇ ਔਰ ਉਹਨਾਂ ਨੂੰ ਵੇਖਿਆ ਜਾਣਾ ਚਾਹੀਦਾ। ਮੈਂ ਹੁਣ ਜਦੋਂ ਉਹਨਾਂ ਦਾ ਸਾਰੀਆਂ ਚੀਜ਼ਾਂ ਪੜ੍ਹਿਆ ਸੀ ਤੇ ਆਪ ਦਾ ਜਿਹੜਾ ਐਜੂਕੇਸ਼ਨਲ ਬੈਕਗਰਾਉਂਡ ਹੈ ਉਹ ਇੱਕ ਇੰਜੀਨੀਅਰ ਦੇ ਤੌਰ ਤੇ, ਇੱਕ ਸਾਇੰਟਿਸਟ ਦੇ ਤੌਰ ਤੇ ਉਹਨਾਂ ਦਾ ਇੰਪੀਰੀਅਲ ਕਾਲਜ ਤੋਂ ਲੰਡਨ ਤੋਂ ਪੜ੍ਹੇ ਹੋਏ ਨੇ ਔਰ ਇਹ ਬਿਲਕੁਲ ਦੂਜੀ ਸਾਈਡ ਜਾ ਕੇ ਪੰਜਾਬ ਦੇ ਨਾਲ ਜੁੜਨਾ, ਉਹਦੀ ਤਾਰੀਖ ਨੂੰ ਇਕੱਠਾ ਕਰਨਾ ਔਰ ਫਿਰ ਲੰਡਨ ਦੇ ਵਿੱਚ ਰਹਿ ਕੇ ਤੇ ਪੰਜਾਬ ਦੀਆਂ ਕਹਾਣੀਆਂ ਇਕੱਠਾ ਕਰਨਾ ਸਾਡੇ ਵਾਸਤੇ ਮੈਂ ਕਹਿੰਦਾ ਕਿ ਬੜੀ ਵੱਡੀ ਗੱਲ ਹੈ। ਅਸੀਂ ਇਹਨੂੰ ਬਹੁਤ ਆਪਣੇ ਲੈਵਲ ਤੇ ਜਦੋਂ ਵੀ ਅਸੀਂ ਬਹਿ ਕੇ ਇਹਨਾਂ ਦਾ ਪੂਰਾ ਪ੍ਰੋਗਰਾਮ ਡਿਸਕਸ ਕਰਦੇ ਸੀ ਤੇ ਸਾਡੇ ਵਾਸਤੇ ਬੜੀ ਜਿਹੜੀ ਉਹ ਵੱਡੀ ਗੱਲ ਸੀ ਔਰ ਨਾਲ ਦੀ ਨਾਲ ਉਹਨਾਂ ਦੀ ਕਲੈਕਸ਼ਨ ਔਰ ਉਹਨਾਂ ਦੀਆਂ ਚੀਜ਼ਾਂ ਜਿਹੜੀਆਂ ਅੱਜ ਉਹ ਤੁਹਾਨੂੰ ਵਿਖਾਣਗੇ ਆਪਣੀ ਪ੍ਰੈਜੈਂਟੇਸ਼ਨ ਔਰ ਸਲਾਈਡਸ ਦੇ ਥਰੂ। ਸੋ ਮੈਂ ਹੁਣ ਉਹਨਾਂ ਨੂੰ ਦਰਖਾਸਤ ਕਰਾਂਗਾ ਕਿ ਉਹ ਵੀ ਸਾਡੇ ਨਾਲ ਰਲਣ। ਜੀ ਰਵ ਸਿੰਘ ਜੀ, ਜੀ ਆਇਆਂ ਨੂੰ ਲਾਇਲਪੁਰ ਯੰਗ ਹਿਸਟੋਰੀਅਨ ਕਲੱਬ ਵਿੱਚ। ਸਰ ਸਲਾਮ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ ਸਰ, ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਸਾਡੇ ਇਸ ਲਾਇਲਪੁਰ ਯੰਗ ਹਿਸਟੋਰੀਅਨ ਦੇ ਅੱਜ ਸਿਟੀ ਐਜ਼ ਇਟ ਵਾਜ਼ ਨੂੰ ਜਿਹੜਾ ਅੱਜ ਬੜਾ ਮਾਣ ਬਖਸ਼ਿਆ ਕਿ ਅਸੀਂ ਪੰਜਾਬ ਦੇ ਸ਼ਹਿਰ ਇਕੱਠੇ ਕਰਦੇ ਅਸੀਂ ਪੰਜਾਬੀਆਂ ਦੇ ਜਿਹੜੇ ਬਾਹਰ ਸ਼ਹਿਰ ਨੇ ਉਹਨਾਂ ਤੱਕ ਵੀ ਅੱਪੜੇ। ਤੇ ਸਰ ਹੁਣ ਸਕਰੀਨ ਤੁਹਾਡੇ ਕੋਲ ਹੈ, ਸਾਡੇ ਬਹੁਤ ਸਾਰੇ ਦੋਸਤ ਤੁਹਾਨੂੰ ਵੇਖ ਰਹੇ ਨੇ ਤੇ ਫਿਰ ਤੁਹਾਡੀ ਗੱਲਬਾਤ ਤੋਂ ਬਾਅਦ ਹਾਜ਼ਰ ਹੋਣੀ। ਥੈਂਕ ਯੂ ਤੋਹਿਤ ਜੀ। ਯੈਸ, ਸਕਰੀਨ ਸ਼ੇਅਰ ਕਰਨ ਤੋਂ ਪਹਿਲਾਂ ਹੀ ਮੈਂ ਇਹ ਕਹਿੰਦਾ ਕਿ ਤੁਹਾਡਾ ਧੰਨਵਾਦ ਹੈ ਜੀ। ਮੈਨੂੰ ਹੁਣ ਦੇਖੋ ਸਾਲ ਹੋ ਗਿਆ ਤੁਹਾਡੇ ਚੈਨਲ ਨੂੰ ਫੋਲੋ ਕਰਦਿਆਂ ਨੂੰ। ਰੋਜ਼ ਨਵੇਂ ਪ੍ਰੋਫੈਸਰ, ਨਵੇਂ ਜਿਹੜੇ ਹਿਸਟੋਰੀਅਨਸ ਹੈ ਤੁਹਾਡੇ ਪਾਕਿਸਤਾਨ, ਇੰਡੀਆ ਦੇ, ਉਹਨਾਂ ਦੀ ਗੱਲਬਾਤ ਸੁਣ ਕੇ, ਉਹਨਾਂ ਦਾ ਗਿਆਨ ਸੁਣ ਕੇ ਆਪਣੀ ਅਸੀਂ ਪੰਜਾਬੀ, ਉਰਦੂ, ਹਿੰਦੀ ਆਪਣੀ ਇੰਪਰੂਵ ਕਰ ਲਈ ਹੈ। ਕਿ ਹੁਣ ਦੇਖੋ ਸਾਲ ਬਾਅਦ ਸੋਚਦਾ ਹੀ ਸੀ ਕਿ ਇੱਦਾਂ ਹੀ ਆ ਕਿ ਲਾਇਲਪੁਰ ਯੰਗ ਹਿਸਟੋਰੀਅਨ ਦੇਰ ਹੈ ਪਰ ਅੰਧੇਰ ਨਹੀਂ। ਹੁਣ ਇਸ ਸਾਲ ਬਾਅਦ ਹੀ ਮੇਰਾ ਮੌਕਾ ਆ ਗਿਆ ਤਾਂ ਹੁਣ ਮੈਂ ਪੇਸ਼ਕਾਰੀ ਸਾਂਝੀ ਕਰਨੀ ਤੁਹਾਡੇ ਨਾਲ ਜਿਹੜਾ ਅਸੀਂ ਥੋੜ੍ਹਾ ਜਿਹਾ ਕੰਮ ਕਰਦੇ ਇੱਥੇ ਲੰਡਨ ਵਿੱਚ। ਤਾਂ ਸ਼ੁਰੂ ਕਰ ਲਈਏ। ਸਲਾਈਡ ਤੁਸੀਂ ਮੈਨੂੰ ਦੱਸ ਦਿਓ ਜਦੋਂ ਸਲਾਈਡ ਸ਼ੋ ਸ਼ੁਰੂ ਤੁਹਾਨੂੰ ਦਿਸਦਾ ਹੈ ਨਾ? ਠੀਕ ਆ, ਹਾਂਜੀ ਮੈਂ ਸ਼ੇਅਰ ਕਰ ਦੇਣਾ ਜੀ, ਸਲਾਈਡ ਸ਼ੋ ਕਰਦਾ। ਠੀਕ ਆ, ਕਰ ਦਿਓ ਜੀ।
ਜੀ ਥੈਂਕ ਯੂ। ਸ਼ੇਅਰ ਹੋ ਗਿਆ ਸਰ, ਵੇਖ ਰਹੇ ਨੇ ਸਭ ਲੋਕ। ਹਾਂਜੀ, ਥੈਂਕ ਯੂ। ਚਲੋ ਵੈਲਕਮ ਜੀ। ਸਟਰੀਟਸ ਆਫ ਲੰਡਨ, ਸਟੋਰੀਜ਼ ਆਫ ਪੰਜਾਬ। ਕੋਸ਼ਿਸ਼ ਦੇਖੋ ਮੈਂ ਅੱਬਲ ਕਰਾਂਗਾ ਕਿ ਜ਼ਿਆਦਾ ਪੰਜਾਬੀ 'ਚ ਹੀ ਬੋਲਾਂ, ਜੇ ਵਿਚਕਾਰ ਥੋੜੀ ਉਰਦੂ ਆ ਗਈ ਜਾਂ ਜਿਹੜੀ ਹਿੰਦੀ ਆ ਗਈ ਸਾਡੀ ਥੋੜੀ ਜੀ, ਉੱਥੇ ਮਾਫ ਕਰ ਦੇਣਾ। ਪਰ ਮੈਨੂੰ ਪਤਾ ਲਿਆਲਪੁਰ ਯੰਗ ਹਿਸਟੋਰੀਅਨਸ ਦਾ ਮਕਸਦ ਇਹ ਵੀ ਇੱਕ ਮਾਣ ਆ ਕਿ ਪੰਜਾਬੀ ਇਸਤੇਮਾਲ ਕਰੀਏ, ਪੰਜਾਬੀ 'ਚ ਬੋਲੀਏ ਤੇ ਪੰਜਾਬੀ ਸਾਡੀ ਜਿਹੜੀ ਮਾਂ ਬੋਲੀ ਭਾਸ਼ਾ ਨੂੰ ਅੱਗੇ ਕਰੀਏ। ਸਾਡਾ ਵੀ ਇਹੀ ਕੰਮ ਆ। ਥੋੜਾ ਬਹੁਤਾ ਪੰਜਾਬੀ ਸਕੂਲ 'ਚ ਪੜ੍ਹਾਉਂਦੇ ਸੀ 20 ਸਾਲ ਪਹਿਲਾਂ, 10 ਸਾਲ ਅਸੀਂ ਲਾਏ ਸੀ ਕਰਮਸਰ ਪੰਜਾਬੀ ਸਕੂਲ ਤੇ ਉੱਥੇ ਵੀ ਛੋਟੀ ਛੋਟੀ ਕਹਾਣੀਆਂ ਇਹੀ ਲੱਭ ਕੇ ਅਸੀਂ ਬੱਚਿਆਂ ਨੂੰ ਇੰਗੇਜਮੈਂਟ ਦੇ ਤੌਰ ਤੇ ਲਿਆਉਂਦੇ ਸੀ ਕਿ ਤੁਸੀਂ ਦੇਖੋ ਸਿੱਖਿਆ, ਜਾਂ ਤੁਸੀਂ ਇੰਡੀਆ ਦੇ ਹੋ ਜਾਂ ਤੁਸੀਂ ਪੰਜਾਬ ਦੇ ਹੋ, ਇਹ ਤੁਹਾਡੀ ਇਤਿਹਾਸ, ਤੁਹਾਡੀ ਜਰਨੀ ਹੈ, ਹਨਾ। ਤੇ 5 ਮਿੰਟ 10 ਮਿੰਟ ਰੋਜ਼ ਕਲਾਸਾਂ 'ਚ ਜਾ ਕੇ ਹਫ਼ਤੇ ਬਾਅਦ ਇਹ ਅਸੀਂ ਪੇਸ਼ ਕਰਦੇ ਸੀ। ਤੇ ਏਦਾਂ ਹੀ ਫਿਰ ਥੋੜਾ ਇੰਟਰਸਟ ਵੱਧਦਾ ਰਿਹਾ ਬੱਚਿਆਂ ਦੇ ਨਾਲ। ਤੇ 6 ਸਾਲ ਪਹਿਲਾਂ ਅਸੀਂ ਫਿਰ ਆਪਣਾ ਰਿਸਰਚ ਜਿਹੜਾ ਕੀਤਾ ਉਹ ਟੂਰ ਦੇ ਬੇਸ ਤੇ ਲੰਡਨ ਵਿੱਚ ਪੇਸ਼ ਕੀਤਾ। ਮੈਂ ਪਹਿਲਾਂ ਤੁਹਾਨੂੰ ਇੱਥੇ ਲੈ ਆਉਣਾ। ਹਾਂਜੀ, ਨੈਕਸਟ ਸਲਾਈਡ। ਗੁੱਡ। ਤੇ ਇਹ ਸਾਡਾ ਅੱਜ ਕੱਲ੍ਹ ਦਾ ਕੰਮ ਆ। 6 ਸਾਲ ਹੋ ਗਏ ਟੂਰ ਗਰੁੱਪਸ ਅਰੇਂਜ ਕਰਦੇ। ਇਹ ਫੋਟੋਆਂ ਜ਼ਿਆਦਾ ਤਾਂ ਲੰਡਨ ਦੇ ਟੂਰ ਦੀਆਂ ਆ, ਜਿੱਥੇ ਅਸੀਂ ਤੁਰ ਕੇ ਜਾਂਦੇ ਹਾਂ ਸਾਰੇ ਪਾਸੇ, ਤੇ ਛੋਟੀ ਛੋਟੀ ਚੀਜ਼ਾਂ ਦਿਖਾਉਂਦੇ ਆ ਬੱਚਿਆਂ ਨੂੰ ਤੇ ਫੈਮਲੀਜ਼ ਨੂੰ। ਤੇ ਉਸ ਤੌਰ ਤੇ ਉਹਨਾਂ ਦਾ ਇਹੀ ਹੁੰਦਾ ਕਿ ਅਸੀਂ ਪੈਦਾ ਕਰੀਏ ਥੋੜਾ ਇੰਟਰਸਟ ਇਸ ਸਬਜੈਕਟ ਦੇ ਵਿੱਚ, ਹੈ ਨਾ, ਕਿ ਉਹ ਵੀ ਕਦੀ ਕੋਈ ਕਿਤਾਬ ਚੱਕਣ, ਕੋਈ ਆਪਣੀ ਮਾਂ ਬੋਲੀ ਦੇ ਵਿੱਚ ਕੁਝ ਪੜ੍ਹਨ ਦਾ ਇੰਟਰਸਟ ਰੱਖਣ, ਹੈ ਨਾ। ਪੰਜਾਬੀ ਸਕੂਲ ਇਜ਼ ਅ ਹਾਰਡ ਸਬਜੈਕਟ ਟੂ ਟੀਚ ਨਾਓ, ਹੈ ਨਾ। ਕਿਤੇ ਜਿਹੜਾ ਸੋਚ ਆ ਬੱਚੇ ਦੀ ਇੱਥੇ ਉਹ ਅੰਗਰੇਜ਼ੀ ਵਿੱਚ ਆ, ਹੈ ਨਾ। ਤੇ ਸਕੂਲ 'ਚੋਂ ਫਰੈਂਚ ਸਿੱਖਦੇ ਆ ਜਾਂ ਇਟਾਲੀਅਨ ਸਿੱਖਦੇ ਆ ਜਾਂ ਸਪੈਨਿਸ਼ ਸਿੱਖਦੇ ਆ, ਪਰ ਪੰਜਾਬੀ 1 ਘੰਟਾ ਗੁਰਦੁਆਰੇ ਆ ਕੇ ਜਾਂ 2 ਘੰਟੇ। ਤੇ ਫਿਰ ਇੱਕ ਹੀ ਪਿਆਰ ਦੀ ਗੱਲ ਹੈ, ਜੇ ਆਪਣੀ ਮਾਂ ਬੋਲੀ ਨਾਲ ਪਿਆਰ ਰੱਖ ਸਕਦੇ ਥੋੜਾ ਜਿਹਾ, ਤਾਂ ਫਿਰ ਉਹੀ ਗੁਰਬਾਣੀ ਜਾਂ ਪਾਠ ਦੇ ਤੌਰ ਤੇ ਵੀ ਉਹ ਮੇਕ ਦੇਅਰ ਲਾਈਫ ਈਜ਼ੀਅਰ ਇਜ਼ ਆਵਰ ਏਮ। ਇਹ ਸਾਡੇ ਟੂਰ ਗਰੁੱਪਸ ਆ। ਜ਼ਿਆਦਾ ਤੋਂ ਜ਼ਿਆਦਾ ਤਾਂ ਪੰਜਾਬੀ ਨਹੀਂ, ਇੰਗਲਿਸ਼ 'ਚ ਹੀ ਕਰਦੇ ਆ, ਪਰ ਕਦੀ ਕਦੀ ਸਾਨੂੰ ਵੀ ਸ਼ੌਂਕ ਹੁੰਦਾ ਕਿ ਅਸੀਂ ਵੀ ਪੰਜਾਬੀ ਬੋਲੀਏ ਬੱਚਿਆਂ ਦੇ ਨਾਲ, ਤਾਂ ਅਸੀਂ ਡਿਊਲ ਲੈਂਗੁਏਜ ਦੇ ਵਿੱਚ ਵੀ ਕਰਦੇ ਹਾਂ। ਇੱਥੇ ਛੋਟਾ ਜਿਹਾ ਲਿਖਿਆ ਹੋਇਆ ਹੈ ਨਾ ਥੱਲੇ ਕਿ the past is always alive if it is remembered. Knowledge has life and power as long as it is saved from human forgetfulness. ਇਹ ਇੱਕ ਕਿਤਾਬ ਤੋਂ ਆ, ਉਹਦੀ ਨੋਵਲ ਦੀ ਆ। ਤੇ ਇਹ ਹੈ ਕਿ ਜਿਹੜਾ ਸਾਡਾ ਇਤਿਹਾਸ ਆ ਉਹ ਅੱਜ ਵੀ ਜਿੰਦਾ ਆ ਜੇ ਅਸੀਂ ਉਹਨੂੰ ਯਾਦ ਰੱਖੀਏ, ਹੈ ਨਾ। ਜਿਹੜਾ ਗਿਆਨ ਆ, ਗਿਆਨ ਦੇ ਵਿੱਚ ਹੀ, ਹੈ ਨਾ, ਤਾਕਤ ਮਿਲਦੀ ਹੈ। ਤੇ ਉਹੀ ਅਸੀਂ ਆਪਣੇ ਆਪ ਨੂੰ ਕਰ ਸਕਦੇ। ਜੇ ਅਸੀਂ ਇਤਿਹਾਸ ਨੂੰ ਦੇਖੀਏ ਤਾਂ ਉਹੀ ਮਿਸਟੇਕਸ, ਹੈ ਨਾ, 100 ਸਾਲ ਬਾਅਦ ਉਹੀ ਜੰਗ, ਉਹੀ ਲੜਾਈ, ਉਹੀ ਤੌਰ ਤੇ ਚੱਲਦੀਆਂ ਚੀਜ਼ਾਂ। ਤੇ ਇਹ ਵੀ ਸਾਡੀ we need to work on this, ਕਿ ਆਪਣੇ ਗਿਆਨ ਵਧਾ ਕੇ bring that into our lives, ਹੈ ਨਾ। ਤੇ ਮੈਂ ਇਹੀ ਕੀਤਾ, ਕੋਸ਼ਿਸ਼ ਕੀਤੀ ਹੈ। ਤਾਂ ਅੱਗੇ ਚੱਲਦੇ ਹਾਂ। ਲਿਆਲਪੁਰ, ਜਦੋਂ ਤੁਹਾਡਾ ਮੈਨੂੰ ਆਇਆ ਮੈਸੇਜ ਕਿ ਦੱਸੋ ਭਾਜੀ ਲਿਟਲ ਹਿਸਟਰੀ ਦੇ ਬਾਰੇ, ਮੈਂ ਵੀ ਸੋਚਿਆ ਕਿ ਲਿਆਲਪੁਰ ਕਿੱਥੇ ਆ। ਜ਼ਿਆਦਾ ਤਾਂ ਸਾਨੂੰ ਲਾਹੌਰ ਦਾ ਪਤਾ, ਇਸਲਾਮਾਬਾਦ ਦਾ ਪਤਾ ਤੇ ਕਰਾਚੀ ਦਾ ਪਤਾ। ਲਿਆਲਪੁਰ ਦਾ ਮੈਨੂੰ ਵੀ ਇੰਨਾ ਹਿਸਟੋਰੀਅਨ ਕਲੱਬ ਤੋਂ ਪਹਿਲਾਂ ਜ਼ਿਆਦਾ ਪਤਾ ਨਹੀਂ ਸੀ। ਤੇ ਇਹ ਵੀ ਅਸੀਂ ਦੇਖ ਕੇ ਥੋੜਾ ਰਿਸਰਚ ਕਰਕੇ ਪਤਾ ਲੱਗਿਆ ਕਿ ਦੇਖੋ ਲਿੰਕ ਸਾਡਾ ਇੱਥੇ UK ਤੇ ਲਿਆਲਪੁਰ ਦਾ ਵੀ ਹੈਗਾ ਆ। ਇਹ ਤੁਹਾਡਾ ਜਿਹੜਾ ਜੇਮਸ ਬਰੋਡਵੁੱਡ ਲਿਆਲ, ਜੋ ਇੰਗਲਿਸ਼ ਵਿੱਚ ਲਾਇਲ ਕਹਿੰਦੇ ਆ ਇਹਨੂੰ, ਹੈ ਨਾ, ਲਾਇਲ, ਪਰ ਮੈਨੂੰ ਪਤਾ ਤੁਸੀਂ ਪੰਜਾਬੀ 'ਚ ਲਿਆਲ। ਮੈਂ 2 ਫੋਟੋਆਂ ਤੁਹਾਡੀ ਲਿਆਲਪੁਰ ਦੀਆਂ ਲਾਈਆਂ ਜਿਹੜੀਆਂ ਇੰਟਰਨੈਟ ਤੋਂ ਤਾਂ ਈਜ਼ਲੀ ਮਿਲ ਜਾਂਦੀਆਂ ਹਾਂ। ਪਰ ਇਹ ਖੱਬੇ ਪਾਸੇ ਨੂੰ ਮੈਂ ਆਹ ਦਿਖਾਇਆ ਤੁਹਾਨੂੰ, ਜਿਹੜਾ ਇੱਕ ਸਾਡਾ ਕਾਊਂਟੀ ਆ ਕੈਂਟ, ਲੰਡਨ ਤੋਂ ਥੋੜੀ ਜਿਹੀ ਬਾਹਰ ਆ। ਉੱਥੇ ਇੱਕ ਚਰਚ ਆ ਇੱਥੇ ਈਸਟਰੀ, ਤੇ ਈਸਟਰੀ ਦੇ ਵਿੱਚ ਚਰਚ ਯਾਰਡ ਦੇ ਵਿੱਚ ਇੱਥੇ ਜੇਮਸ ਬਰੋਡਵੁੱਡ ਲਾਇਲ ਦਾ ਕਬਰ, ਜਿਸਨੇ ਲਿਆਲਪੁਰ ਦਾ ਨਕਸ਼ਾ ਸਾਂਝਾ ਕੀਤਾ ਸੀ। ਉਹ ਵੀ ਪਤਾ ਲੱਗਿਆ ਸੀ ਮੈਨੂੰ ਕਿ ਜਿਹੜਾ ਸਾਡਾ ਖਾਲਸਾ ਕਾਲਜ ਅੰਮ੍ਰਿਤਸਰ ਦਾ ਆ, ਉਹਦਾ ਵੀ ਫਾਊਂਡੇਸ਼ਨ ਸਟੋਨ ਲਾਇਲ ਸਾਹਿਬ ਨੇ ਲਾਇਆ ਸੀ। ਤੇ ਉਸ ਟਾਈਮ ਤੇ ਕਹਿੰਦੇ ਸੀ ਕਿ ਨਾਮ ਰੱਖਣਾ ਲਾਇਲ ਖਾਲਸਾ ਕਾਲਜ, ਤੇ ਉਹਨੇ ਆਪ ਹੀ ਕਿਹਾ ਸੀ ਕਿ ਨਹੀਂ, ਲਾਇਲ ਨਹੀਂ ਅੱਗੇ ਲਾਣਾ। ਤਾਂ ਇਹ ਛੋਟੀ ਛੋਟੀ ਕਹਾਣੀਆਂ ਹੋਪਫੁਲੀ ਮੈਂ ਕਿਹਾ ਸੀ ਸ਼ੁਰੂ ਕਰੀਏ ਲਿਆਲਪੁਰ ਤੋਂ ਹੀ, ਪਰ ਆਈਏ ਲੰਡਨ ਵੱਲ ਨੂੰ। ਚਲੋ ਇੱਥੇ ਕਲਿੱਕ ਕਰਦੇ। ਹਾਂਜੀ, ਦੱਸ ਤਾਂ ਦਿੱਤਾ ਤੁਹਾਨੂੰ ਕਿ ਜਿਹੜਾ ਪੰਜਾਬ ਤੇ ਬ੍ਰਿਟਿਸ਼ ਦਾ ਸਰਕਾਰ ਦਾ ਜਿਹੜਾ ਰਿਸ਼ਤਾ ਹੈ ਉਹ ਬਹੁਤ ਲੰਬਾ ਰਿਸ਼ਤਾ ਆ। 1600 ਤੋਂ ਸ਼ੁਰੂ ਹੋਇਆ ਸੀ ਭਾਰਤ ਦੇ ਨਾਲ, ਤੇ ਜਿੱਦਾਂ ਕੱਲ ਵੀ ਪੇਸ਼ ਕੀਤਾ ਸੀ 1849 ਜਿਹੜਾ 29 ਮਾਰਚ ਕੱਲ ਦਾ ਲੈਕਚਰ ਸੀ,
ਉਹ ਉਹੀ ਦਿਨ ਸੀ ਜਦੋਂ ਐਨੈਕਸੇਸ਼ਨ ਪੰਜਾਬ ਦੀ ਹੋਈ ਗਈ ਸੀ। ਤੇ ਮੇਰਾ ਇਹ ਆ ਕਿ ਅਸੀਂ ਦੇਖੋ ਲੰਡਨ ਦੇ ਜੰਮੇ ਆ, ਲੰਡਨ ਦੇ ਪਾਲੇ ਆ, ਹੈ ਨਾ, ਇੰਗਲਿਸ਼ ਸਾਡੀ ਜ਼ੁਬਾਨ ਆ, ਤੇ ਇਹੀ ਸੜਕਾਂ ਵੀ ਆਰ ਲੰਡਨਰਸ ਕਹਿੰਦੇ ਹੈ ਨਾ। ਤੇ ਮੁਸ਼ਕਿਲ ਹੁੰਦਾ ਸਾਨੂੰ ਇੰਡੀਆ ਜਾਣਾ। ਇੰਡੀਆ ਸਾਨੂੰ ਬਾਹਰ ਵਾਲੇ ਕਹਿੰਦੇ, ਜਦੋਂ ਅਸੀਂ ਇੱਥੇ ਰਹਿੰਦੇ ਤਾਂ ਕਹਿੰਦੇ ਅਸੀਂ ਇੱਥੇ ਦੇ ਵੀ ਬਾਹਰ ਵਾਲੇ। ਸੋ ਇਹੀ ਹੁੰਦਾ ਕਿ ਅਸੀਂ ਨਾ ਇੱਥੇ ਦੇ ਨਾ ਉੱਥੇ ਦੇ। ਇਹ ਜਿਹੜੀ ਲਿਟਲ ਹਿਸਟਰੀ ਆ ਇਹੀ ਆ ਕਿ ਵੀ ਆਰ ਲੰਡਨਰਸ, ਬ੍ਰਿਟਿਸ਼ ਪਾਸਪੋਰਟ ਸਾਡੇ ਕੋਲ ਆ, ਪਰ ਹੈ ਤਾਂ ਅਸੀਂ ਪੰਜਾਬੀ, ਹੈ ਨਾ। ਤਾਂ ਫਿਰ ਦੋਨੋਂ ਮਿਲਾ ਕੇ ਫਿਰ ਟੂਰਸ ਕਰਕੇ ਪੰਜਾਬੀ ਬੋਲਣਾ, ਬੱਚਿਆਂ ਨੂੰ ਦਿਖਾਉਣਾ ਕਿ ਇਹ ਚੀਜ਼ਾਂ ਤੁਹਾਡੀਆਂ ਹੀ ਆ, ਤੁਹਾਡੀਆਂ ਇੱਥੇ ਪਈਆਂ, ਇਹਨਾਂ ਤੋਂ ਗਿਆਨ ਥੋੜ੍ਹਾ ਆਪਣਾ ਵਧਾਓ। ਤਾਂ ਹੁਣ ਫਿਰ ਇਸੇ ਤੌਰ 'ਤੇ ਕਰੀਏ ਸ਼ੁਰੂ। ਫਿਰ ਲੰਡਨ ਵਿੱਚ ਤੁਹਾਡਾ ਸਵਾਗਤ ਹੈ। ਸ਼ੁਰੂ ਕਰਦੇ ਹਾਂ, ਦੇਖੀਏ ਕਿੱਥੇ ਜਾਈਏ ਪਹਿਲਾਂ। ਅੱਛਾ, ਮੈਂ ਪਹਿਲਾਂ ਤੋਂ ਹੀ ਜੀ ਇਹੀ ਕਹਿਣ ਲੱਗਾ ਸੀ ਕਿ ਆਹ ਟੂਰ ਮੈਂ ਨਹੀਂ ਦੇਖਦਾ, ਅੱਗੇ ਕਰਕੇ ਦੇਖਦੇ ਹਾਂ। ਵਾਹਿਗੁਰੂ, ਦੇਖੀਏ। ਹਾਂਜੀ, ਦੇਖੋ ਜੀ, ਆਹ ਹੈ ਲੰਡਨ ਦਾ ਨਕਸ਼ਾ, ਹੈ ਨਾ। 610 ਸਕੁਆਇਰ ਮੀਲ ਦਾ ਇਲਾਕਾ ਹੈ। ਕੈਂਦਰ ਸਿਟੀ ਜਿਹੜੀ ਆ, ਫੇਮਸ ਜਿਹੜੀ ਸਿਟੀ ਆ, ਉਹ ਇੱਥੇ ਆ, ਸਿਟੀ ਆਫ ਲੰਡਨ। ਤੇ ਆਹ ਦੇਖੋ, ਆਹ ਛੋਟੀ ਜਿਹੀ 1 ਮੀਲ ਆ ਸਕੁਆਇਰ ਸਿਟੀ ਆਫ ਲੰਡਨ ਹੈ। ਇੱਥੇ ਦੇ ਇੰਸਟੀਟਿਊਸ਼ਨਸ ਨੇ, ਇੱਥੇ ਦੇ ਕੰਪਨੀਆਂ ਨੇ ਦੇਖੋ ਕਿੰਨਾ ਰਾਜ ਕੀਤਾ ਦੁਨੀਆ ਤੇ, ਹੈ ਨਾ, ਇੱਥੋਂ। ਤੇ ਹੁਣ ਜਿੱਦਾਂ ਲੰਡਨ ਦੀ ਆਬਾਦੀ ਵੱਧਦੀ ਗਈ, ਆ ਜਿਹੜੇ ਸਾਰੇ ਜ਼ਿਲ੍ਹੇ ਜਿਹਨਾਂ ਨੂੰ ਅਸੀਂ ਪੰਜਾਬੀ ਜ਼ਿਲ੍ਹੇ ਤੇ ਮੈਨੂੰ ਲੱਗਦਾ ਉਰਦੂ 'ਚ ਜ਼ਿਲ੍ਹੇ, ਇਹ ਜ਼ਿਲ੍ਹੇ 32 ਜ਼ਿਲ੍ਹੇ ਆ ਲੰਡਨ ਦੇ ਕੇਂਦਰ ਦੇ ਆਸ-ਪਾਸ, ਤੇ ਇਹ ਫਿਰ 610 ਸਕੁਆਇਰ ਮੀਲ ਬਣਦੇ ਆ। ਜੇ ਅਸੀਂ ਦੇਖੋ ਪੱਛਮ ਵਿੱਚ ਦੇਖੀਏ, ਪੱਛਮ ਵਿੱਚ ਆ ਸਾਡਾ ਹੰਸਲੋ ਦਾ ਹੀਥਰੋ ਏਅਰਪੋਰਟ ਹੈ। ਇੱਥੇ ਹੀ ਜਿਹੜੇ ਬਾਹਰੋਂ ਆਉਂਦੇ ਇੱਥੇ ਲੈਂਡ ਹੁੰਦੇ ਆ, ਤੇ ਲਗਭਗ ਨੇੜੇ ਹੀ ਹੈਗਾ ਸ਼ਹਿਰ ਸਾਊਥ ਹਾਲ ਦਾ। ਤੇ ਇਹ ਮਸ਼ਹੂਰ ਹੈ ਜ਼ਿਆਦਾ, ਤੇ ਇਹਨੂੰ ਕਹਿੰਦੇ ਲਿਟਲ ਪੰਜਾਬ ਨਾ। ਸਾਊਥ ਹਾਲ ਵਿੱਚ ਪੰਜਾਬੀ ਵਿੱਚ ਦੇਖੋ ਟ੍ਰੇਨ ਦੇ ਸਾਈਨ ਲੱਗੇ ਹੁੰਦੇ ਆ, ਮਾਹੌਲ ਪੂਰਾ ਪੰਜਾਬੀਆਂ ਦਾ ਹੁੰਦਾ। ਤੇ ਜੇ ਅਸੀਂ ਇਹ ਪੱਛਮ ਵਿੱਚ, ਜੇ ਅਸੀਂ ਪੂਰਬ ਵੀ ਚੱਲੀਏ, ਇੱਥੇ ਅਸੀਂ ਈਸਟ ਲੰਡਨ ਦੇ ਆ, ਜੰਮੇ ਅਸੀਂ ਨਿਊਮ ਦੇ ਆ, ਰਹਿੰਦੇ ਅਸੀਂ ਰੈਡ ਬ੍ਰਿਜ ਵਿੱਚ ਆ। ਤੇ ਸਾਡੇ ਕੋਲ ਵੀ ਇੱਕ ਜਗ੍ਹਾ ਹੈਗੀ ਇਲਫਰਡ, ਜਿਹੜਾ ਪਿੱਛੇ ਇਹਨਾਂ ਨੇ ਥੋੜ੍ਹੀ ਕੀਤੀ ਸੀ। ਇੱਥੇ ਜ਼ਿਆਦਾ ਲਾਹੌਰੀਆਂ ਦਾ, ਕਸ਼ਮੀਰੀਆਂ ਦਾ, ਮੀਰਪੁਰੀਆਂ ਦੀ ਆਬਾਦੀ ਹੈਗੀ ਆ, ਤੇ ਇਹਨੂੰ ਲਿਟਲ ਲਾਹੌਰ ਕਹਿੰਦੇ ਆ। ਤਾਂ ਛੋਟਾ ਲਿਟਲ ਲਾਹੌਰ ਇੱਥੇ ਰੈਡ ਬ੍ਰਿਜ ਵਿੱਚ, ਤੇ ਲਿਟਲ ਪੰਜਾਬ ਹੈਗਾ ਸਾਡੇ ਪੱਛਮ ਵਿੱਚ। ਤੇ ਇੱਦਾਂ ਦੇਖ ਕੇ ਦੇਖੋ ਹੋਰ ਵੀ ਕਾਫੀ, ਮੈਨੂੰ ਲੱਗਦਾ ਸਾਰੀ ਦੁਨੀਆ ਦੇ ਜਦੋਂ ਓਲੰਪਿਕਸ ਹੋਏ ਸੀ ਇੱਥੇ 2012 ਦੇ ਵਿੱਚ, ਸਾਰੇ ਦੇਸ਼ਾਂ ਦੇ ਬੰਦੇ ਜਿਹੜੇ ਇੱਥੇ ਆਏ ਸੀ, ਐਥਲੀਟਸ ਵੀ ਆਏ ਸੀ, ਜਿਹੜੇ ਉਹਨਾਂ ਨੂੰ ਲੰਡਨ ਵਿੱਚ ਆਪਣਾ ਖਾਣਾ ਆਪਣੇ ਬੰਦੇ ਮਿਲ ਜਾਂਦੇ ਹੁੰਦੇ। ਤੇ ਇੱਦਾਂ ਹੀ ਸਾਨੂੰ ਵੀ ਇੱਦਾਂ ਹੀ ਆ ਕਿ ਲੰਡਨ ਦੇ ਵਿੱਚ ਕੋਈ ਸਿੱਖਾਂ ਦੀ ਜਾਂ ਪਾਕਿਸਤਾਨੀਆਂ ਦੀ ਜਾਂ ਬੰਗਾਲੀਆਂ ਦੀ ਜਾਂ ਇੰਡੀਅਨ, ਸਾਊਥ ਇੰਡੀਅਨਸ ਦੀ ਕੋਈ ਘੱਟ ਗਿਣਤੀ ਨਹੀਂ ਆ। ਪਰ ਮੈਂ ਹੁਣੇ ਮਾਫੀ ਮੰਗ ਲੈਂਦਾ ਜਿਨ੍ਹਾਂ ਨੂੰ ਲੱਗਿਆ ਸੀ ਕਿ ਅਸੀਂ ਸਾਊਥ ਹਾਲ ਘੁੰਮਣਾ ਆ ਜਾਂ ਇਲਫਰਡ ਘੁੰਮਣਾ ਆ। ਇਹ ਮੇਰਾ ਅੰਦਾਜ਼ਾ ਨਹੀਂ ਆ, ਤੇ ਨਾ ਮੇਰਾ ਰਿਸਰਚ ਇਸ ਏਰੀਆ ਦੇ ਵਿੱਚ ਹੈਗਾ ਆ। ਉਹ ਮੈਂ ਜ਼ਰੂਰ ਜੇ ਰეკਮੈਂਡ ਕਰ ਦਾਂਗਾ ਜਿਨ੍ਹਾਂ ਦਾ ਪ੍ਰੋਜੈਕਟ ਸਾਊਥ ਹਾਲ ਦੇ ਬਾਰੇ ਹੁੰਦੇ ਆ, ਤੇ ਉਹ ਫਿਰ ਤੁਹਾਨੂੰ ਖੁਸ਼ ਕਰ ਦਾਂਗੇ ਫੋਟੋ ਦਿਖਾ ਕੇ ਕਿੱਦਾਂ ਦੀਆਂ ਦੁਕਾਨਾਂ ਜਾਂ ਲਾਹੌਰ ਦੀਆਂ ਤੁਹਾਡੀਆਂ, ਜਿੱਦਾਂ ਲਾਹੌਰ 'ਚ ਆ ਮਾਰਕੀਟਸ, ਉੱਦਾਂ ਹੀ ਸਾਡੀਆਂ ਇੱਥੇ ਆ। ਠੀਕ ਹੈ ਜੀ, ਅਸੀਂ ਤੁਹਾਨੂੰ ਦਿਖਾਉਣੀਆਂ ਇਹ ਜਗ੍ਹਾ ਲੰਡਨ ਦੀਆਂ। ਤੇ ਸਾਡੇ ਲਗਭਗ ਡੇਟਾਬੇਸ ਦੇ ਵਿੱਚ ਮੈਂ ਹੁਣ 108 ਜਗ੍ਹਾ ਦੀ ਰਿਸਰਚ ਕੀਤੀ ਆ। ਕਈ ਤਾਂ ਮਸ਼ਹੂਰ ਇਹ ਜਗ੍ਹਾ ਆ, ਤੇ ਕਈ ਘੱਟ ਜਾਣਕਾਰੀ ਵਿੱਚ ਪਤਾ ਲੱਗਦੀਆਂ ਹਨ। ਅੱਜ ਦਾ ਜਿਹੜਾ ਪ੍ਰੈਜੈਂਟੇਸ਼ਨ ਮੈਂ ਤੁਹਾਨੂੰ ਦਿਖਾਉਂਦਾ ਹੈ, 1 2 3 4 5 6 ਮੈਂ ਇੱਥੇ ਪੇਸ਼ ਕਰਦਾ, ਤੇ ਵਿਚਕਾਰ 2 ਛੋਟੀ ਜਗ੍ਹਾ ਤੇ ਵੀ ਲੈ ਕੇ ਜਾਵਾਂਗਾ। ਲਗਭਗ ਸਾਡੇ ਕੋਲ ਹੈਗੇ 40 ਮਿੰਟ ਹੋਰ, ਤਾਂ ਸ਼ੁਰੂ ਕਰਦੇ ਹਾਂ ਇਹ 6 ਤੋਂ 8 ਜਗ੍ਹਾ ਤੇ। ਜੇ ਹੁਣ ਮੇਰਾ ਪਹਿਲਾ ਲੈਕਚਰ ਤੁਹਾਡੇ ਨਾਲ ਆ, ਤਾਂ ਸ਼ੁਰੂ ਤਾਂ ਫਿਰ ਇੱਥੇ ਹੀ ਕਰਨਾ। ਜੇ ਲਾਹੌਰ ਦਰਬਾਰ ਦਾ ਅਸੀਂ ਦੇਖੀਏ ਤਾਂ ਕੋਹੀਨੂਰ, ਤਾਂ ਹੁਣ ਕਾਫੀ ਲੈਕਚਰਸ ਕੱਲ੍ਹ ਦੇ ਵੀ ਸੀ, ਤੇ ਪਹਿਲਾਂ ਵੀ ਮੈਂ ਸੁਣਿਆ ਚੈਨਲ ਤੇ ਕੋਹੀਨੂਰ ਦਾ ਮਾਮਲਾ, ਰਿਸਰਚ, ਹਿਸਟਰੀ ਸਾਰੀ ਡਾਕੂਮੈਂਟਡ ਆ, ਬ੍ਰਿਟਿਸ਼ ਦੇ ਬਾਰੇ ਵੀ, ਤੇ ਤੁਹਾਡੇ ਪ੍ਰੋਫੈਸਰਸ ਨੇ ਵੀ ਜਾਣਕਾਰੀ ਦਿੱਤੀ। ਪਰ ਜਦੋਂ ਅਸੀਂ ਬੱਚਿਆਂ ਨੂੰ ਲੈ ਕੇ ਜਾਂਦੇ ਆ ਟੂਰ ਤੇ, ਜਾਂ ਫੈਮਲੀਜ਼ ਨੂੰ ਦਿਖਾਉਂਦੇ, ਫਿਰ ਉਹਨੂੰ ਅਸਲੀ ਕੋਹੀਨੂਰ ਜਿਹੜਾ ਸਾਨੂੰ ਇੱਥੇ ਕਰਾਊਨ ਦੇ ਵਿੱਚ ਨਹੀਂ ਦਿਸਦਾ, ਜਿਹੜਾ ਸਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਤੋਸ਼ਖਾਨੇ ਤੋਂ ਲੈ ਕੇ ਗਿਆ ਸੀ। ਤੇ ਆਈ ਕੋਹੀਨੂਰ, 3 ਹੀਰੇ, ਵਿਚਕਾਰ ਕੋਹੀਨੂਰ, ਤੇ ਪਿਛਲੀ ਦੇਖੋ ਜੀ ਸਿਲਕ ਦਾ ਆਰਮ ਬੈਂਡ ਜਿਹੜਾ ਬਣਿਆ ਆ ਬਾਂਹ ਤੇ ਬੰਨਣ ਲਈ, ਵਿਚਕਾਰ ਕਢਾਈ ਕੀਤੀ ਹੋਈ ਪਰਲਸ ਦੀ ਆਰਟ ਦੀ, ਤੇ ਆਹ ਦਿਖਾਈ ਦਾ ਕਿ ਆਹ ਅਸਲੀ ਸੀ। ਤੇ ਜਦੋਂ ਫਿਰ ਹੁਣ ਰੱਖਿਆ ਗਿਆ ਹੈ,
ਇਹ ਹੈਗਾ ਸਾਡਾ ਟਾਵਰ ਆਫ ਲੰਡਨ, ਟਾਵਰ ਬ੍ਰਿਜ, ਜਿਹੜੀ ਸਾਡੀ ਫੇਮਸ ਟਾਵਰ ਬ੍ਰਿਜ ਹੈਗਾ ਆ ਲੰਡਨ ਦਾ, ਜਿਹੜਾ ਸਾਰੇ ਹੀ ਜਾਣਦੇ ਆ, ਉਹਦੇ ਨਾਲ ਹੀ ਇਹ ਟਾਵਰ ਆ। ਇਹ ਟਾਵਰ ਜਿਹੜਾ ਹੈਗਾ ਇਹ ਲਗਭਗ 950 ਸਾਲ ਪਹਿਲਾਂ ਦਾ ਬਣਿਆ ਗਿਆ ਹੈ ਹਨਾ। ਤੇ ਇੱਥੇ ਜਿਹੜੇ ਰਾਜੇ ਸੀ, ਇੱਕ ਕਿਲਾ ਕਿਸਮ ਦਾ ਪੈਲੇਸ ਸੀਗਾ। ਜੇ ਤੁਸੀਂ ਲੰਡਨ ਦੇ ਵਿੱਚ ਰਾਜ ਕਰਨਾ ਸੀ, ਤੁਹਾਨੂੰ ਰਿਵਰ ਦੇ ਥਾਣੇ ਆਣੇ ਪੈਣਾ, ਦਰਿਆ ਤੋਂ ਹੀ ਆਉਣਾ ਸੀ, ਤੇ ਦਰਿਆ ਤੇ ਆਉਂਦੇ ਆਉਂਦੇ ਆ ਕਿਲਾ ਬਣਿਆ ਹੁੰਦਾ ਸੀ ਟਾਵਰ ਆਫ ਲੰਡਨ। ਤੇ ਇੱਥੇ ਹੁਣ ਸਾਰਿਆਂ ਨੇ ਰੱਖੇ ਹੈਗੇ ਕਰਾਊਨ ਜੂਲਸ, ਜਿਹੜੇ ਰੋਇਲ ਫੈਮਿਲੀ ਜਿੱਥੇ ਚਲੋ ਉਦੋਂ ਤਾਂ ਪੂਰਾ ਰਾਜ ਕੀਤਾ ਸੀ ਦੁਨੀਆ ਤੇ, ਜਦੋਂ ਲੰਡਨ ਤੇ ਰਾਜ ਕਰਦੇ ਸੀ ਆਪਣੇ ਜਿਹੜੇ ਜ਼ੇਵਰ ਬਣਾਉਂਦੇ ਸੀ ਦੁਨੀਆ ਦੇ ਹੀਰਿਆਂ ਤੋਂ, ਉਹ ਇੱਥੇ ਰੱਖੇ ਗਏ ਆ। ਤੇ ਆਹ ਇੱਕ ਦਰਵਾਜ਼ਾ ਹੁੰਦਾ, ਇੱਥੇ ਜਾਈਦਾ ਕਰਾਊਨ ਜੂਲਸ ਦੇਖਣ ਲਈ। ਤੇ ਆਹ ਸਾਡੀ ਹੁਣ ਦੀ ਜਿਹੜੀ ਰਾਣੀ ਆ, ਜਿਹੜੀ ਹਰ ਨੋਟ ਤੇ ਸਿੱਕੇ ਤੇ ਛਾਪਿਆ ਹੁੰਦਾ, ਲਗਭਗ ਮੈਨੂੰ ਲੱਗਦਾ 90 ਤੋਂ ਉੱਤੇ ਹੀ ਆ ਹੁਣ। ਤੇ ਇਹ ਉਹਦੀ ਮਾਤਾ ਜੀ, ਕੁਈਨ ਮਦਰ ਜਿਹਨਾਂ ਨੂੰ ਜਾਣਦੇ, ਤੇ ਇਹ ਉਹਨਾਂ ਦਾ ਕਰਾਊਨ ਆ ਹਨਾ, ਜਿਹੜਾ ਸਿਰ ਦਾ ਤਾਜ ਕਹਿੰਦੇ। ਤੇ ਇੱਥੇ ਕੋਹੀਨੂਰ ਲੱਗਿਆ ਆ। ਤੇ ਜੇ ਤੁਸੀਂ ਇੱਥੇ ਟਿਕਟ ਦੇ ਕੇ ਜਾਣਾ ਤਾਂ ਤੁਹਾਨੂੰ ਮੈਨੂੰ ਲੱਗਦਾ 25 ਪੌਂਡ ਲੈਂਦੇ ਆ। ਤੇ ਜਿੱਦਾਂ ਏਅਰਪੋਰਟ ਤੇ ਬੈਲਟਾਂ ਲੱਗੀਆਂ ਹੁੰਦੀਆਂ, ਉੱਥੇ ਖੜ ਜਾਓ, ਲੰਘ ਜਾਓ ਤੇ ਨਿਕਲ ਜਾਓ। ਤੇ ਇਹ ਫਿਰ ਹੁਣ ਤੁਸੀਂ 25 ਪੌਂਡ ਵੀ ਦਿੱਤੇ ਆ, ਨਾ ਤੁਸੀਂ ਕੋਹੀਨੂਰ ਦੇ ਨੇੜੇ ਜਾ ਸਕਦੇ ਹੋ, ਨਾ ਅਸਲੀ ਨਾ ਆਪਣੇ ਕਾਫੀ ਮੈਂ ਦੇਖਦਾ ਪੰਜਾਬੀ ਆ ਜਿਹੜੇ ਜਾਂਦੇ ਆ ਨਾ, ਪਹਿਲਾਂ ਤਾਂ 25 ਪੌਂਡ ਤੇ ਹੀ ਡਰ ਜਾਂਦੇ ਬਾਹਰ ਖੜ ਕੇ, ਫਿਰ ਜੇ 6 ਜਾਣੇ ਜੇ 150 ਪੌਂਡ ਲਾਣਾ ਵੀ ਅੰਦਰ ਜਾ ਕੇ, ਤੇ ਫਿਰ ਕਹਿੰਦੇ ਯਾਰ ਇੱਕ ਹੀ ਚੀਜ਼ ਦੇਖਣੀ ਸੀ, ਉਹ ਵੀ ਚੰਗੀ ਤਰ੍ਹਾਂ ਦੇਖਣੀ ਹੋਈ ਹਨਾ। ਤਾਂ ਮੈਂ ਫਿਰ ਸਾਰਿਆਂ ਨੂੰ ਕਹਿੰਦਾ ਕਿ ਦੇਖੋ ਤੁਸੀਂ ਇੱਥੇ ਨਾ ਜਾਓ, ਟਾਵਰ ਆਫ ਲੰਡਨ ਬਾਹਰੋਂ ਦੇਖ ਲਓ, ਫੋਟੋ ਖਿੱਚ ਲਓ। ਫਿਰ ਜੇ ਤੁਸੀਂ ਅਸਲੀ ਕੋਹੀਨੂਰ ਦੇਖਣਾ ਹੈ, ਜਿਹੜਾ ਪੰਜਾਬੀਆਂ ਦੇ ਨਾਲ ਕੋਹੀਨੂਰ ਆ, ਆਹ ਦੇਖੋ ਇੱਥੇ ਆਓ। ਤੇ ਆਹ ਹੈਗਾ ਲੰਡਨ ਦਾ ਨੈਚੁਰਲ ਹਿਸਟਰੀ ਮਿਊਜ਼ੀਅਮ। ਇਹ ਹੈਗਾ ਸਾਊਥ ਕੈਨਜ਼ਿੰਗਟਨ ਡਿਸਟ੍ਰਿਕਟ ਦੇ ਵਿੱਚ। ਤੇ ਜਿਹੜੇ ਅਜਾਇਬ ਘਰ ਹੁੰਦੇ ਆ ਨਾ ਇੱਥੇ UK ਦੇ, ਉਹ ਸਾਰੇ ਫ੍ਰੀ ਐਕਸੈਸ ਆ। ਸੋ ਟੂਰਸ ਲਈ ਸਾਡੇ ਲਈ ਈਜ਼ੀ ਆ ਕਿ ਅਸੀਂ ਸਾਰਾ ਦਿਨ ਜਾਂ 3-3 ਘੰਟੇ ਨਹੀਂ ਬੈਠਣਾ ਪੈਂਦਾ, ਅੰਦਰ ਜਾਓ, ਪੰਜਾਬ ਦੀ ਚੀਜ਼ ਦੇਖ ਕੇ ਨਿਕਲੋ ਤੇ ਦੂਜੇ ਪਾਸੇ ਜਾਓ ਹਨਾ। ਤੇ ਜਿਹੜਾ ਬੇਸਮੈਂਟ ਲੈਵਲ ਤੇ ਆ, ਉੱਥੇ ਇੱਕ ਗੈਲਰੀ ਆ ਕੀਮਤੀ ਪੱਥਰਾਂ ਦੀ, ਉਹਨੂੰ ਵੋਲਟ ਨਾਮ ਤੇ ਦੱਸਿਆ ਗਿਆ ਹੈ। ਤੇ ਜਦੋਂ ਤੁਸੀਂ ਵੋਲਟ ਦੇ ਵਿੱਚ ਜਾਓ ਇੱਥੇ ਨੈਚੁਰਲ ਹਿਸਟਰੀ ਮਿਊਜ਼ੀਅਮ ਦੇ ਵਿੱਚ, ਤੁਹਾਨੂੰ ਇਹ ਦਿਸਦਾ। ਦੇਖੋ ਉਹਨਾਂ ਨੇ ਦੋਨੋਂ ਕਾਪੀਆਂ ਰੱਖੀਆਂ ਆ, ਹਾਈ ਗ੍ਰੇਡ ਦੀ ਕਾਪੀਆਂ। ਖੱਬੇ ਪਾਸੇ ਹੈਗਾ ਮੁਗਲਾਂ ਦਾ ਕੋਹੀਨੂਰ, ਜਿਹੜਾ ਸੀਗਾ ਦੇਖੋ ਕਿੰਨਾ ਸੀ, 191 ਕੈਰਟ ਦਾ, 191 ਕੈਰਟ। ਇਹ ਉਦੋਂ 1850 ਤੱਕ ਇੱਥੇ ਲੈ ਆਏ ਸੀ UK। ਤੇ 1849 ਚ ਇਹਨਾਂ ਨੇ ਪੇਸ਼ ਕੀਤਾ ਸੀ ਕੁਈਨ ਵਿਕਟੋਰੀਆ ਨੂੰ। ਜਦੋਂ ਪੇਸ਼ ਕੀਤਾ ਸੀ ਮੁਗਲਾਂ ਦਾ ਹੀਰਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਤੋਂ, ਵੱਡਾ ਐਗਜ਼ੀਬਿਸ਼ਨ ਲੱਗਿਆ ਸੀ ਲੰਡਨ ਵਿੱਚ ਉਸ ਸਾਲ। ਤੇ ਉਦੋਂ ਇਹਨਾਂ ਨੂੰ ਲੱਗਿਆ ਕਿ ਯਾਰ ਇਹ ਚਮਕਦਾ ਹੀ ਨਹੀਂ ਜ਼ਿਆਦਾ, ਤੇ ਫਿਰ ਇਹਨੂੰ ਕੱਟਿਆ ਗਿਆ ਸੀ। ਤੇ 105 ਕੈਰਟ ਦਾ ਜਿਹੜਾ ਸੱਜੇ ਪਾਸੇ ਹੀਰਾ ਆ, ਉਹੀ ਹੀਰੇ ਦੀ ਕਾਪੀ ਬਣਾਈ ਹੈ, ਜਿਹੜਾ ਮੈਂ ਤੁਹਾਨੂੰ ਕਰਾਊਨ ਜਿਹੜਾ ਤਾਜ ਦਾ ਦਿਖਾਇਆ ਸੀ ਇੱਥੇ, ਇਹਦੀ ਕਾਪੀ ਇੱਥੇ ਤੁਸੀਂ ਇੱਥੇ ਦੇਖ ਸਕਦੇ ਹੋ। ਵੋਲਟ ਦੇ ਵਿੱਚ ਜਾ ਕੇ ਉਹ ਵੀ ਤੁਸੀਂ ਨੇੜੇ ਜਾ ਸਕਦੇ ਹੋ, ਆਪਣਾ ਜ਼ੂਮ ਲਾ ਕੇ ਜੇ ਫੋਟੋ ਖਿੱਚਣੀ ਵੀ ਆ, ਸੈਲਫੀ ਖਿੱਚਣੀ, ਕੋਈ ਪ੍ਰੋਬਲਮ ਨਹੀਂ ਮਿਊਜ਼ੀਅਮ 'ਚ ਜਾ ਕੇ ਤੁਸੀਂ ਇਹ ਕੰਮ ਕਰਨ ਲਈ। ਖਾਸ ਕਰ ਇਹ ਆ ਕਿ ਮੁਫਤ ਵਿੱਚ ਤੁਸੀਂ ਦੇਖ ਸਕਦੇ ਹੋ ਹਨਾ। ਤੇ ਜੇ ਤੁਹਾਨੂੰ ਨਹੀਂ ਡਾਇਨਾਸੌਰ 'ਚ ਇੰਨਾ ਸ਼ੌਂਕ ਆ, ਤੇ ਫਿਰ ਤੁਸੀਂ ਨਿਕਲ ਕੇ ਕਿਤੇ ਹੋਰ ਵੀ ਜਾ ਸਕਦੇ ਹੋ। ਇਹ ਹੁਣ ਐਂ ਨਹੀਂ ਕਹਿੰਦਾ ਕਿ ਨਾ ਜਾਓ ਟਾਵਰ ਆਫ ਲੰਡਨ, ਪਰ ਟਾਵਰ ਆਫ ਲੰਡਨ ਜਿੰਨੇ ਵੀ ਅਸੀਂ ਗਰੁੱਪਸ ਲੈ ਕੇ ਜਾਂਦੇ ਸੀ ਪਹਿਲਾਂ, ਉਹਨਾਂ ਨੂੰ ਇਹੀ ਸੀ ਕਿ ਬਸ ਨਾ ਸਾਨੂੰ ਰੁਕਣ ਦਿੱਤਾ, ਨਾ ਦੇਖਣ ਦਿੱਤਾ। ਤੇ ਮੈਂ ਹੁਣ ਸਵਾਪ ਕਰਤੇ ਸਾਰੇ ਟੂਰਸ ਦੇ ਵਿੱਚ, ਤੇ ਕਹਿੰਦਾ ਇੱਥੇ ਜਾਓ ਤੇ ਇੱਥੇ ਦੇਖੋ। ਚਲੋ ਜੀ, ਟਾਈਮ ਸਾਡਾ ਠੀਕ ਚੱਲੀ ਜਾਂਦਾ ਹੈ। ਤੇ ਹੁਣ ਅਸੀਂ ਜਾਂਦੇ ਹਾਂ ਟ੍ਰਫਾਲਗਰ ਸਕੁਏਅਰ। ਦੇਖੋ ਟ੍ਰਫਾਲਗਰ ਸਕੁਏਅਰ ਇੱਕਦਮ ਲੰਡਨ ਦੇ ਕੇਂਦਰ ਦੇ ਵਿੱਚ ਆਉਂਦਾ, ਸੈਂਟਰ ਦੇ ਵਿੱਚ ਆ। ਤੇ ਇੱਥੋਂ ਹੀ ਅਸੀਂ ਮਿਲਦੇ ਹਾਂ ਕਿ ਅਸੀਂ 200 ਮੀਲ ਲੰਡਨ ਤੋਂ ਦੂਰ, 30 ਮੀਲ ਲੰਡਨ ਤੋਂ ਦੂਰ, ਇਹ ਇੱਥੋਂ ਮਿਲਿਆ ਜਾਂਦਾ ਹੈ। ਤੇ ਆ ਦੇਖੋ ਇੱਥੇ ਨੈਲਸਨ ਦਾ ਕਾਲਮ ਆ ਹਨਾ। ਤੇ ਇੱਥੇ 4 ਸ਼ੇਰ ਆ ਜਿੱਥੇ ਮਸ਼ਹੂਰ ਆ। ਤੇ ਆ ਸਾਡੀ UK ਦੀ ਨੈਸ਼ਨਲ ਗੈਲਰੀ ਆ, ਇੱਥੇ ਚਰਚ ਆ, ਪੋਰਟਰੇਟ ਗੈਲਰੀ ਆ। ਤੇ ਇੱਥੇ 2 ਸਟੈਚੂ ਵੀ ਲੱਗੇ ਆ, ਜਿਹੜਾ ਸਾਨੂੰ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਆ। ਤੇ ਇਹ ਜੇ ਮੈਂ ਦੇਖਿਆ 1999 ਵਿੱਚ ਜਦੋਂ ਮੈਂ ਇੱਥੇ ਸੀ, ਉਦੋਂ ਮੇਰੇ ਲਈ ਇੱਥੋਂ ਹੀ ਸਾਡੀ ਲਿਟਲ ਹਿਸਟਰੀ ਦੀ ਕਹਾਣੀ ਇੱਥੋਂ ਹੀ ਸ਼ੁਰੂ ਹੋਈ ਸੀ। ਦੇਖੋ ਆ ਜਿਹੜਾ ਟ੍ਰਫਾਲਗਰ ਸਕੁਏਅਰ ਆ, ਇੱਥੇ ਹੀ ਵਿਸਾਖੀ ਮਨਾਈ ਜਾਂਦੀ ਆ। ਇੱਥੇ ਜਿਹੜਾ ਸਾਡਾ ਮੇਅਰ ਆ ਲੰਡਨ ਦਾ, ਉੱਥੇ ਈਦ ਵੀ ਤੁਸੀਂ ਇੱਥੇ ਮਨਾਉਂਦੇ ਆ, ਦੀਵਾਲੀ ਵੀ ਇੱਥੇ ਮਨਾ ਸਕਦੇ ਹੋ। ਹਰੇਕ ਰਿਲੀਜਨ ਨੂੰ ਇੱਕ ਦਿਨ ਦਿੱਤਾ ਗਿਆ ਹੁੰਦਾ ਮੇਅਰ ਦੇ ਤੌਰ ਤੇ, ਤੁਸੀਂ ਆਪਣੇ ਜਿਹੜੇ
ਰਿਲੀਜਨ ਦੇ ਫੈਸਟੀਵਲ ਇੱਥੇ ਮਨਾ ਸਕਦੇ ਹੋ। ਤੇ ਪਰ ਜਿਹੜੇ ਜਦੋਂ ਇਹ ਹੁੰਦੀ ਫਿਰ ਇੱਥੇ ਸਿਕਿਉਰਿਟੀ ਲੱਗ ਜਾਂਦੀ ਆ, ਬੋਰਡ ਲਾ ਦਿੰਦੇ ਸ਼ੇਰਾਂ ਦੇ ਨੇੜੇ ਤੇੜੇ ਜਾਂ ਸਟੇਜ ਬਣਾ ਦਿੰਦੇ ਆ, ਤੇ ਆ ਜਿਹੜੇ ਸਾਡੇ ਸਟੈਚੂਜ਼ ਆ ਉਹਨਾਂ ਨੂੰ ਉਹ ਕਵਰ ਕਰ ਦਿੰਦੇ ਲੱਕੜ ਦੇ ਨਾਲ ਕਿ ਇੱਥੇ ਕੋਈ ਡੈਮੇਜ ਨਾ ਕਰ ਦੇਣ, ਹਨਾ। ਚਲੋ ਟ੍ਰੈਫਾਲਗਰ ਸਕੁਏਰ ਦੀ ਛੋਟੀ ਜਿਹੀ ਕਹਾਣੀ ਆ ਤੁਹਾਨੂੰ ਦੱਸੀਏ। ਇਹ ਹੈ ਤਸਵੀਰ ਜਿਹੜਾ ਮੈਂ ਲਿਖਿਆ ਹੈ ਮੇਜਰ ਜਨਰਲ ਸਰ ਹੈਨਰੀ ਹੈਵਲੌਕ, ਤੇ ਉਹਦੀ ਤਸਵੀਰ ਹੈਗੀ ਲੈਫਟ ਹੈਂਡ ਸਾਈਡ ਤੇ ਇੱਕ ਯਾਦਗਾਰੀ ਜਿਹੜਾ ਬੁੱਧ ਬਣਾਇਆ ਗਿਆ ਹੈ ਉਹਦੀ ਫੋਟੋ ਮੈਂ ਖਿੱਚੀ ਰਾਈਟ ਹੈਂਡ ਸਾਈਡ ਤੇ ਦੇਖੋ ਹੁਣ 21 ਸਾਲ ਹੋ ਗਏ 22 ਸਾਲ ਹੋ ਗਏ ਮੈਂ ਜਾਂਦਿਆਂ, ਤੇ ਜਦੋਂ ਵੀ ਮੈਂ ਗਰੁੱਪਸ ਨੂੰ ਲੈ ਕੇ ਜਾਂਦਾ ਕਿਸੇ ਨੇ ਨਜ਼ਰੀਏ ਨਾਲ ਦੇਖਿਆ ਹੀ ਨਹੀਂ ਕਿ ਯਾਰ ਇੱਥੇ ਤਾਂ ਸਿੱਖਾਂ ਦਾ ਨਾਂ ਲਿਖਿਆ ਹੈ ਇੱਥੇ ਟ੍ਰੈਫਾਲਗਰ ਸਕੁਏਰ ਲੰਡਨ ਦੇ ਬਿਲਕੁਲ ਸੈਂਟਰ ਦੇ ਵਿੱਚ। ਤੇ ਕੀ ਲਿਖਿਆ ਹੈ ਹੈ ਨਾ, ਦੇਖੋ ਲਿਖਿਆ to Major General Sir Henry Havelock 1857, ਜੋ ਸੀਗਾ ਜੋ ਤੁਸੀਂ ਇੰਡੀਆ 'ਚ ਕਹਿੰਦੇ ਆ the first war of independence, ਜੋ ਇੱਥੇ UK 'ਚ ਕਹਿੰਦੇ rebellion। ਤੇ ਉਹਨੇ ਆ ਲਿਖਿਆ ਸੀ soldiers, your labours, your privations, your suffering and your valour will not be forgotten by a grateful country। ਤੇ ਇਹਦੀ ਕਹਾਣੀ ਏਦਾਂ ਛੋਟੀ ਜਿਹੀ ਕਹਾਣੀ ਇਹ ਹੈ ਕਿ ਦੇਖੋ ਲਖਨਊ ਦਾ ਟਾਈਮ ਸੀ, ਇਹਨਾਂ ਦੇ ਗੋਰਿਆਂ ਦੇ 400 ਤਕਰੀਬਨ ਮਹਿਲਾ ਤੇ ਬੱਚਾ ਲਖਨਊ 'ਚ ਸੀ, ਮਿਊਟਨੀ ਦਾ ਟਾਈਮ ਸੀ, and their lives were at threat, and ਇਹਨੇ ਖੜ ਕੇ ਆਪਣੇ ਰੈਜੀਮੈਂਟਸ ਨੂੰ ਕਿਹਾ ਸੀ ਉਸ ਟਾਈਮ ਤੇ, ਸਿੱਖ ਰੈਜੀਮੈਂਟ ਨੂੰ, ਫਿਰੋਜ਼ਪੁਰ ਰੈਜੀਮੈਂਟ ਆਫ ਸਿੱਖ ਨੂੰ ਕਿਹਾ ਸੀ ਕਿ ਦੇਖੋ ਤੁਸੀਂ ਇਹਨਾਂ ਨੂੰ ਬਚਾਓ, ਆਪਣੇ ਸੋਲਜਰਸ ਦੇ ਅਗੇਂਸਟ ਹੀ ਇਹਨਾਂ ਨੂੰ ਹਨਾ ਪ੍ਰੋਟੈਕਟ ਕਰੋ। ਤੇ ਹਿਸ war cry ਰਿਕਾਰਡ ਕੀਤੀ ਹੋਈ ਡਾਇਰੀ ਦੇ ਵਿੱਚ ਲਿਖਿਆ soldiers, your labours, your privations and your suffering will not be forgotten by a grateful country। ਭਾਵੇਂ ਉਹ ਗ੍ਰੇਟਫੁਲ ਕੰਟਰੀ ਦੇਖ ਲਓ, UK ਵੀ ਹੋਵੇ, ਜੇ ਤੁਸੀਂ ਕਹੋ ਐਮਪਾਇਰ ਦਾ ਟਾਈਮ ਸੀਗਾ, ਜਾਂ ਤੁਸੀਂ ਕਹੋ ਇੰਡੀਆ is a country being ruled by Britain, and a grateful country ਨੇ ਆ ਰੈਜੀਮੈਂਟਸ ਨੂੰ ਥੈਂਕ ਯੂ ਕੀਤਾ ਤੇ ਧੰਨਵਾਦ ਕਰਦੇ ਕਰਦੇ ਦੇਖੋ ਆ ਦੇਖੋ ਫਿਰੋਜ਼ਪੁਰ ਰੈਜੀਮੈਂਟ ਆਫ ਸਿੱਖਸ, ਹਾਈਲੈਂਡਰ ਸਕਾਟਲੈਂਡ ਦੇ ਸੀ, ਫਿਊਜ਼ਲੀਅਰਸ ਵੀ ਮੈਨੂੰ ਲੱਗਦਾ ਆਇਰਲੈਂਡ ਜਾਂ ਸਕਾਟਲੈਂਡ, ਲਾਈਟ ਇਨਫੈਂਟਰੀ ਵੀ, ਮਦਰਾਸ ਫਿਊਜ਼ਲੀਅਰਸ ਵੀ, ਤੇ ਆ ਬਾਕੀ ਰੈਜੀਮੈਂਟਸ ਇਹਨਾਂ ਨੂੰ ਇਕੱਠੇ ਕਰਕੇ ਜੋ ਇਹਨਾਂ ਨੇ ਮਿਊਟਨੀ ਦਾ ਕੰਮ ਕੁਐਲ ਕਰਨ ਲਈ ਲਖਨਊ ਵਿੱਚ ਕੀਤਾ ਸੀ, ਉਹਦੇ ਤੌਰ ਤੇ ਟ੍ਰੈਫਾਲਗਰ ਸਕੁਏਰ ਦੇ ਵਿੱਚ ਹੀ ਬੁੱਧ ਤੇ ਲਿਖਿਆ ਹੋਇਆ ਗਿਆ ਹੈ ਫਿਰੋਜ਼ਪੁਰ ਰੈਜੀਮੈਂਟ ਆਫ ਸਿੱਖਸ ਦਾ ਧੰਨਵਾਦ, ਤੇ ਤੁਹਾਡਾ ਜਿਹੜਾ ਹੈ ਇਹ ਤੁਸੀਂ ਕੀਤਾ ਸਾਡੇ ਲਈ ਅਸੀਂ ਕਦੀ ਨਹੀਂ ਭੁੱਲਾਂਗੇ। ਤੇ ਇੱਥੇ ਹੀ ਫਿਰ ਸਾਡੀ ਲਿਟਲ ਹਿਸਟਰੀ ਦੀ ਕਹਾਣੀਆਂ ਸ਼ੁਰੂ ਹੋ ਗਿਆ ਸੀ ਕਿ ਇੱਥੇ ਲੈ ਕੇ ਜਾਣਾ ਗਰੁੱਪਸ ਨੂੰ ਤੇ ਛੋਟੇ ਛੋਟੇ ਚੀਜ਼ਾਂ ਦਿਖਾਉਣੀਆਂ, ਤੇ ਉਹਨਾਂ ਨੂੰ ਕਹਿਣਾ ਕਿ ਦੇਖੋ ਸਾਡੀ ਹਿਸਟਰੀ ਇਜ਼ ਕੁਆਇਟ ਰਿਚ, ਇਟਸ ਫੁੱਲ, ਤੇ ਕੋਈ ਵੀ ਜਿਹੜਾ ਤੁਹਾਨੂੰ ਇੰਟਰਸਟ ਹੈਗਾ ਚੀਜ਼ਾਂ ਦੇ, ਭਾਵੇਂ ਮਿਲਟਰੀ ਹਿਸਟਰੀ ਹੋਵੇ, ਭਾਵੇਂ ਆਰਟ ਹੋਵੇ, ਭਾਵੇਂ ਕੁਛ ਹੋਰ ਹੋਵੇ, ਉਹ ਮੈਨੂੰ ਲੱਗਦਾ ਤੁਹਾਨੂੰ ਲੰਡਨ ਦੇ ਵਿੱਚ ਮਿਲ ਜਾਊਗੀ ਤੁਹਾਡੇ ਰਿਸਰਚ ਲਈ। ਸਾਲ ਕੈਰੀ ਔਨ। ਤੇ ਆਹ ਦੇਖੋ ਸਾਡਾ ਗਰੁੱਪ ਹੁੰਦਾ, ਆਈ ਟ੍ਰੈਫਾਲਗਰ ਸਕੁਏਰ ਪਿੱਛੇ ਆ, ਇਹ ਗਰੁੱਪ ਆਇਆ ਹੈ, ਹੁਣ ਹੌਲੀ ਹੌਲੀ ਪੜ੍ਹਦੇ ਆ, ਫਿਰ ਪਿੱਛੇ ਜਾ ਕੇ ਦੇਖਦੇ ਹੋ ਕਿ ਦੇਖੋ ਫਿਰੋਜ਼ਪੁਰ ਰੈਜੀਮੈਂਟ ਆਫ ਸਿੱਖਸ। ਤੇ ਉਸ ਕਾਰਨ ਦਾ ਟਾਈਮ ਸੀ ਕਿ ਉਹ ਕਹਿੰਦੇ ਸੀ ਕਿ ਉਹਨਾਂ ਨੂੰ ਪ੍ਰਮੋਸ਼ਨ ਨਹੀਂ ਦੇ ਸਕਦੇ ਸੀ, ਸਟੈਪ ਇਨ ਰੈਂਕ, ਅਤੇ ਪ੍ਰਮੋਸ਼ਨ ਦੇ ਨਾਲ ਪੈਸੇ ਜ਼ਿਆਦਾ ਦੇਣੇ ਪੈਣੇ ਸੀ ਉਹ ਸੋਲਜਰਸ ਨੂੰ, ਹਨਾ, ਉਹ ਸਿਪਾਹੀਆਂ ਨੂੰ। ਤਾਂ ਫਿਰ ਉਹਨਾਂ ਨੇ ਕਿਹਾ ਸੀ ਕਿ ਚਲੋ ਤੁਹਾਨੂੰ ਇਸ ਕਾਰਨ ਲਾਲ ਪਗੜੀ ਤੁਸੀਂ ਬਣ ਸਕਦੇ ਤੁਹਾਡੀ ਰੈਜੀਮੈਂਟ, ਹਨਾ। ਤੇ ਨਾਮ ਤਾਂ ਬਦਲਦਾ ਗਿਆ ਸਾਲਾਂ ਬਾਅਦ, ਪਰ ਅੱਜ ਵੀ ਦੇਖੋ ਜਦੋਂ ਇੰਡੀਆ 'ਚ ਪਰੇਡ ਹੁੰਦੀ ਹੈ, ਜਿਹੜੇ ਲਾਲ ਪਗੜੀ ਵਾਲੇ ਹੁੰਦੇ ਉਹ ਹੁੰਦੇ ਫਿਰੋਜ਼ਪੁਰ ਰੈਜੀਮੈਂਟ ਆਫ ਸਿੱਖਸ। ਚਲੋ ਦੇਖੀਏ ਅੱਗੇ ਕੀ ਹੈਗਾ। ਹਾਂਜੀ, ਤੇ ਆ ਜਿਹੜਾ ਮੈਂ ਤੁਹਾਨੂੰ ਕਹਿੰਦਾ ਹੈਵਲੌਕ, ਜਿਹੜੇ ਹੁਣ ਤੁਸੀਂ ਲੰਡਨ ਦੇ ਰਹਿਣ ਵਾਲੇ ਹੋ ਜਾਂ ਤੁਸੀਂ ਵੈਸਟ ਲੰਡਨ ਆਉਂਦੇ ਹੋ, ਜਿਹੜੇ ਪੰਜਾਬੀ ਆ ਉਹ ਜ਼ਿਆਦਾ ਕਹਿੰਦੇ ਆ ਕਿ ਦੇਖੋ ਹੈਵਲੌਕ ਰੋਡ ਗੁਰਦੁਆਰਾ ਬਹੁਤ ਵੱਡਾ ਆ, ਬਹੁਤ ਸੁੰਦਰ ਗੁਰਦੁਆਰਾ ਬਣਾਇਆ ਗਿਆ ਹੈ ਪੰਜਾਬੀਆਂ ਨੇ। ਤੇ ਆ ਦੇਖੋ ਆ ਹੈਗਾ ਗੁਰਦੁਆਰਾ ਸਿੰਘ ਸਭਾ ਸਾਊਥਹਾਲ ਵਿੱਚ, ਤੇ ਮੈਨੂੰ ਲੱਗਦਾ ਇਸ ਸਾਲ ਤੱਕ ਹੀ ਇਹ ਰੋਡ ਦਾ ਨਾਮ ਸੀ ਹੈਵਲੌਕ ਰੋਡ, ਤੇ ਜਿਹੜੇ ਪੰਜਾਬੀ ਸੀ ਇਹ ਕਹਿੰਦੇ ਸੀ ਹੈਵਲੌਕ ਰੋਡ ਗੁਰਦੁਆਰਾ, ਕਦੀ ਘੱਟ ਹੀ ਕਹਿੰਦੇ ਆ ਸਿੰਘ ਸਭਾ ਸਾਊਥਹਾਲ, ਇਹੀ ਕਹਿੰਦੇ ਕਿ ਹੈਵਲੌਕ ਰੋਡ ਵਾਲਾ ਗੁਰਦੁਆਰਾ। ਤੇ ਮੈਨੂੰ ਲਗਭਗ ਇਹੀ ਲੱਗਦਾ ਸੀ ਕਿ ਜਦੋਂ ਮੈਂ ਇੱਥੇ ਰਹਿੰਦਾ ਨਹੀਂ ਆ ਨਾ, ਤਾਂ ਮੈਂ ਇਸ ਗੁਰਦੁਆਰੇ ਵਿੱਚ ਜ਼ਿਆਦਾ ਜਾਂਦਾ, ਪਰ ਮੈਨੂੰ ਵਿਸ਼ਵਾਸ ਹੁੰਦਾ ਸੀ ਕਿ ਜਿਹੜੇ ਮੇਰੇ ਟੂਰ ਗਰੁੱਪਸ ਤੇ ਆਉਂਦੇ ਸੀ, ਮਸੀ 5 to 10% ਨੂੰ ਪਤਾ ਸੀ ਕਿ ਹੈਵਲੌਕ ਰੋਡ ਜਿਹੜਾ ਰੋਡ ਦਾ ਨਾਮ ਆ, ਸਟੇਟ ਜਿਹੜਾ ਹੈਵਲੌਕ ਆ ਉਹ ਇਸ ਬਾਰੇ ਆ, ਤੇ ਇਸ ਇੰਡੀਵਿਜੂਅਲ ਦੇ ਬਾਰੇ ਨਾਮ ਦਿੱਤਾ ਸੀ ਉਸ ਰੋਡ ਨੂੰ। ਤੇ ਦੇਖੋ 1857 ਦੇ ਵਿੱਚ ਉਹਨੇ ਧੰਨਵਾਦ ਕੀਤਾ ਸੀ ਸਿੱਖਾਂ ਦਾ, ਤੇ 1960s ਦੇ ਵਿੱਚ ਹੀ ਉਸ ਰੋਡ ਤੇ ਛੋਟਾ ਜਿਹਾ ਗੁਰਦੁਆਰਾ ਸੀ, ਤੇ
ਵੱਡਾ ਹੋ ਕੇ it became the largest ਗੁਰਦੁਆਰਾ in Europe, ਪਰ ਹੁਣ ਤਾਂ ਹੋਰ ਵੀ ਆ, ਪਰ ਹੁਣ ਵੀ ਬੜਾ ਸ਼ਾਨਦਾਰ ਗੁਰਦੁਆਰਾ ਹੈ। ਐਂਡ ਮੇਰੇ ਲਈ ਇਹੀ ਹੈ ਕਿ these are the quirks of history। ਦੇਖੋ 150 ਸਾਲ ਹੋ ਗਏ ਸਾਨੂੰ ਇੱਥੇ। 1857 ਦੇ ਵਿੱਚ ਇੱਕ ਕਹਾਣੀ ਸੀ, ਹੈਵਲੋਕ ਬ੍ਰਿਟਿਸ਼ ਮੰਨਿਆ ਗਿਆ ਸੀ ਕਿ ਬਹੁਤ ਵੱਡਾ ਜਨਰਲ ਸੀ। ਤਰ੍ਹਾਂ ਤਰ੍ਹਾਂ ਦੇ ਜ਼ਿਲ੍ਹਿਆਂ ਦੇ ਵਿੱਚ ਉਹਦੇ ਨਾਮ ਤੁਹਾਨੂੰ ਹੈਵਲੋਕ ਰੋਡ ਕ੍ਰੋਇਡਨ ਦੇ ਵਿੱਚ ਵੀ ਆ, ਇਲਫਰਡ ਦੇ ਵਿੱਚ ਵੀ ਹੈਗੀ ਆ ਹੈਵਲੋਕ ਰੋਡ ਦੀ ਜਗ੍ਹਾ, ਤੇ ਵੈਸਟ ਲੰਡਨ ਦੇ ਵਿੱਚ ਪੂਰਾ ਸਟੇਟ, ਘਰਾਂ ਦਾ ਸਟੇਟ ਹੀ ਹੈਵਲੋਕ ਦੇ ਨਾਂ ਤੇ ਬਣਾਇਆ ਗਿਆ ਸੀ ਉਹਨੂੰ ਯਾਦ ਰੱਖਣ ਲਈ। ਤੇ ਉਸੇ ਸਟੇਟ ਦੇ ਵਿੱਚ ਹੀ ਉਹ ਹੈਵਲੋਕ ਰੋਡ ਤੇ ਗੁਰਦੁਆਰਾ ਬਣਾਇਆ ਗਿਆ। ਤੇ ਹੁਣ ਦੇਖੋ ਇਸ ਸਾਲ ਪਟੀਸ਼ਨਸ ਚੱਲਦੇ ਸੀ ਪਿਛਲੇ ਸਾਲ, ਤੇ ਨਾਮ ਚੇਂਜ ਕਰਿਆ ਗਿਆ, ਤੇ ਹੁਣ ਮੈਨੂੰ ਲੱਗਦਾ ਰੋਡ ਦਾ ਨਾਮ ਗੁਰੂ ਨਾਨਕ ਮਰ ਗਿਆ। ਠੀਕ ਆ, ਇਹ ਲੋਕਲ ਡਿਸੀਜਨ ਆ, ਕਾਊਂਸਲ ਦਾ ਡਿਸੀਜਨ, ਸਿੱਖਾਂ ਦਾ ਡਿਸੀਜਨ ਉੱਥੇ ਦਾ ਹੈ, ਪਰ ਕਹਾਣੀ ਤਾਂ ਪਹਿਲਾਂ ਵੀ ਕਿੰਨੇ ਜਾਣਦੇ ਨਹੀਂ ਸੀ। ਨਾਮ ਚੇਂਜ ਕਰਕੇ ਚਲੋ ਹੁਣ ਕਈਆਂ ਨੂੰ ਹੋਰ ਪਤਾ ਲੱਗ ਗਿਆ ਕਿ ਹੈਵਲੋਕ ਕੌਣ ਸੀ, ਕੀ ਸੀ, ਪਰ ਲੰਡਨ ਦੇ ਬਾਰੇ ਮੈਨੂੰ ਲੱਗਦਾ ਬਹੁਤ ਘੱਟ ਬੰਦਿਆਂ ਨੂੰ ਪਤਾ ਕਿ ਟ੍ਰਫਾਲਗਰ ਸਕੁਏਅਰ ਦੇ ਵਿੱਚ ਉਹਦਾ ਧੰਨਵਾਦ ਜਿਹੜਾ ਸਿੱਖਾਂ ਨੂੰ ਸੀ ਉਹ ਵੀ ਹਜੇ ਤੱਕ ਵੀ ਮੈਮੋਰੀਅਲਾਈਜ਼ ਕੀਤਾ ਗਿਆ ਹੈ ਲੰਡਨ ਦੇ ਸੈਂਟਰ ਦੇ ਵਿੱਚ। ਸੋ ਦੈਟਸ ਦ ਵੇ ਲਿਟਲ ਹਿਸਟਰੀ ਵਰਕਸ। ਇਹ ਥੋੜ੍ਹੀ ਜਿਹੀ ਇੰਟਰਸਟਿੰਗ ਲੱਗਦੀ ਹੈ ਮੈਨੂੰ ਕਹਾਣੀਆਂ, ਜੇ ਬੰਦੇ ਆਉਣ ਟੂਰ ਦੇ ਉੱਤੇ we tell these kind of stories, ਹੈ ਨਾ। ਚਲੋ ਅੱਗੇ ਚੱਲਦੇ ਹਾਂ, ਮੈਂ ਟਾਈਮ ਵੀ ਦੇਖ ਲਵਾਂ ਕਿ ਠੀਕ ਚੱਲਦਾ। ਨੈਕਸਟ ਜਾਂਦੇ ਹਾਂ, ਇੱਥੇ ਨੇੜੇ ਹੀ ਆ, ਹੈ ਨਾ, ਕਿ ਜੇ ਤੁਸੀਂ ਟ੍ਰਫਾਲਗਰ ਸਕੁਏਅਰ ਦੇ ਨਾਲ ਨੌਰਥੰਬਰਲੈਂਡ ਐਵੀਨਿਊ ਅਸੀਂ 10 ਮਿੰਟ ਤੁਰ ਕੇ ਪਹੁੰਚੋ ਤਾਂ ਆਹ ਇੱਕ ਕੋਨੇ ਤੇ ਆਹ ਬਿਲਡਿੰਗ ਆਉਂਦੀ ਆ। ਤੇ ਜੇ ਅਸੀਂ ਦਰਿਆ ਤੋਂ ਦੇਖੋ, ਰਿਵਰ ਟੈਮਸ ਤੋਂ ਦੇਖੋ, ਤਾਂ ਆਹ ਵੱਡੀ ਸਾਰੀ ਬਿਲਡਿੰਗ ਆ, 1880s ਦੀ ਬਣਾਈ ਗਈ ਆ, 1880 ਦੀ ਬਣਾਈ ਗਈ ਆ। ਤੇ ਆਹ ਦੇਖੋ ਇੱਕ ਟਾਵਰ ਆ, ਇਹ ਟਾਵਰ ਦੇ ਵਿੱਚ ਘੁੰਮ ਕੇ ਪੌੜੀਆਂ ਜਾਂਦੀਆਂ ਏਦਾਂ, ਦੇਖੋ ਬਾਹਰੋਂ ਏਦਾਂ ਦਿਸਦਾ ਆ, ਤੇ ਆਹ ਟਾਵਰ ਇੱਥੇ ਐਂਡ ਤੇ ਅੰਦਰ ਜਾ ਕੇ ਏਦਾਂ ਆ। ਇਹ ਬੜੀ ਸ਼ਾਨਦਾਰ ਬਿਲਡਿੰਗ ਆ, ਨੈਸ਼ਨਲ ਲਿਬਰਲ ਕਲੱਬ। ਹੁਣ ਇਹਦੇ ਬਾਰੇ ਮੈਂ 10 ਮਿੰਟ ਮੈਨੂੰ ਲੱਗਦਾ ਗੱਲ ਕਰਨੀ ਪੈਣੀ ਕਾ। ਤੇ ਇਹ ਹੈਗਾ ਵਿਲੀਅਮ ਗਲੈਡਸਟੋਨ, ਇਹਦੀ ਤਸਵੀਰ ਮੈਂ ਲਾਈ ਆ ਸਕਰੀਨ ਤੇ ਇਹ ਯੂਕੇ ਦਾ ਪਹਿਲਾ ਪ੍ਰਾਈਮ ਮਿਨਿਸਟਰ ਹੈ ਜਿਹਨੇ 4 ਵਾਰੀ ਇਹਨੂੰ ਟਰਮ ਮਿਲਿਆ ਸੇਵਾ ਕਰਨ ਦਾ, ਨਾ ਪ੍ਰਾਈਮ ਮਿਨਿਸਟਰ ਦੇ ਤੌਰ ਤੇ। ਪਹਿਲਾਂ 2 ਵਾਰੀ ਕੀਤਾ ਸੀ, ਫਿਰ ਕੋਈ ਹੋਰ ਜਿੱਤੇ ਸੀ ਇਲੈਕਸ਼ਨ, ਫਿਰ ਆ ਗਿਆ 2 ਵਾਰੀ ਹੋਰ ਕਰਨ ਲਈ। ਤੇ ਇਹ ਮੈਨੂੰ ਲੱਗਦਾ ਕੱਲਾ ਯੂਕੇ ਦਾ ਪ੍ਰਾਈਮ ਮਿਨਿਸਟਰ ਹੈ ਜਿਹੜੇ 4 ਵਾਰੀ ਇਹਨੇ ਰਾਜ ਕੀਤਾ ਹੈ ਨਾ, ਹਿਸ ਪਾਰਟੀ ਨੇ ਰਾਜ ਕੀਤਾ। ਜਿਹੜੇ ਸਾਡੇ ਮਸ਼ਹੂਰ ਜਿਹੜੇ ਨਵੇਂ ਆ, ਥੈਚਰ ਜਾਂ ਬਲੇਅਰ ਜਾਂ ਇੱਦਾਂ ਦੇ ਬੰਦੇ, ਇਹਨਾਂ ਨੇ 3 ਵਾਰੀ ਰਾਜ ਕੀਤਾ, 3 ਇਲੈਕਸ਼ਨ ਜਿੱਤੇ, 4 ਕਿਸੇ ਨੇ ਨਹੀਂ ਜਿੱਤਿਆ, ਤੇ 4 ਇਹਨੇ ਜਿੱਤਿਆ ਸੀ। ਤੇ ਮੈਂ ਇਹਦੇ ਤੇ ਸਟ੍ਰੈਸ ਕਰਦਾ ਗੱਲ ਕਰਦੇ, ਜਦੋਂ ਬੰਦਾ 4 ਵਾਰੀ ਜਿੱਤਦਾ ਨਾ, ਉਹਦੀ ਜਿਹੜੀ ਪਾਲਿਸੀਜ਼ ਆ, ਉਹਦੀ ਪਾਰਟੀਜ਼ ਦੀ ਪਾਲਿਸੀਜ਼ ਆ, ਉਹ ਇੱਕ ਕਿਸਮ ਦੀਆਂ they're embedded, they become part of natural being, ਹੈ ਨਾ, politics of the country। ਤਾਂ ਇਹਨਾਂ ਨੇ ਆ ਕੀਤਾ। ਤੇ ਟਾਈਮ ਦੇਖੋ 1880 ਦਾ ਟਾਈਮ ਆ, ਸ਼ਾਨਦਾਰ ਕਲੱਬ ਬਣਾਇਆ। ਤੇ ਉਸ ਟਾਈਮ ਤੇ 2 ਪਾਰਟੀਆਂ ਸੀ ਯੂਕੇ ਦੀਆਂ। ਜਾਂ ਤਾਂ ਜਿਹੜੇ ਸੀ ਜ਼ਿੰਮੇਦਾਰ, ਜਿਹੜੇ ਇਹਨਾਂ ਦੇ ਜਿਹਨਾਂ ਦਾ ਲੈਂਡ ਸੀ, ਉਹ ਸੀ ਕੰਜ਼ਰਵੇਟਿਵ ਤੌਰ ਤੇ ਬਾਕੀ ਸੀਗੇ ਲਿਬਰਲ ਪਾਰਟੀ ਦੇ। ਤੇ ਜੇ ਲਿਬਰਲ ਪਾਰਟੀ ਦਾ ਜਿਹੜਾ ਅਸੀਂ ਮੀਨਿੰਗ ਦੇਖੀਏ, ਉਹ ਸੀਗਾ ਕਿ ਹਰ ਇਨਸਾਨ ਦਾ ਹੱਕ ਹੁੰਦੇ ਆ, ਨੌਲੇਜ ਤੇ ਵਿਧਿਆਨ ਦਾ ਹੱਕ ਵੀ ਹਰ ਨੂੰ ਮਿਲਣਾ, ਭਾਵੇਂ ਗਰੀਬ ਹੋਵੇ ਭਾਵੇਂ ਅਮੀਰ ਹੋਵੇ। ਪਹਿਲਾਂ ਏਦਾਂ ਹੀ ਸੀ ਕਿ ਇਕੱਲੇ ਅਮੀਰ ਪੜ੍ਹ ਸਕਦੇ ਸੀ ਸਕੂਲਾਂ ਦੇ ਵਿੱਚ, ਕਦੇ ਜਿਹੜੇ ਗਰੀਬ ਸੀ ਉਹ ਤਾਂ ਕੰਮ ਹੀ ਜ਼ਿਆਦਾ ਕਰਦੇ ਸੀ। ਛੋਟੇ ਹੁੰਦੇ ਚਾਈਲਡ ਲੇਬਰ, ਫੈਕਟਰੀਆਂ ਬਾਅਦ ਚੋਂ ਆਈਆਂ 1880s ਤੋਂ ਬਾਅਦ ਇੱਥੇ ਲੰਡਨ ਦੇ ਨੇੜੇ ਤੇੜੇ। ਤੇ ਇਸ ਪਾਰਟੀ ਨੇ ਫਿਰ 1910s ਦੇ ਵਿੱਚ ਸਕੂਲਸ ਕੀਤੇ, ਸਲਮਸ ਨੂੰ ਕਲੀਅਰ ਕੀਤਾ, ਈਸਟ ਲੰਡਨ ਦੇ ਵਿੱਚ ਸਕੂਲਸ ਬਣਾਏ, ਭਾਵੇਂ ਰਿਲੀਜੀਅਸ ਤੌਰ ਤੇ ਭਾਵੇਂ ਯੂਨੀਵਰਸਿਟੀਆਂ ਦੇ ਨਾਲ ਅਟੈਚ ਕਰਕੇ ਥਰੂ ਫਿਲੈਂਥਰੋਪੀ। ਤਾਂ ਇਹਦੇ ਕਾਫੀ ਮੈਂ ਇਸ ਜਿਗਸੋ ਦੇ ਪੀਸ ਮੈਂ ਜੁਆਇਨ ਕਰਨ ਦੀ ਕੋਸ਼ਿਸ਼ ਕਰਦਾ ਕਿ ਕਿਉਂ ਇਹ ਚੀਜ਼ਾਂ ਕਿਉਂ ਕਰਦੇ ਸੀ ਇਹ ਲਿਬਰਲ ਪਾਰਟੀ। ਅਤੇ ਇੱਥੇ ਦੇਖੋ ਪੌੜੀਆਂ ਚੜ੍ਹਦੇ ਤੁਹਾਨੂੰ ਤਸਵੀਰਾਂ ਮਿਲਦੀਆਂ, ਹੈ ਨਾ। ਤੇ ਹੁਣ ਇਹ ਪੌੜੀਆਂ ਤੁਸੀਂ ਘੁੰਮੀ ਜਾਓ, ਤੇ ਜਿੱਥੇ ਤੁਸੀਂ ਘੁੰਮੋਗੇ ਇੱਕ ਤਸਵੀਰ ਮਿਲੂਗੀ ਲਿਬਰਲ ਪਾਰਟੀ ਦੇ ਬੰਦੇ ਦੀ, ਉਹਨੇ ਆਹ ਕੀਤਾ ਸੀ ਸੰਸਾਰ ਲਈ, ਉਹਨੇ ਆਹ ਕੀਤਾ ਸੀ ਬੰਦਿਆਂ ਲਈ, ਹੈ ਨਾ। ਤੇ ਜਦੋਂ ਤੁਸੀਂ ਇੱਕਦਮ ਟੌਪ ਤੇ ਜਾਓ ਟਾਵਰ ਤੇ, ਹੈ ਨਾ, ਇੱਥੇ ਤੱਕ ਪਹੁੰਚ ਜਾਓਗੇ ਇਸ ਲੈਵਲ ਤੇ ਤੁਹਾਨੂੰ ਆਹ ਦਿਸਦਾ, ਇਹ ਤਸਵੀਰ ਦਿਸਦੀ ਹੈ। ਹੁਣ ਸਾਰਿਆਂ ਨੂੰ ਇਸ ਜਿਹੜੇ ਕੋਲ ਤੇ ਬੈਠੇ ਉਹਨਾਂ ਨੂੰ ਤਾਂ ਪਤਾ ਹੀ ਆ ਕਿ ਮਹਾਰਾਜਾ ਦਲੀਪ ਸਿੰਘ ਆ। ਇਹ ਜਿਹੜੀ ਅਸਲੀ ਪੇਂਟਿੰਗ ਆ ਇਹਦੀ ਉਹ ਹੈਗੀ ਆ ਓਸਬੋਰਨ ਹਾਊਸ, ਜਿਹੜਾ ਆਈਲ ਆਫ ਵਾਈਟ ਤੇ ਆ। ਪਰ ਜਿਹੜੀ ਇਹ ਹੈਗੀ, ਦਿਸ ਇਜ਼ ਅ ਓਇਲ ਪੇਂਟਿੰਗ ਕਾਪੀ ਫਰਮ ਅਰਾਊਂਡ ਦ ਸੇਮ ਟਾਈਮ। ਤਾਂ ਇਹਦਾ ਮਤਲਬ ਇਹ ਆ ਕਿ ਜਾਂ ਤਾਂ ਜਿਹੜਾ ਪੇਂਟਰ ਸੀ ਵਿੰਟਰ ਹਾਲਟਰ, ਉਹ ਸਿਖਾਉਂਦਾ ਸੀ ਕਿਸੇ ਨੂੰ ਕਿ ਕਿੱਦਾਂ ਬਣਾਉਣੀ ਹੈ, because it's dated 1854, which is the same time that this painting was done।
ਜਦੋਂ ਆਪਣਾ ਪੇਂਟਿੰਗ ਦੀ ਕਾਪੀਆਂ ਬਣਾਉਂਦੇ ਉਹਦੇ ਸਟੂਡੈਂਟਸ ਬਣਾਉਂਦੇ, ਐਂਡ ਦਿਸ ਮੇ ਬੀ ਵਨ ਆਫ ਦੋਜ਼। ਓਰੀਜਨਲ ਹੈਗੀ ਦਰਬਾਰ ਦੇ ਵਿੱਚ ਨਾ, ਇਸ ਕੋਲ ਦਾ ਦਰਬਾਰ ਇਨ ਔਸਬੋਰਨ ਹਾਊਸ। ਚਲੋ ਉੱਪਰ ਪਹੁੰਚਦੇ ਹਾਂ, ਟੌਪ ਤੇ ਜਾ ਕੇ ਆਹ ਪੇਂਟਿੰਗ ਆ, ਇਹ ਵੀ ਹੁਣ ਇੱਕ ਜਿਗਸੋ, ਇੱਕ ਕਹਾਣੀ ਦਾ ਪੀਸ ਆ। ਤੇ ਅਸੀਂ ਟੂਰਸ ਲੈ ਕੇ ਜਾਂਦੇ ਗਰੁੱਪਸ ਨੂੰ ਇੱਥੇ ਕਿ ਦੇਖੋ ਜੀ ਦਲੀਪ ਸਿੰਘ ਦੀ ਪੇਂਟਿੰਗ ਨੈਸ਼ਨਲ ਲਿਬਰਲ ਕਲੱਬ ਦੇ ਹੈੱਡਕੁਆਰਟਰਸ ਦੇ ਵਿੱਚ ਪਈ ਆ। ਕਹਾਣੀ ਹੁਣ ਅਸੀਂ ਜੋੜ ਕੇ ਦੇਖੀ ਹੈ। ਹੁਣ ਜਦੋਂ ਅਸੀਂ ਇੱਕਦਮ ਉੱਤੇ ਜਾਂਦੇ ਤਾਂ ਇੱਕ ਹੈਗੀ ਕੁਈਨ ਵਿਕਟੋਰੀਆ ਦੀ ਪੇਂਟਿੰਗ, ਇੱਕ ਹੈਗੀ ਪ੍ਰਿੰਸ ਐਲਬਰਟ ਦੀ ਪੇਂਟਿੰਗ, ਇੱਕ ਹੈਗੀ ਦਲੀਪ ਸਿੰਘ ਦੀ ਪੇਂਟਿੰਗ, ਤੇ ਇੱਕ ਹੈਗੀ ਇਹਦੀ ਪੇਂਟਿੰਗ। ਇਹ ਹੈਗਾ ਕੈਪਟਨ ਕੋਲਿਨ ਮੈਕੈਂਜ਼ੀ, ਤੇ ਕੈਪਟਨ ਕੋਲਿਨ ਮੈਕੈਂਜ਼ੀ ਨੇ ਇਹ ਤਸਵੀਰ ਕਾਬੁਲ ਦੀ ਆ। ਕਾਬੁਲ 'ਚ ਅਟਾਇਰ ਉਹਨੇ ਕਾਬੁਲੀਅਤ ਪਾਇਆ ਹੈ, ਕੱਪੜੇ ਉਹਦੇ ਕਾਬੁਲੀਅਤ, ਹਿੰਦੀ ਪੜ੍ਹ ਲੈਂਦਾ ਸੀ, ਪੰਜਾਬੀ, ਗੁਰਮੁਖੀ, ਇਹ ਸੰਸਕ੍ਰਿਤ, ਉਰਦੂ, ਜੰਮਿਆ ਹੀ ਉੱਥੇ ਇੰਡੀਆ ਦਾ ਹੀ ਸੀ, ਤਾਂ ਇਹ ਭਾਸ਼ਾ ਸਾਰੀ ਜਾਣਦਾ ਸੀ। ਤੇ ਦੇਖੋ ਇੱਕ ਕਿਸਮ ਤੇ ਦਲੀਪ ਸਿੰਘ ਦੀ ਪੇਂਟਿੰਗ ਆ, ਤੇ ਨਾਲ ਹੀ ਇਹਦੀ ਪੇਂਟਿੰਗ ਆ, ਤੇ ਨਾਲ ਹੀ ਕੁਈਨ ਵਿਕਟੋਰੀਆ ਦੀ ਆ, ਤੇ ਨਾਲ ਹੀ ਪ੍ਰਿੰਸ ਐਲਬਰਟ ਦੀ ਆ। ਤੇ ਇਹ ਹੈਗਾ ਲਿਬਰਲ ਪਾਰਟੀ ਦਾ ਹੈੱਡਕੁਆਰਟਰਸ। ਤੇ ਬਾਕੀ ਜਿਹੜੇ ਸਾਰੇ MPs, ਪੋਲੀਟੀਸ਼ੀਅਨਸ, ਲੋਰਡਸ, ਉਹਨਾਂ ਦੀ ਪੌੜੀਆਂ ਤੇ ਆ। ਤੇ ਇਹ ਵੀ ਫਿਰ ਮੈਨੂੰ ਸੋਚਣਾ ਪੈਂਦਾ ਰਿਸਰਚ ਦੇ ਤੌਰ ਤੇ ਕਿ ਕੀ ਕਹਾਣੀਆਂ। ਤੇ ਮੈਨੂੰ ਪਤਾ ਇਸ ਕੋਲ ਤੇ ਮਈ ਵੀ ਜਾਂ ਬਾਅਦ ਚੋਂ ਤੁਹਾਡੇ ਪ੍ਰੋਫੈਸਰਸ ਇੰਡੀਆ ਦੇ ਵਿੱਚ ਕਾਫੀ ਨੌਲੇਜ ਹੈਗੀ ਉਹਨਾਂ ਨੂੰ ਬੁੱਕਾਂ ਦੀ, ਪਰ ਆਈ ਐਮ ਇੰਟਰਸਟਿਡ ਇਨ ਦਿਸ ਜੈਂਟਲਮੈਨ। ਇਹਦਾ ਕਬਰ ਵੀ ਮੈਂ ਲੱਭ ਲਿਆ ਸਕਾਟਲੈਂਡ ਦੇ ਵਿੱਚ, ਇਹਦੀ ਲਾਈਫ ਸਟੋਰੀ ਵੀ ਲੱਭ ਲਈ ਹੈ। ਤੇ ਇੱਕ ਦੋ ਹਿਸਟੋਰੀਅਨਸ ਨੇ ਮੈਨੂੰ ਦੱਸਿਆ ਕਿ ਇਹ ਜਿਹੜਾ ਇਨਸਾਨ ਹੈ, ਇਹਨੇ ਪਹਿਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਕਾਪੀ UK ਵਿੱਚ ਲੈ ਕੇ ਆਏ ਸੀ, ਪੜ੍ਹ ਵੀ ਲੈਂਦੇ ਸੀ ਉਸ, ਨਾਟ ਦੀ ਇੰਗਲਿਸ਼ ਕਾਪੀ, ਗੁਰਮੁਖੀ ਦੀ, ਹੈ ਨਾ। ਇੰਗਲਿਸ਼ ਦੀ ਕਾਪੀ ਕੇਮ ਲੇਟਰ, ਜਦੋਂ ਟ੍ਰਾਂਸਲੇਸ਼ਨਸ ਤਾਂ ਲੇਟਰ ਸੀ। ਚਲੋ ਆ ਦੇਖੋ ਲਿਬਰਲ ਕਲੱਬ ਤੇ ਪਹੁੰਚ ਗਏ ਅਸੀਂ ਪੌੜੀਆਂ ਤੇ ਉੱਤੇ, ਤੇ ਦੇਖੋ ਘੁੰਮਦੇ ਫਿਰਦੇ ਸਾਨੂੰ ਮਿਲਦੀ ਕੁਈਨ ਵਿਕਟੋਰੀਆ ਤੇ ਪ੍ਰਿੰਸ ਐਲਬਰਟ, ਉਹਦੇ ਫੋਟੋਆਂ ਮੈਂ ਲਾਈਆਂ ਨਹੀਂ। ਤੇ ਫਿਰ ਮਿਲਦਾ ਦਲੀਪ ਸਿੰਘ, ਤੇ ਫਿਰ ਮਿਲਦਾ ਕੈਪਟਨ ਕੋਲਿਨ ਮੈਕੈਂਜ਼ੀ। ਤੇ ਜੇ ਹੁਣ ਮੈਂ ਆਪਣੀ ਸੋਚ ਤੁਹਾਡੇ ਨਾਲ ਸ਼ੇਅਰ ਹੀ ਕਰ ਲਵਾਂ ਥੋੜ੍ਹੀ ਜਿਹੀ, ਤੇ ਫਿਰ ਇਹੀ ਮੈਂ ਹੁਣ ਕਾਫੀ ਵਾਰੀ ਇੱਥੇ ਟੂਰਸ ਗਰੁੱਪ ਲੈ ਕੇ ਗਿਆ, ਕਾਫੀ ਬੰਦਿਆਂ ਨਾਲ ਗੱਲ ਕੀਤੀ ਹੈ। ਤੇ ਗੌਰਮੈਂਟ ਵਿੱਚ ਵੀ ਸਾਡੀ ਨੌਕਰੀ ਚੱਲਦੀ ਹੁੰਦੀ ਸੀ ਇੱਥੇ, ਕਿ ਜਿਹੜੇ ਸਰਕਾਰ ਇੱਥੇ UK ਦਾ ਨਾ, ਉਹ ਇੱਦਾਂ ਦਾ ਸਰਕਾਰ ਹੈ ਕਿ ਓਰੀਜਨਲ ਆਈਡੀਆ ਪਹਿਲਾਂ ਹੁੰਦੇ ਸੀ, ਪਰ ਅੱਜ ਕੱਲ੍ਹ ਤਾਂ ਉਹ ਬਲੂ ਪ੍ਰਿੰਟ ਕਿਤੇ ਹੋਰ ਲੱਭਦੇ ਆ। ਹੁਣ ਇੱਥੇ ਜਾਣਿਆ ਹੈ ਕਿ ਜੇ ਤੁਸੀਂ ਬੱਚਿਆਂ ਨਾਲ ਕੰਮ ਕਰਨਾ ਪਏ, ਤੁਸੀਂ ਸਵੀਡਨ, ਫਿਨਲੈਂਡ ਦੀ ਪਾਲਿਸੀ ਦੇਖੋ। ਜੇ ਤੁਸੀਂ ਕ੍ਰਾਈਮ ਦੇ ਬਾਰੇ ਕੰਮ ਕਰਨਾ ਪਏ, ਨਿਊਯਾਰਕ ਦੇਖੋ, ਸ਼ਿਕਾਗੋ ਦੇਖੋ, ਕੀ ਸਕਸੈਸਫੁਲ ਉੱਥੇ ਦੀ ਪਾਲਿਸੀ, ਫਿਰ ਉਹਨੂੰ ਇੱਥੇ ਲੈ ਕੇ ਆਇਆ। ਤੇ ਮੇਰੇ ਦਿਮਾਗ ਵਿੱਚ ਇਹੀ ਫੀਲਿੰਗ ਹੈ ਕਿ ਦੇਖੋ ਗਲੈਡਸਟੋਨ ਨੇ ਜਿਹੜੀ ਉਹਦੀ ਪਾਲਿਸੀ ਸੀ, ਜਿਹੜੀ ਉਹਦੀ ਨਵੀਂ ਪਾਰਟੀ ਸੀ, ਨਵਾਂ ਹੈੱਡਕੁਆਰਟਰ ਬਣਿਆ ਸੀ, ਕਿ 1880s ਦੇ ਵਿੱਚ ਜਿਹੜਾ ਉਹਨਾਂ ਦਾ ਵਿਜ਼ਨ ਸੀ, ਕਿੱਥੇ ਦੁਨੀਆ ਦੇ ਵਿੱਚ ਸੀ। ਤੇ ਪੰਜਾਬ ਦੇ ਵਿੱਚ ਤਾਂ ਸੀਗਾ, ਉਹ ਤਾਂ ਲਿਖਿਆ ਸੀ ਗੋਰਿਆਂ ਨੇ ਉਹਦੇ ਬਾਰੇ। ਤਾਂ ਇੱਕ ਤੌਰ ਤੇ ਫਿਰ ਦਲੀਪ ਸਿੰਘ ਦੀ ਪੇਂਟਿੰਗ ਲਾਤੀ ਕਿ ਚਲੋ ਇਹ ਛੋਟੀ ਤੌਰ ਦੇ ਵਿੱਚ ਦੱਸਿਆ ਗਿਆ ਹੈ ਕਿ ਲਾਹੌਰ ਵੀ ਇਹਨਾਂ ਦੇ ਜਾਣਦੇ ਸੀ, ਲਾਹੌਰ ਦੇ ਬਾਰੇ ਪਤਾ ਸੀ ਕਿ ਗਵਰਨਮੈਂਟ ਕਿੱਦਾਂ, ਰਣਜੀਤ ਸਿੰਘ ਦਾ ਸਿੱਖ ਐਮਪਾਇਰ ਜੋ ਅਸੀਂ ਕਿੰਗਡਮ ਆਫ ਲਾਹੌਰ ਕਹਿੰਦੇ ਆ, ਜ਼ਿਆਦਾਤਰ ਹੁਣ ਮੈਨੂੰ ਯਾਦ ਹੈ ਇਟਸ ਕਿੰਗਡਮ ਆਫ ਲਾਹੌਰ। ਤੇ ਕਿਸ ਤੌਰ ਤੇ ਉਹ ਮੈਨੇਜ ਕਰਦੇ ਸੀ, what was the progress patterns। ਕਿ ਲਿਬਰਲ ਪਾਰਟੀ ਨੇ ਵੀ ਇਹੀ ਕੀਤਾ ਸੀ ਕਿ ਹਰ ਇਨਸਾਨ ਭਾਵੇਂ ਅਮੀਰ ਹੋਵੇ ਭਾਵੇਂ ਗਰੀਬ ਹੋਵੇ, ਉਹ ਵੀ ਸਾਡੀ ਗਵਰਨਮੈਂਟ ਦੇ ਵਿੱਚ ਪੋਜੀਸ਼ਨ ਲੈ ਸਕਦਾ ਹੈ। ਤੇ ਫਿਰ ਜਦੋਂ ਕੋਲਿਨ ਮੈਕੈਂਜ਼ੀ ਦੀ ਜਗ੍ਹਾ ਆ ਜਾਂਦੀ ਸਾਈਡ ਤੇ, ਉਹ ਵੀ ਮੇਬੀ ਹੀ ਵਾਸ ਅ ਪਾਲਿਸੀ ਥਿੰਕਰ, ਮੇਬੀ ਹੀ ਵਾਸ ਟਰਾਈਂਗ ਟੂ ਇਨਫਲੂਐਂਸ ਪਾਲਿਸੀ ਇਨ ਦ ਲਿਬਰਲ ਕਲੱਬ। ਤੇ ਇਸ ਤੌਰ ਤੇ ਜਦੋਂ ਮੈਂ ਪੌੜੀਆਂ ਘੁੰਮਦਾ ਉੱਪਰ ਪਹੁੰਚਦਾ ਹੁੰਦਾ, ਮੈਨੂੰ ਇਹੀ ਹੁੰਦਾ ਕਿ ਯਾਰ ਇੱਥੇ ਥੋੜ੍ਹੀ ਜਿਹੀ ਧੰਨਵਾਦੀ ਕੀਤੀ ਆ ਪੰਜਾਬ ਦੀ, ਹੈ ਨਾ, ਭਾਵੇਂ ਦੱਸਿਆ ਨਹੀਂ ਕਿਸੇ ਨੂੰ, ਪਰ ਆਪਣੇ ਤੌਰ ਤੇ ਕੀਤੀ ਆ। ਚਲੋ ਦੇਖਦੇ ਹਾਂ ਅੱਗੇ ਜਾ ਕੇ। 4:35 ਹੋ ਗਏ, ਤਾਂ ਅਗਲੇ ਪਾਸੇ ਅਸੀਂ ਜਾਂਦੇ ਹਾਂ 2 ਸਕਰੀਨਾਂ ਤੋਂ। ਇੱਥੇ ਹੁਣ ਜਦੋਂ ਤੁਸੀਂ ਲੰਡਨ ਆਉਂਦੇ ਆ, ਤੁਸੀਂ ਜਾਂਦੇ ਆ ਸੈਲਫਰਿਜਸ, ਜੋ ਇੱਕ ਮਸ਼ਹੂਰ ਦੁਕਾਨ ਆ, ਬੜੀ ਆਰਟ ਡੈਕੋ ਸਟਾਈਲ ਦੇ ਵਿੱਚ ਡਿਪਾਰਟਮੈਂਟ ਸਟੋਰ ਬਣਿਆ ਹੈ। ਉਹਦੇ ਪਿੱਛੇ ਹੀ ਤੁਹਾਨੂੰ 5 ਮਿੰਟ ਤੁਰਨ ਦਾ ਰਸਤਾ ਹੀ ਆ ਕਿ ਇੱਕ ਹੈਗਾ ਹਾਰਟਫੋਰਡ ਹਾਊਸ, ਮੈਨਚੈਸਟਰ ਸਕੁਏਅਰ। ਤੇ ਇੱਥੇ ਹੈਗਾ ਸ਼ਸਤਰਾਂ ਦਾ ਅਜਾਇਬ ਘਰ, ਜਿਹੜੇ ਸਾਡੇ ਦੁਨੀਆ ਦੇ ਸ਼ਸਤਰ ਇਕੱਠੇ ਕੀਤੇ ਗਏ ਸੀ ਇਹ ਫੈਮਿਲੀ ਨੇ। ਤੇ ਸਿੱਖਾਂ ਦਾ ਸ਼ਸਤਰ ਦਾ ਕਲੈਕਸ਼ਨ ਇਹਨਾਂ ਕੋਲ ਕਾਫੀ ਜ਼ਿਆਦਾ ਇੱਥੇ ਹੁਣ ਸੰਭਾਲਿਆ। ਤੇ ਇੱਕ ਸ਼ਸਤਰ ਮੈਂ ਤੁਹਾਨੂੰ ਦਿਖਾਵਾਂਗਾ, ਇਹ ਵਾਲਾ। ਇਹ ਹੈ ਇੱਕ ਸ਼ਮਸ਼ੀਰ ਮਹਾਰਾਜਾ ਰਣਜੀਤ ਸਿੰਘ ਦੀ। ਐਕਸਕਿਊਜ਼ ਮੀ ਰਵ ਜੀ, ਹਾਂਜੀ ਸੌਰੀ,
ਮੈਂ ਇੰਟਰਪਟ ਕੀਤਾ। ਇਹ ਨੀਚੇ ਨਾ ਇੱਕ ਬਾਰ ਆ ਰਹੀ, ਉਹਦੇ ਉੱਪਰ ਹਾਈਡ ਲਿਖਿਆ ਹੋਏਗਾ, ਤੁਸੀਂ ਉਹਨੂੰ ਹਾਈਡ ਕਰ ਦਿਓ ਤਾਂ ਕਿ ਅਸੀਂ ਉਹ ਪ੍ਰੈਜੈਂਟੇਸ਼ਨ ਦੇ ਵਿੱਚ ਕੁਝ ਆਰਟੀਫੈਕਟਸ ਜਿਹੜੇ ਨੇ ਨਾ ਕਿਹੜਾ ਇਹ ਵਾਲਾ? ਹਾਂ ਠੀਕ ਹੈ ਹਾਂ ਯੈਸ ਥੈਂਕ ਯੂ ਜੀ ਜਾਰੀ ਰੱਖੋ। ਸੌਰੀ ਭਾਜੀ। ਹਾਂ ਇੱਥੋਂ ਸ਼ੁਰੂ ਕਰਨਾ ਸੀ। ਆਹ ਹੈ ਵਾਲਿਸ ਕਲੈਕਸ਼ਨ, ਇਹ ਹੈ ਹਾਰਟਫੋਰਡ ਹਾਊਸ ਮੈਨਚੈਸਟਰ ਸਕੁਆਇਰ ਦੇ ਵਿੱਚ। ਇਹ ਵੀ ਦੇਖੋ ਫ੍ਰੀ ਆ ਜਾਣ ਨੂੰ, ਦੇਖਣ ਨੂੰ ਹੈ ਨਾ, ਬੜਾ ਸ਼ਾਨਦਾਰ ਘਰ ਆ, 1800s ਦਾ ਬਣਿਆ ਤੇ ਵਿੱਚ ਕਲੈਕਸ਼ਨਸ ਕਾਫੀ ਰੱਖੇ ਆ। ਤੇ ਇੱਥੇ ਇੱਕ ਕਲੈਕਸ਼ਨ ਇਹਨਾਂ ਨੇ ਰੱਖਿਆ ਹੈ ਮਹਾਰਾਜਾ ਰਣਜੀਤ ਸਿੰਘ ਦਾ, ਤੇ ਇੱਥੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਮਸ਼ੀਰ ਆ। ਹੁਣ ਕੁਰਸੀ ਤਾਂ ਅਸੀਂ ਦੇਖ ਲੈਂਦੇ ਵਿਕਟੋਰੀਅਨ ਐਲਬਰਟ ਮਿਊਜ਼ੀਅਮ ਤੇ, ਪਰ ਛੋਟੀ ਮੋਟੀ ਹੋਰ ਚੀਜ਼ਾਂ ਵੀ ਇਹਨਾਂ ਨੇ ਸੰਭਾਲ ਕੇ ਰੱਖੀਆਂ ਇੱਥੇ, ਤੇ ਇਹ ਵੀ ਡਿਸਪਲੇ ਤੇ ਰੱਖਿਆ ਹੈ। ਸੋਨੇ ਦਾ ਸ਼ਮਸ਼ੀਰ, ਵੂਡ ਸਟੀਲ ਦਾ ਬਲੇਡ ਤੇ ਡਾਇਮੰਡਸ ਦਾ ਇਹਨਾਂ ਨੇ ਜੋ ਮੈਦਾਨ ਆ ਸ਼ਮਸ਼ੀਰ ਦਾ। ਤੇ ਇਫ ਵੀ ਲੁੱਕ ਕਲੋਜ਼ਲੀ ਕਲੋਸ ਅਪ ਤੇ ਉਹਨਾਂ ਦੀ ਆਪਣੀਆਂ ਫੋਟੋਆਂ ਆ। ਤੇ ਆਹ ਦੇਖੋ ਇਹ ਲਾਇਨ ਆਫ ਪੰਜਾਬ ਜਿਹਨੂੰ ਰਣਜੀਤ ਸਿੰਘ ਨੂੰ ਕਹਿੰਦੇ ਸੀ, ਉਹ ਐਮਬਲਮ ਇੱਥੇ ਬਣਾਇਆ ਗਿਆ ਹੈ, ਸ਼ਮਸ਼ੀਰ ਇੱਥੇ ਤੇ ਇਹ ਕਾਰਡਗਰੀ ਇੱਥੇ। ਸੋ ਇਹ ਵੀ ਉਹਨਾਂ ਕੋਲ ਹੋਰ ਵੀ ਸਿੱਖਾਂ ਦੇ ਸ਼ਸਤਰ ਦਾ ਸਮਾਨ, ਪਰ ਮੈਨੂੰ ਜ਼ਿਆਦਾ ਸ਼ੌਂਕ ਸੀ ਤੁਹਾਨੂੰ ਆਹ ਦਿਖਾਉਣ ਦਾ। ਇਹ ਵੀ ਫ੍ਰੀ ਚ ਤੁਸੀਂ ਦੇਖ ਸਕਦੇ ਹੋ। ਨੈਕਸਟ ਜਗ੍ਹਾ ਵੀ ਵਿਲ ਮੂਵ ਔਨ to here। ਦੇਖੋ ਮੈਂ ਤੁਹਾਨੂੰ 2-3 ਜਗ੍ਹਾ ਲੈ ਕੇ ਗਿਆ ਜਿਹੜਾ ਇਟਸ ਲੈਸ ਵੈਲ ਨੋਨ ਹੈ ਨਾ, ਘੱਟ ਜਾਣਕਾਰੀ ਹੈ ਬਸ ਬਾਰੇ। ਤਾਂ ਨੈਸ਼ਨਲ ਲਿਬਰਲ ਕਲੱਬ ਦਾ ਤਾਂ ਅਨਡਾਕੂਮੈਂਟਡ ਹੀ ਸੀ ਹੈ ਨਾ, ਪਰ ਇਹ ਤਾਂ ਸਾਰਿਆਂ ਨੂੰ ਪੰਜਾਬ ਦੇ ਬਾਰੇ ਨੂੰ ਪਤਾ। ਕੈਕਸਟਨ ਹਾਲ ਦੇਖੋ, ਫਿਲਮਾਂ 'ਚ ਕੈਕਸਟਨ ਹਾਲ, ਗਾਣਿਆਂ 'ਚ ਕੈਕਸਟਨ ਹਾਲ, ਤੇ ਉਹ ਜਗ੍ਹਾ ਉਹੀ ਆ ਜਿੱਥੇ ਊਧਮ ਸਿੰਘ ਨੇ ਸਰ ਮਾਈਕਲ ਓਡਵਾਇਰ ਨੂੰ ਅੰਮ੍ਰਿਤਸਰ ਦੇ ਜਲਿਆਂਵਾਲੇ ਬਾਗ ਦਾ ਬਦਲਾ ਲਿਆ ਸੀ 1940 ਵਿੱਚ। ਹੁਣ ਦੇਖੋ ਇਹਦੇ ਪਿੱਛੇ ਜਿਹੜੇ ਹੋਲ ਸੀਗੇ ਉਹ ਤਾਂ ਢਾਹ ਤੇ ਗਏ, ਪਰ ਜਿਹੜੀ ਫਰੰਟ ਆ ਉਹ ਪ੍ਰੋਟੈਕਟਡ ਆ ਨਾ। ਤਾਂ ਜਿਨ੍ਹਾਂ ਦੇ ਵੀ ਫਲੈਟਸ ਆ ਪਿੱਛੇ, ਉਹ ਇਸ ਐਂਟਰੈਂਸ ਦੇ ਤੌਰ ਤੇ ਅੰਦਰ ਆਉਂਦੇ ਆ ਤੇ ਆਪਣੇ ਆਪਣੇ ਫਲੈਟਸ ਪਿੱਛੇ ਬਣਾਏ ਗਏ ਆ। ਉਹ ਕੱਟਿਆ ਗਿਆ ਨਾ, ਬਿਲਡਿੰਗ ਤਾਂ ਰਹੀ ਨਹੀਂ ਜਿੱਦਾਂ 1940 ਚ ਸੀ, ਇਹ ਕੱਟੀ ਗਈ ਆ। ਪਰ ਜਿਹੜਾ ਫਰੰਟ ਐਂਟਰੈਂਸ ਆ ਉਹ ਲਿਸਟਡ ਆ, ਪ੍ਰੋਟੈਕਟਡ ਆ, ਤੇ ਪਿੱਛੇ ਤਾਂ ਆਮ ਸਕੁਆਇਰ ਡੱਬਾ ਬਣਿਆ ਆ। ਕੈਕਸਟਨ ਹਾਲ ਦੇ ਥੋੜੀ ਬਹੁਤੀ ਜਾਣਕਾਰੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਸੀ, ਕਿਉਂਕਿ ਇਹਦੀ ਕਹਾਣੀ ਕੱਲੀ 1940 ਦੀ ਨਹੀਂ ਆ, ਇਹ 13 ਮਾਰਚ 1940 ਦੀ ਕੱਲੀ ਉਹ ਨਹੀਂ ਆ ਸਿੱਖਾਂ ਲਈ ਜਾਂ ਪੰਜਾਬ ਦੀ ਹਿਸਟਰੀ ਜੋ ਆ। ਮੈਂ ਤੁਹਾਨੂੰ ਲੈ ਕੇ ਜਾਊਂਗਾ 1908 ਤੱਕ। ਤੇ 1908 ਜਿਹੜਾ ਇਹ ਬੰਦਾ ਆਮ ਸ਼ੋਰ ਜਿਹੜੇ ਪ੍ਰੋਫੈਸਰ ਆ ਜਾਣਦੇ ਆ ਕਿ ਵੀਰ ਸਰਵਾਕਰ ਲੰਡਨ 'ਚ ਸੀਗਾ 1908 ਦੇ ਵਿੱਚ। ਤੇ ਡਾਕੂਮੈਂਟਡ ਨਿਊਜ਼ਪੇਪਰ ਦੇ ਵਿੱਚ ਲਿਖਿਆ ਗਿਆ ਹੈ ਕਿ ਉਹਨੇ ਗੁਰਪੁਰਬ ਤਾਂ ਨਹੀਂ ਸੀ, ਸੈਲੀਬ੍ਰੇਸ਼ਨ ਹੀ ਕਹਾਂਗਾ, ਲੈਕਚਰ ਦਿੱਤਾ ਗਿਆ ਸੀ ਗੁਰੂ ਗੋਬਿੰਦ ਸਿੰਘ ਦੇ ਬਾਰੇ ਕੈਕਸਟਨ ਹਾਲ ਦੇ ਵਿੱਚ 29 ਦਸੰਬਰ 1908। ਤੇ ਲਿਖਿਆ ਗਿਆ ਸੀ ਨਿਊਜ਼ਪੇਪਰਸ ਦੇ ਵਿੱਚ ਕਿ ਸੈਲੀਬ੍ਰੇਸ਼ਨ ਆਫ ਦ ਬਰਥਡੇ ਆਫ ਗੁਰੂ ਗੋਬਿੰਦ ਸਿੰਘ। ਦੇਖੋ ਜਨਵਰੀ 'ਚ ਅਸੀਂ ਮਨਾਉਂਦੇ ਹਾਂ ਗੁਰਪੁਰਬ, ਪਰ 1908 ਦੇ ਵਿੱਚ 113 ਸਾਲ ਪਹਿਲਾਂ ਇਹ ਪਹਿਲੀ ਮੈਂ ਲੱਭੀ ਹੈ ਕੈਕਸਟਨ ਹਾਲ ਦੇ ਵਿੱਚ ਕਿ ਕੀ ਲਿੰਕ ਆ ਸਿੱਖਾਂ ਦੇ ਨਾਲ। ਉੱਦਾਂ ਤਾਂ ਵੀਰ ਸਰਵਾਕਰ is not popular in terms of his later work, ਜਿਹੜਾ ਹਿੰਦੂਤਵ ideology ਜਿਹੜੀ he's credited with that, but ਉਸ time ਤੇ I think he saw Guru Gobind Singh Ji more as a freedom fighter, and while he was developing his thinking on that Caxton Hall ਤੇ ਉਹਨਾਂ ਨੇ ਮਨਾਇਆ ਸੀ ਲੈਕਚਰ ਦੇ ਤੌਰ ਤੇ। ਫਿਰ ਅਸੀਂ ਜਾਵਾਂਗੇ 1910s, ਇਹ ਸੀ 1908। 1910 ਤੋਂ ਲੈ ਕੇ 1920 ਤੱਕ ਆ ਹੈਗੀ ਫੋਟੋ ਕੈਕਸਟਨ ਹਾਲ ਦੇ ਵਿੱਚ ਹੀ, ਜਿਹਨੂੰ ਅਸੀਂ ਕਹਿੰਦੇ ਮਹਿਲਾਂ ਦਾ ਪਾਰਲੀਮੈਂਟ। ਹੁਣ ਪਾਰਲੀਮੈਂਟ ਹੈਗਾ ਨਿਕਲ ਕੇ 10 ਮਿੰਟ ਦੂਰ ਆ ਕੈਕਸਟਨ ਹਾਲ ਚੋਂ ਨਾ, ਸਟ੍ਰੇਟ ਰੋਡ ਔਨ ਵਿਕਟੋਰੀਆ ਸਟਰੀਟ। ਪਰ ਉਦੋਂ ਨਾ ਹੱਕ ਸੀ ਮਹਿਲਾ ਕੋ, ਇਸਤਰੀਆਂ ਕੋ ਕਿ ਤੁਸੀਂ ਵੋਟ ਦੇ ਸਕਦੇ, ਨਾ ਹੱਕ ਸੀ MP ਬਣਨ ਦਾ ਜਾਂ ਕੁਛ ਏਦਾਂ ਦੇ। ਤੇ ਇਹ ਕਾਫੀ ਜਿਹੜਾ ਅੰਦੋਲਨ ਸੀ ਕਾਫੀ ਲੰਬਾ ਸੀ। ਤੇ ਇੱਥੇ ਵਿਮਨਸ ਪਾਰਲੀਮੈਂਟ ਕੈਕਸਟਨ ਹਾਲ ਵਿੱਚ ਲਗਾਈ ਜਾਂਦੀ ਸੀ, ਤੇ ਇਸ ਵਿੱਚ ਪ੍ਰਿੰਸੈਸ ਸਫੀਆ ਦਲੀਪ ਸਿੰਘ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਗ੍ਰੈਂਡ ਡਾਟਰ ਤੇ ਦਲੀਪ ਸਿੰਘ ਦੀ ਲੜਕੀ ਸੀ, ਉਹਦਾ ਕਾਫੀ ਵੱਡਾ ਹਿੱਸਾ ਸੀ ਇਸ ਅੰਦੋਲਨ ਦੇ ਵਿੱਚ। ਤੇ ਉਹ ਇਸ ਫੋਟੋ ਦੇ ਵਿੱਚ ਇੱਥੇ ਖੜੀ ਹੈ, ਬਾਲਕਨੀ ਤੇ ਲਿਖਿਆ ਗਿਆ ਹੈ ਕਿ ਸਫਾਇਆ ਦਲੀਪ ਸਿੰਘ ਇੱਥੇ ਖੜੀ ਆ। ਇੱਕ ਹੋਰ ਸੋਰਸ ਦੇ ਵਿੱਚ ਕਿਹਾ ਮੈਨੂੰ ਕਿ ਇੱਥੇ ਬੈਠੀ ਆ, ਪਰ ਮੈਨੂੰ ਹਜੇ ਤੱਕ ਲੱਭੀ ਨਹੀਂ, ਇਹਦੀ ਸ਼ਕਲ ਤਾਂ ਇੱਥੇ ਮਿਲਦੀ ਹੈ। ਚਲੋ ਦੇਖਦੇ ਹਾਂ। ਪਰ ਇਹਦਾ ਹੁਣ ਦੇਖੋ ਪਾਰਲੀਮੈਂਟ ਚੱਲਦੀ ਸੀ, ਵਿਮਨਸ ਪਾਰਲੀਮੈਂਟ, ਇੱਥੇ ਆਪਣੀ ਮੀਟਿੰਗ ਸਟ੍ਰੈਟਜੀ ਬਣਾ ਕੇ ਫਿਰ ਜਾਂਦੇ ਸੀ ਵੈਸਟਮਿੰਸਟਰ, ਜਿਹੜਾ
ਸਾਰਾ ਨੂੰ ਪਤਾ ਹੀ ਆ, ਬਿਗ ਬੈਨ ਦੇ ਨੇੜੇ ਹਨਾ, ਟਾਵਰ ਪਾਰਲੀਮੈਂਟ ਦੀ ਬਿਲਡਿੰਗ ਤੇ ਇਹ ਜਿਹੜੀ ਰਾਜਨੀਤਿਕ ਲਹਿਰ ਸੀ ਇਹ ਇਸਤਰੀਆਂ ਨੇ ਬਹੁਤ ਲੰਬੀ ਦੇਰ ਤੱਕ ਕੀਤੀ ਤੇ 1918 ਦੇ ਵਿੱਚ ਇਹਨਾਂ ਨੂੰ ਸ਼ੁਰੂ ਹੋਇਆ ਰੈਪਰੈਜ਼ੈਂਟੇਸ਼ਨ, ਟੈਕਸ ਸਿਸਟਮ ਦੇ ਵਿੱਚ ਰੈਪਰੈਜ਼ੈਂਟੇਸ਼ਨ ਮਿਲਣਾ। ਫਿਰ ਵੀ ਕਾਫੀ ਲੰਬਾ ਸੀ ਵੋਟ ਦੇ ਤੱਕ ਨਾ, ਵੋਟ ਤੱਕ ਜਾਣ ਦਾ 1928 ਤੱਕ। ਤੇ ਹੁਣ ਜਦੋਂ ਤੁਸੀਂ ਵੈਸਟਮਿੰਸਟਰ ਸਕੁਆਇਰ ਦੇ ਸਾਹਮਣੇ ਜਾਓ, ਪਾਰਲੀਮੈਂਟ ਦੇ ਸਾਹਮਣੇ, ਹੁਣ ਇਹ ਸਟੈਚੂ ਬਣਾਇਆ ਗਿਆ ਹੈ ਮਿਲੀਸੈਂਟ ਗੈਰਟ ਫੋਸੈਟ। ਜਿਹੜੀ ਮਿਲੀਸੈਂਟ ਗੈਰਟ ਫੋਸੈਟ ਇਹ ਥੋੜੀ ਲੈਸ ਵਾਇਲੈਂਟ ਸਟ੍ਰੈਟਜੀ ਸੀ ਉਹਦੀ ਹੈ ਨਾ, ਤੇ ਉਹਦਾ ਇਹ ਲਿਖਿਆ courage calls to courage everywhere। ਤੇ ਇਹਦਾ ਸਟੈਚੂ 100 ਸਾਲ ਮਨਾਉਣ ਲਈ 2018 ਵਿੱਚ ਬਣਾਇਆ ਗਿਆ ਸੀ। ਤੇ ਦੇਖੋ ਹੁਣ ਇਹਦੇ ਲਗਭਗ ਨੈਲਸਨ ਮੰਡੇਲਾ ਦਾ ਸਟੈਚੂ ਲੱਗਿਆ ਹੈ, ਵਿੰਸਟਨ ਚਰਚਿਲ ਦਾ ਸਟੈਚੂ ਲੱਗਿਆ ਹੈ, ਤੇ ਮਹਾਤਮਾ ਗਾਂਧੀ ਦਾ ਵੀ ਸਟੈਚੂ ਇੱਥੇ ਲੱਗਿਆ ਹੈ। ਪਰ ਕੋਈ ਇਸਤਰੀ ਦਾ ਜਾਂ ਕੋਈ ਮਹਿਲਾ ਦਾ ਸਟੈਚੂ ਇੱਥੇ ਵੈਸਟਮਿੰਸਟਰ ਸਕੁਆਇਰ ਤੇ ਲੱਗਿਆ ਨਹੀਂ ਸੀ। ਇਹ 2018 ਵਿੱਚ ਪਹਿਲਾ ਸਟੈਚੂ ਇਹ ਹੈ ਆਫ ਅ ਵੂਮਨ। ਹੁਣ ਦੇਖੋ ਬੇਸ ਦੇ ਵਿੱਚ ਇਹਨਾਂ ਨੇ 50 ਸਫਰੇਜੈਟਸ ਜਿਹੜੇ ਵੂਮਨਸ ਰਾਜਨੀਤਿਕ ਲਹਿਰ ਦੇ ਵਿੱਚ ਪਾਰਟਿਸਿਪੇਟ ਕਰਦੇ ਸੀ, ਜਿਹੜਾ ਉਹਨੂੰ ਕਹਿੰਦੇ ਸੀ ਸਫਰੇਜੈਟ ਨਾ, ਤੇ ਮੂਵਮੈਂਟ ਦਾ ਨਾਮ ਸਫਰੇਜੈਟ ਮੂਵਮੈਂਟ। ਤੇ 50 ਸਫਰੇਜੈਟਸ ਦਾ ਉਹਨਾਂ ਨੇ ਤਸਵੀਰਾਂ ਇੱਥੇ ਲਾਈਆਂ ਤੇ ਕੋਨੇ ਦੇ ਵਿੱਚ ਸਫਾਇਆ ਦਲੀਪ ਸਿੰਘ ਦੀ ਤਸਵੀਰ ਲਗਾਈ ਗਈ ਹੈ। ਤੇ ਇਹ ਵੀ ਹੁਣ ਤੁਸੀਂ ਦੇਖ ਸਕਦੇ, ਬਸ ਨਜ਼ਰ ਥੋੜੀ ਜਿਹੀ ਧਿਆਨ ਨਾਲ ਦੇਖਣਾ ਪੈਂਦਾ, ਮਿਲ ਜਾਂਦੀਆਂ ਛੋਟੀ ਛੋਟੀ ਕਹਾਣੀਆਂ ਹਨਾ। ਮਿਸਿਸ ਰੋਏ ਜਿਹੜੀ ਕਲਕੱਤਾ ਵਿੱਚ ਜਾ ਕੇ ਕਲਕੱਤਾ ਵਿੱਚ ਇਸਤਰੀ ਲਹਿਰ ਦਾ ਇਹਨਾਂ ਨੇ ਸਫਰੇਜੈਟ ਮੂਵਮੈਂਟ ਦਾ ਇੰਡੀਆ ਵਿੱਚ ਕੀਤਾ ਸੀ, ਉਹ ਵੀ ਇਸ ਸਟੈਚੂ ਤੇ ਰੈਪਰੈਜ਼ੈਂਟ ਕੀਤੀ ਗਈ ਹੈ। ਦੇਖੋ ਹੁਣ ਅਸੀਂ 1908 ਦਾ ਵੀਰ ਸਾਵਰਕਰ ਦਾ ਦੇਖ ਲਿਆ, 1910s ਦਾ ਇੱਥੇ ਦੇਖ ਲਿਆ ਸਫਾਇਆ ਦਾ ਹਨਾ। ਹੁਣ ਅਸੀਂ ਜਾਵਾਂਗੇ 1920s। ਹੁਣ ਸਾਨੂੰ ਪਤਾ ਹੈ ਪੰਜਾਬੀਆਂ ਨੂੰ, ਕਿਹੜੇ ਪੰਜਾਬੀ ਨੂੰ ਨਹੀਂ ਪਤਾ 1919 ਦੀ ਵਿਸਾਖੀ ਦਾ ਜਲਿਆਂਵਾਲਾ ਬਾਗ ਦਾ ਹਾਦਸਾ ਹਨਾ। ਤੇ ਇਹ 1920s ਦੀ ਮੀਟਿੰਗ ਮੈਨੂੰ ਮਿਲੀ ਸੀ, ਵੀਡੀਓ ਰਿਕਾਰਡਡ ਆ ਬ੍ਰਿਟਿਸ਼ ਸਿਨੇਮਾ ਫਿਲਮ ਤੇ ਇਹ ਉਹੀ ਸਟੈਪਸ ਆ ਕੈਕਸਟਨ ਹਾਲ ਦੇ। ਦੇਖੋ ਕੈਕਸਟਨ ਹਾਲ ਦੇ ਵਿੱਚ ਸੱਜੇ ਪਾਸੇ ਹੈਗਾ ਮਹਾਰਾਜਾ ਭੁਪਿੰਦਰ ਸਿੰਘ ਪਟਿਆਲੇ ਦਾ ਖੜਾ ਆ, ਤੇ ਲੈਫਟ ਹੈਂਡ ਸਾਈਡ ਤੇ ਸਰ ਮਾਈਕਲ ਓਡਵਾਇਰ। ਤੇ ਦੇਖੋ ਆ ਟਾਈਮ ਹੈਗਾ 1920s, ਲਿਖਿਆ ਹੈ ਕੈਕਸਟਨ ਹਾਲ ਮੀਟਿੰਗ ਵਿਦ ਇੰਡੀਅਨਸ। ਤੁਸੀਂ ਜੇ ਚਾਹੁੰਦੇ ਆ ਤਾਂ ਮੈਂ ਲਿੰਕ ਭੇਜ ਦਾਂਗਾ, ਇੱਥੇ ਮੈਂ ਪਲੇ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗਾ, ਕਦੇ ਵੇੜ ਕ੍ਰੈਸ਼ ਨਾ ਹੋ ਜਾਵੇ ਸਾਰਾ ਸਿਸਟਮ। ਬਟ ਆਈ ਥੋਟ ਦਿਸ ਵਾਸ ਵੈਰੀ ਇੰਟਰਸਟਿੰਗ ਕਿ ਦੇਖੋ ਅਸੀਂ ਤਾਂ ਕਹਿੰਦੇ ਆ ਕਿ ਸਿੱਖਾਂ ਲਈ ਉਦਮ ਸਿੰਘ 1940 13 ਮਾਰਚ ਨੇ ਉਹਨੇ ਜਲਿਆਂਵਾਲੇ ਬਾਗ ਦਾ ਬਦਲਾ ਲਿਆ, ਪਰ ਦੇਖੋ ਭੁਪਿੰਦਰ ਸਿੰਘ he was probably a trusted friend or a trusted of the British। ਤੇ ਇਹ ਤਾਂ ਪਟਿਆਲੇ ਦੀ ਕਹਾਣੀਆਂ we know from your other professors, but this is an interesting video। ਕਾਫੀ ਲਿੰਕ ਹੈ ਤੇ ਇਹ ਉਹੀ ਪੌੜੀਆਂ ਆ ਕੈਕਸਟਨ ਹਾਲ ਦੀਆਂ ਤੇ ਬਾਹਰ, ਤੇ ਉਦਾਂ ਹੀ ਬਸ ਹੱਥ ਮਿਲਾਉਂਦੇ ਆ, ਜੱਫੀਆਂ ਪਾਉਂਦੇ ਆ। 1 ਮਿੰਟ ਦਾ ਵੀਡੀਓ ਹੈ 1920s ਦਾ। ਜੇ ਫਿਰ ਅਸੀਂ 1930s ਤੇ ਪਹੁੰਚੀਏ ਤੇ ਇਹਨਾਂ ਦਾ ਤਾਂ ਤੁਸੀਂ ਲੈਕਚਰ ਤਾਂ ਅਸੀਂ ਦੇਖੇ ਆ ਪਿਛਲੇ ਮਹੀਨੇ। ਉਦਮ ਸਿੰਘ ਦੇ ਜਿਹੜੀ ਲੈਫਟ ਹੈਂਡ ਸਾਈਡ ਉਹ ਪੇਂਟਿੰਗ ਹੈਗੀ, ਮੈਂ ਪਹਿਲੀ ਵਾਰੀ ਦੇਖੀ ਸੀ ਅੰਮ੍ਰਿਤਸਰ ਮਿਊਜ਼ੀਅਮ ਦੇ ਵਿੱਚ। ਮਿਡਲ ਇਜ਼ ਹਿਸ ਪਾਸਪੋਰਟ ਫੋਟੋਗ੍ਰਾਫ, ਪਾਸਪੋਰਟ 'ਚ ਜਿਹੜਾ ਫੋਟੋਗ੍ਰਾਫ ਸੀ, ਤੇ ਜਿਹੜੀ ਰਾਈਟ ਹੈਂਡ ਸਾਈਡ ਦੀ ਇਹ ਗੁਰਦੁਆਰੇ ਲੰਗਰ ਹਾਲ ਸਿੰਕਲੇ ਰੋਡ ਗੁਰਦੁਆਰਾ ਜਿਹੜਾ ਖਾਲਸਾ ਜਥਾ UK ਦਾ, ਉਹ ਉੱਥੇ ਦੀ ਤਸਵੀਰ ਆ। ਤੇ ਉਦਮ ਸਿੰਘ ਨੇ ਲਗਭਗ ਫਿਰ 8 ਸਾਲ ਮੈਨੂੰ ਲੱਗਦਾ 7-8 ਸਾਲ UK ਲੰਡਨ 'ਚ ਰਹੇ ਸੀ, ਤੇ ਉਹਨਾਂ ਦਾ ਵੀ ਟੂਰ ਅਸੀਂ ਵੱਖਰਾ ਬਣਾਇਆ, ਜਾ ਕੇ ਦੇਖ ਸਕਦੇ ਹੋ ਸਾਰੀਆਂ ਚੀਜ਼ਾਂ ਉਹਨਾਂ ਦੇ ਬਾਰੇ। ਫਿਰ ਸਾਨੂੰ ਹਰ ਪੰਜਾਬੀ ਨੂੰ ਤਾਂ ਪਤਾ ਹੀ ਹੈ ਇਸ ਕਹਾਣੀ ਦਾ, ਭਾਵੇਂ ਕੋਈ ਗਾਣੇ ਦੇ ਤੌਰ ਤੇ, ਭਾਵੇਂ ਕੋਈ ਫਿਲਮ ਦੇ ਤੌਰ ਤੇ। ਤੇ ਹੈਗਾ 13 ਮਾਰਚ 1940 ਜੋ ਗੋਲੀਆਂ ਚਲਾਈਆਂ ਗਈਆਂ ਸੀ ਕੈਕਸਟਨ ਹਾਲ ਦੇ ਵਿੱਚ। ਇਹ ਵੀ ਇੰਟਰਸਟਿੰਗ ਹੈ ਕਿ ਹਰ ਬੱਚੇ ਨੂੰ ਵੀ ਪਤਾ ਇੱਥੇ ਹੈ ਨਾ, ਇਹ ਜਿਹੜੇ ਪੰਜਾਬੀ ਬੱਚੇ ਆ, ਭਾਵੇਂ ਮੈਂ ਵੀ ਭੰਗੜੇ ਦੇ ਤੌਰ ਤੇ ਥਰੂ ਜਾਂ ਗਾਣਿਆਂ ਦੇ ਤੌਰ ਤੇ ਜਾਂ ਫਿਲਮਾਂ ਦੇ ਤੌਰ ਤੇ ਉਦਮ ਸਿੰਘ ਦੇ ਬਾਰੇ ਤਾਂ ਪਤਾ ਆ ਨਾ। ਭਗਤ ਸਿੰਘ ਦੇ ਬਾਰੇ ਆਈ ਥਿੰਕ ਲੈਸ ਸੋ, ਪਰ ਉਦਮ ਸਿੰਘ ਦੇ ਬਾਰੇ ਇੱਥੇ UK ਦੀ ਪੋਪੂਲੇਸ਼ਨ ਜਾਂ ਪੰਜਾਬੀ ਸਕੂਲ ਦੇ ਜਾਣ ਵਾਲਿਆਂ ਨੂੰ ਉਹਨਾਂ ਨੂੰ ਪਤਾ, ਕਿਸੇ ਨਾ ਕਿਸੇ ਨੇ ਤਾਂ ਦੱਸਿਆ ਹੀ ਹੁੰਦਾ। So we will move on, if that's okay, Paji. We're going to move on now to another location. ਇਹ ਤਾਂ ਛੋਟੀ ਜੀ ਜਗ੍ਹਾ ਆ ਚੈਲਸੀ ਦੇ ਵਿੱਚ, ਨੈਲ ਗੁਇਨ ਹਾਊਸ।
ਤੇ ਇੱਥੇ ਰਹਿੰਦੀ ਸੀਗੀ ਇੱਕ ਮਹਾਰਾਜ ਕੁਮਾਰੀ ਦਾ ਨਾਮ ਸੀ ਇੰਦਰਾ ਦੇਵੀ, ਕਦੀ ਕਦੀ ਇੰਦਰਾ ਕੌਰ ਦੇਵੀ ਵੀ ਲਿਖਿਆ ਜਾਂਦਾ ਹੈ। ਇਹ ਸੀ ਮਹਾਰਾਜਾ ਕਪੂਰਥਲਾ ਦੀ ਕੁੜੀ, ਫਿਰ ਮਹਾਰਾਜ ਕੁਮਾਰੀ ਸੀ, 3 ਭੈਣਾਂ ਸੀ ਤੇ ਇਹ ਆਈ ਸੀ ਇੱਥੇ ਐਕਟਰੈਸ ਬਣਨ ਲਈ, ਹੈ ਨਾ। ਰੋਇਲ ਅਕੈਡਮੀ ਆਫ ਡਰਾਮੈਟਿਕ ਆਰਟ। ਫਿਲਮ ਇੰਡਸਟਰੀ ਜਿਹੜੀ ਲੰਡਨ ਦੀ ਸੀ ਉਹ ਬਹੁਤ ਤਕੜੀ ਸੀ 1930s ਦੇ ਵਿੱਚ, ਤੇ ਫਿਲਮਾਂ ਬਣਾਉਣ ਲਈ ਆਏ ਸੀ। ਜਿਨ੍ਹਾਂ ਨੂੰ ਜ਼ਿਆਦਾ ਪਤਾ ਉਹਨੂੰ ਪਤਾ ਕਿ ਊਧਮ ਸਿੰਘ ਨੇ ਵੀ ਲੰਡਨ ਤੋਂ ਇੱਕ ਫਿਲਮ ਦਾ ਰੋਲ ਮਿਲਿਆ ਸੀ, ਐਂਡ ਹੀ ਇਜ਼ ਇਨ ਅ ਫਿਲਮ ਇਨ 1936 ਐਜ਼ ਵੈਲ। ਪਰ ਇਹ ਆਉਂਦੀਆਂ ਸੀ ਮਹਾਰਾਜ ਕੁਮਾਰੀਆਂ ਘੁੰਮਦੀਆਂ ਸੀ ਯੂਰਪ ਦੇ ਵਿੱਚ, ਪੈਨਸ਼ਨ ਲੱਗੀ ਹੁੰਦੀ ਸੀ ਇਹਨਾਂ ਦੇ ਫੈਮਲੀਜ਼ ਦੇ ਨੂੰ, ਤੇ ਸ਼ੀ ਵਾਂਟਡ ਟੂ ਬੀ ਐਨ ਐਕਟਰੈਸ। ਜਦੋਂ ਫਿਰ ਜੰਗ ਸ਼ੁਰੂ ਹੋਈ ਹੈ ਵਰਲਡ ਵਾਰ 2 ਦੀ, ਫਿਰ ਫਿਲਮ ਇੰਡਸਟਰੀ ਬੰਦ ਹੋ ਗਈ, ਪਰ ਇਹਨੇ ਫਿਰ BBC ਤੇ ਕੰਮ ਕਰਨਾ ਸ਼ੁਰੂ ਕਰ ਲਿਆ ਸੀ। ਸ਼ੀ ਵਾਜ਼ ਏ ਰੇਡੀਓ ਪ੍ਰੈਜ਼ੈਂਟਰ, ਜਿਹਨੂੰ ਤੁਸੀਂ ਮੈਨੂੰ ਲੱਗਦਾ RJ ਕਹਿੰਦੇ ਆ। ਤੇ ਫਿਰ ਹਰ ਹਫਤੇ ਜਦੋਂ ਹਿੰਦੀ ਦਾ ਪ੍ਰੋਗਰਾਮ ਜਾਂਦਾ ਸੀ, ਜਿਹੜੇ ਇੰਡੀਆ ਦੇ ਸਿਪਾਹੀ ਸੀ ਜਿਹੜੇ ਲੜਾਈ ਕਰਦੇ ਸੀ, ਉਹਨਾਂ ਨੂੰ ਜਿਹੜੇ ਜੰਗ ਦੇ ਬਾਰੇ ਅਪਡੇਟਸ ਮਿਲਦੀਆਂ ਸੀ ਹਿੰਦੀ ਵਿੱਚ, ਉਹ ਇਹਨਾਂ ਦੀ ਆਵਾਜ਼ ਦੇ ਵਿੱਚ ਹੁੰਦੀਆਂ ਸੀ। ਤੇ ਇਹਨੇ ਲਗਭਗ 20 ਸਾਲ ਕੰਮ ਕੀਤਾ BBC ਲਈ, ਤੇ ਫਿਰ ਇੱਥੇ ਹੀ ਪੂਰੀ ਹੋਈ। ਤੇ ਸਪੇਨ ਦੇ ਵਿੱਚ ਇਹਦਾ ਕਬਰ, ਸਪੇਨ ਦੇ ਵਿੱਚ ਆਖਰੀ ਸਾਲ ਉੱਥੇ ਸੀ। ਤਾਂ ਕਪੂਰਥਲਾ ਤੋਂ ਆ ਕੇ ਕਦੀ ਵਾਪਸ ਨਹੀਂ ਗਈ ਪੰਜਾਬ, ਮੈਨੂੰ ਲੱਗਦਾ ਲੰਡਨ ਰਹਿ ਕੇ ਉੱਥੇ ਚੈਲਸੀ ਦੇ ਵਿੱਚ 20-30 ਸਾਲ BBC ਤੇ ਕੰਮ ਕਰਕੇ। ਸ਼ੀ ਵਾਜ਼ ਦ ਫਰਸਟ ਜਰਨਲਿਸਟ, ਪਹਿਲੀ ਜਰਨਲਿਸਟ ਸੀ ਜਿਹੜੀ ਹਾਊਸਿਸ ਆਫ ਪਾਰਲੀਮੈਂਟ, ਜਿਹੜਾ ਪਾਰਲੀਮੈਂਟ ਆ ਇੱਥੇ ਦਾ UK ਦਾ, ਉੱਥੇ ਜਰਨਲਿਸਟ ਦੇ ਤੌਰ ਤੇ ਇੱਕ ਹਫਤੇ ਦਾ ਪ੍ਰੋਗਰਾਮ ਕਰਦੀ ਸੀ। ਤੇ ਉਦੋਂ ਵੀ ਮਹਿਲਾ ਨੂੰ ਜ਼ਿਆਦਾ ਆਉਣ ਨਹੀਂ ਦਿੰਦੇ ਸੀ, ਤੇ ਪਹਿਲੀ ਸੀ ਜਿਹੜੀ ਆਪਣਾ ਵੀਕਲੀ ਪ੍ਰੋਗਰਾਮ ਉੱਥੋਂ ਕਰਦੀ ਸੀ। ਤੇ ਫਿਰ ਸਪੇਨ ਵਿੱਚ ਜਦੋਂ ਰਿਟਾਇਰ ਹੋਈ, ਸਪੇਨ ਦੇ ਵਿੱਚ ਜਾ ਕੇ, I think she died in Spain. So that's a little bit about Chelsea. ਹੁਣ ਅਖੀਰ ਦੇ ਵਿੱਚ ਚੈਲਸੀ ਦੇ ਨਾਲ ਹੀ ਇਹਦੇ ਘਰ ਦੇ ਨੇੜੇ, so this is Nell Gwyn House। ਜੇ ਥੋੜਾ 5 ਮਿੰਟ ਅੱਗੇ ਤੁਰ ਕੇ ਇੱਕ ਮੈਂ ਚਰਚ ਤੇ ਤੁਹਾਨੂੰ ਲੈ ਕੇ ਜਾਣਾ ਚਾਹੁੰਦਾ ਹਾਂ ਹੁਣ। ਆਹ ਹੈਗਾ ਸੇਂਟ ਲੂਕਸ ਚਰਚ। ਤੇ ਇਹ ਚਰਚ ਦੀ ਕਹਾਣੀ ਵੀ ਏਦਾਂ ਹੀ ਆ ਕਿ ਦੇਖੋ 1820 ਦੇ ਵਿੱਚ ਚੈਲਸੀ ਜਿਹੜਾ ਜ਼ਿਲ੍ਹਾ ਸੀ ਉਹਦੀ ਆਬਾਦੀ ਵੱਧਦੀ ਸੀ, ਤੇ ਉਹ ਕਹਿੰਦੇ ਸੀ ਕਿ ਦੇਖੋ ਸਾਡਾ ਚਰਚ ਬਹੁਤ ਛੋਟਾ ਹੈ, ਨਵਾਂ ਬਣਾਉਣਾ ਆ। ਤੇ ਇੱਕ ਕੰਪੀਟੀਸ਼ਨ ਆਰਗੇਨਾਈਜ਼ ਕਰਦੇ ਸੀ ਆਰਕੀਟੈਕਟਸ, ਜਿੱਦਾਂ ਅੱਜ ਕੱਲ੍ਹ ਵੀ ਕਰਦੇ ਆ। ਤੇ ਫਿਰ ਜਿਹਦਾ ਡਿਜ਼ਾਈਨ ਪਸੰਦ ਆਇਆ ਉਹ ਫਿਰ ਚਰਚ ਬਣਦਾ ਸੀ। ਤੇ ਇਹ ਚਰਚ 1820 ਵਿੱਚ ਬਣਿਆ ਸੀ, ਸੇਂਟ ਲੂਕਸ ਇਨ ਚੈਲਸੀ। ਤੇ ਇਹਦੀ ਕਹਾਣੀ ਵੀ ਇਜ਼ ਕੁਆਇਟ ਇੰਟਰਸਟਿੰਗ ਫॉर ਮੀ ਐਂਡ ਮਾਈ ਟੂਰਸ। ਕਹਿੰਦੇ ਜਦੋਂ ਤੁਸੀਂ ਅੰਦਰ ਜਾਂਦੇ ਨਾ ਤਾਂ ਤੁਹਾਨੂੰ ਆਹ ਦਿਸਦਾ, ਇੱਕ ਜਿਹੜਾ ਖੱਬੇ ਪਾਸੇ ਚਰਚ ਦਾ ਆ, ਪੂਰਾ ਖੱਬੇ ਪਾਸੇ ਆਹ ਜਿਹੜਾ ਏਰੀਆ ਆ ਸਾਰਾ, ਇੱਥੇ ਬਣਾਇਆ ਗਿਆ ਹੈ ਚੈਪਲ। ਤੇ ਉਹ ਚੈਪਲ ਦਾ ਨਾਮ ਹੈਗਾ ਪੰਜਾਬ ਦੀ ਫਰੰਟੀਅਰ ਫੋਰਸ ਦਾ ਚੈਪਲ। ਅਤੇ ਲਿਖਿਆ ਗਿਆ ਹੈ ਕਿ this chapel is dedicated to the glory and in memory of those officers who served with the Punjab Frontier Force 1846 ਤੋਂ ਲੈ ਕੇ 47 ਤੱਕ। 100 ਸਾਲ ਦੇ ਜਿਹੜਾ ਪੰਜਾਬ ਦਾ ਫਰੰਟੀਅਰ ਫੋਰਸ ਐਂਗਲੋ ਸਿੱਖ ਵਾਰ 1 ਤੋਂ ਲੈ ਕੇ ਇੰਡੀਪੈਂਡੈਂਸ ਤੱਕ, ਉਹਨਾਂ ਦੇ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਇਸ ਚਰਚ ਦੇ ਵਿੱਚ ਰੱਖੀਆਂ ਗਈਆਂ ਸੀ 1948 ਦੇ ਵਿੱਚ। ਜਿਹੜੇ ਚਰਚ ਹੁੰਦੇ ਆ ਨਾ UK ਦੇ, ਜਿਹੜੇ ਪੁਰਾਣੇ ਚਰਚ ਆ, ਥੱਲੇ ਤਾਂ ਕਬਰ ਹੀ ਬਣੇ ਹੁੰਦੇ ਆ ਨਾ ਕਿ ਰੱਖਣ ਲਈ ਬੋਡੀਜ਼, ਤੇ ਉਹ ਫਿਰ ਹੁਣ ਤਾਂ ਉਹ ਚਾਹੀਦੇ ਨਹੀਂ ਉਹ ਰੂਮਸ। ਤਾਂ ਇਹ ਸਮਾਨ ਸਾਰਾ ਇਕੱਠਾ ਕਰਕੇ ਇਹਨਾਂ ਨੇ ਇੱਥੇ ਰੱਖਿਆ। ਜਦੋਂ ਇਹਨਾਂ ਨੇ ਸਮਾਨ ਦੇਖਿਆ ਤੇ ਕਿਹਾ ਨਹੀਂ, ਅਸੀਂ ਇਹਨਾਂ ਦੇ ਪੰਜਾਬ ਫਰੰਟੀਅਰ ਫੋਰਸ ਦੇ ਯਾਦਗਾਰ ਦੇ ਵਿੱਚ ਅਸੀਂ ਇੱਕ ਚੈਪਲ ਬਣਾਵਾਂਗੇ, ਹੈ ਨਾ। ਤੇ ਅੱਜ ਜਿਹੜੀ ਸਾਰੀਆਂ ਚੀਜ਼ਾਂ ਉਹਨਾਂ ਨੇ ਰੱਖੀਆਂ ਨਾ ਚੈਪਲ ਦੇ ਵਿੱਚ, ਆਇਆ ਖੱਬੇ ਪਾਸੇ ਦਾ ਚੈਪਲ, ਇਹਨੂੰ ਕਹਿੰਦੇ ਪੰਜਾਬ ਫਰੰਟੀਅਰ ਫੋਰਸ। ਜਿਹੜਾ ਆ ਮੈਂ ਲਿਖੀ ਆ ਤਸਵੀਰ ਖਿੱਚੀ ਹੈ ਇੱਥੇ, ਇਹ ਆ ਇੱਥੇ ਆ ਚੈਪਲ ਦੀ, ਹੈ ਨਾ। ਤੇ ਆ ਜਿਹੜੀਆਂ ਸਾਰੀਆਂ ਕੁਰਸੀਆਂ, ਇੱਕ ਇੱਕ ਕੁਰਸੀ ਦੇ ਉੱਤੇ ਇੱਕ ਰੈਜੀਮੈਂਟ ਦਾ ਨਾਮ ਲਿਖਿਆ। ਇੱਥੇ ਸਾਰੀਆਂ ਚੀਜ਼ਾਂ ਰੈਜੀਮੈਂਟ ਤੇ 14 ਮੈਨੂੰ ਲੱਗਦਾ ਪੰਜਾਬ ਫਰੰਟੀਅਰ ਫੋਰਸ ਦੇ ਰੈਜੀਮੈਂਟ ਸੀ। ਇੱਥੇ ਸਾਰੇ ਫਲੈਗਸ ਰੈਜੀਮੈਂਟ ਦੇ, ਬ੍ਰਿਟਨ ਦੇ, ਆ ਕੌਤਕ ਦਾ ਫਲੈਗ ਸੀ ਕੌਤਕ ਦੇ ਵਿੱਚ, ਤੇ ਆ ਪੰਜਾਬ 2nd ਰੈਜੀਮੈਂਟ ਪੰਜਾਬ ਦਾ ਇੱਥੇ ਆ। ਤੇ ਆ ਖਾਲੀ ਚੈਪਲ, ਤੇ ਆ ਦੇਖੋ ਆ ਗਲਾਸ ਪੈਨਲ ਸਾਰੇ ਲੱਗੇ ਆ। ਤੇ ਇਹ ਵੀ, ਇਹਦਾ ਪੜਦਾਦਾ ਵੀ ਪੰਜਾਬੀ ਸੀ, ਪੰਜਾਬ ਦਾ ਸੀ ਆਫਿਸਰ, ਤੇ ਉਹਦਾ ਨਾਮ ਇੱਥੇ ਲਿਖਿਆ ਗਿਆ ਹੈ। ਤੇ ਇਹਨੂੰ ਇਹ ਖੁਸ਼ ਹੁੰਦਾ ਸਿੱਖਾਂ ਨੂੰ ਮਿਲ ਕੇ, ਕਹਿੰਦੇ ਇਹਨਾਂ ਨੂੰ ਸਿੱਖਾਂ ਦਾ ਜਾਂ ਪੰਜਾਬੀਆਂ ਦਾ ਇਹਨਾਂ ਨੂੰ ਪਤਾ ਹੈਗਾ ਗੋਰਿਆਂ ਨੂੰ, ਹੈ ਨਾ।
ਤੇ ਅਸੀਂ ਵੀ ਹੁਣ ਜਾਂਦੇ ਆ ਨਾਲ, ਇੱਕ ਵਾਰੀ ਸਾਲ ਦੇ ਵਿੱਚ ਮੈਮੋਰੀਅਲ ਹੁੰਦਾ। ਪਰ ਜਦੋਂ ਵੀ ਮੈਂ ਕਹਿੰਦਾ ਕਿ ਮੈਂ ਟੂਰ ਗਰੁੱਪ ਲੈ ਕੇ ਆਉਣਾ, ਕਹਾਣੀਆਂ ਦੱਸਣੀਆਂ ਜਾਂ ਬੈਠਣਾ ਆ, ਤੇ ਖੁੱਲਾ ਸਾਨੂੰ ਇਜਾਜ਼ਤ ਦਿੰਦੇ ਆ ਸਾਨੂੰ ਅੱਜ ਕੱਲ੍ਹ, ਹੈ ਨਾ, ਕੋਈ ਰਿਸਟ੍ਰਿਕਸ਼ਨ ਨਹੀਂ। ਪਰ ਗੱਲ ਇਹ ਹੈ ਕਿ 1999 ਦੇ ਵਿੱਚ ਉਹੀ ਹੈ, 1999 ਦੀ ਕਹਾਣੀ ਆ। ਉਹਨਾਂ ਨੇ ਬੁੱਕ ਪੇਸ਼ ਕੀਤੀ ਸੀ, ਛੋਟੀ ਜਿਹੀ ਪ੍ਰਿੰਟ ਕਰਤੀ ਸੀ ਤੇ ਚੈਪਲ ਵਿੱਚ ਰੱਖ ਦਿੱਤੀ ਸੀ। ਤੇ ਉਸ ਵਿੱਚ ਲਿਖਿਆ ਸੀ, ਲੀਫਲੇਟ ਆ, ਪਰ ਕਾਫੀ ਇਨਫੋਰਮੇਸ਼ਨ ਹੈ ਇਸ ਲੀਫਲੇਟ ਦੇ ਵਿੱਚ ਕਿ ਕੀ ਇਹਨਾਂ ਨੇ ਸੰਭਾਲ ਕੇ ਰੱਖਿਆ ਸੀ, ਕਿਉਂ ਸੰਭਾਲ ਕੇ ਰੱਖਿਆ ਸੀ, ਕਿਹਦਾ ਨਾਮ ਆ, ਕੀ ਪਰਿਵਾਰ ਹੈ, ਕਿੰਨੇ ਪੈਸੇ ਕਿਸ ਨੇ ਦਿੱਤੇ ਸੀ। ਤੇ ਇਹ ਲਿਖਿਆ ਹੈ ਕਿ ਦਿਸ ਡਿਸਕ੍ਰਾਈਬਸ ਹਾਊ ਦ ਮੈਮੋਰੀਅਲ ਚੈਪਲ, ਕਿੱਦਾਂ ਇਹਦੀ ਕਹਾਣੀ ਸ਼ੁਰੂ ਹੈ। ਤੇ ਸ਼ੁਰੂ ਤਾਂ ਬਟਵਾਰੇ ਤੇ ਹੀ ਸੀ। ਇੱਕ ਪਾਰਟੀਸ਼ਨ ਦੇ ਵਿੱਚ ਪਾਕਿਸਤਾਨ ਆਖਦੇ ਸੀ ਕਿ ਦੇਖੋ ਆ ਤੁਹਾਡੇ ਚਰਚ ਦਾ ਸਮਾਨ ਸਾਡੇ ਲਈ ਨਹੀਂ ਆ, ਇਹ ਦਿੱਲੀ ਭੇਜ ਦਿਓ, ਕਾਤੇ ਇਹ ਇੰਡੀਅਨ ਆਰਮੀ ਦਾ ਸਮਾਨ ਆ। ਇੰਡੀਅਨ ਆਰਮੀ ਕਹਿੰਦੇ ਸੀ ਕਿ ਸਾਡੇ ਕੋਲ ਸਮਾਨ ਬਹੁਤ ਆਈ ਜਾਂਦਾ ਆ, ਜਾਂ ਬੰਗਾਲ ਤੋਂ ਜਾਂ ਪੰਜਾਬ ਤੋਂ, ਤਾਂ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਰੱਖਣ ਲਈ। ਤੇ ਫਿਰ ਉਹ ਕਹਿੰਦੇ ਸੀ ਕਿ ਚਲੋ ਵਿਕਟੋਰੀਅਨ ਐਲਬਰਟ ਮਿਊਜ਼ੀਅਮ ਨੂੰ ਭੇਜ ਦਿੰਦੇ ਆ, ਕੋਈ ਨਾ ਸੰਭਾਲੂਗਾ ਇਹ ਚੀਜ਼ਾਂ ਸਾਡੇ ਲਈ। ਤੇ ਉਹ ਵੀ ਕਹਿੰਦੇ ਸੀ ਕਿ ਦੇਖੋ ਸਾਡੇ ਕੋਲ ਨਹੀਂ ਜਗ੍ਹਾ ਹੈਗੀ। ਤੇ ਫਿਰ ਆ ਜਿਹੜਾ ਚਰਚ ਆ ਸੇਂਟ ਲੂਕਸ, ਉਹਨਾਂ ਨੇ 1951 ਦੇ ਵਿੱਚ ਆ ਚੈਪਲ ਬਣਾਇਆ ਤੇ ਖੋਲਿਆ। ਤੇ ਇੱਥੇ ਅੱਜ ਵੀ ਦੇਖੋ ਰੋਜ਼ ਸਰਬਤ ਦੇ ਭਲਾ ਦੇ ਜਿਹੜਾ ਪਾਠ ਹੈ ਇੱਥੇ ਕਿਹਾ ਜਾਂਦਾ, ਇਸ ਪ੍ਰੇਜ਼ ਫॉर ਵਰਲਡ ਪੀਸ। ਚਰਚ ਤਾਂ ਬਹੁਤ ਵੱਡਾ ਆ, ਉੱਥੇ ਘੱਟ ਹੀ ਬੰਦੇ ਆਉਂਦੇ ਅੱਜ ਕੱਲ੍ਹ, ਪਤਾ ਹੀ ਆ। ਤਾਂ ਫਿਰ ਇੱਥੇ ਬੈਠ ਕੇ 5-7 ਜਾਣੇ ਬੈਠ ਕੇ ਰੋਜ਼ 9 ਵਜੇ ਸਵੇਰ ਨੂੰ, ਕਿੰਨੇ 50-60-70 ਸਾਲ ਹੋ ਗਏ ਆ, they do their world prayers in the Punjab Frontier Force Chapel। ਸਮਾਨ ਦੇਖੋ ਆਪ, ਪੰਜਾਬ 2 ਇੱਥੇ ਲਿਖਿਆ ਹੈ, 3rd Sikh Regiment ਦਾ ਬੈਜ ਇੱਥੇ ਉਹਨਾਂ ਨੇ ਵਿੰਡੋਜ਼ 'ਚ ਪਾ ਦਿੱਤਾ ਸੀ। ਹੁਣ ਆ ਚੇਅਰਾਂ ਸਾਰੀਆਂ ਪੰਜਾਬ ਤੋਂ ਆਈਆਂ ਗਈਆਂ, 2nd Sikhs। ਤੇ ਇੱਕ ਵਾਰੀ ਸਾਲ 'ਚ ਅਸੀਂ ਫਿਰ ਜਾ ਕੇ ਜਿਹੜੇ ਵੀ ਟੂਰਸ ਤੇ ਆਉਂਦੇ ਆ, ਜਿਹਨਾਂ ਦਾ ਫੈਮਿਲੀ ਹਿਸਟਰੀ ਆ ਕਨੈਕਟਡ ਇਹਨਾਂ ਪੰਜਾਬ ਰੈਜੀਮੈਂਟ ਦੇ ਨਾਲ, ਫਿਰ ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਆ ਕੇ ਤੁਸੀਂ ਵੀ ਹਿੱਸਾ ਲੈ ਲਓ। ਤੇ ਮੈਨੂੰ ਇਹੀ ਹੈ ਕਿ ਦੇਖੋ ਉਹਨਾਂ ਨੇ ਲਿਖਿਆ ਸੀ ਕਿ ਜਿਹੜਾ ਐਸੋਸੀਏਸ਼ਨ ਸੀ ਇਹਨਾਂ ਦਾ 99 ਵਿੱਚ ਇਹਨਾਂ ਨੇ ਕਲੋਜ਼ ਕਰਤਾ ਸੀ, ਲਿਖਿਆ ਸੀ ਕਿ ਇਟਸ ਸਲੋਲੀ ਪਾਸਿੰਗ ਇਨਟੂ ਹਿਸਟਰੀ। ਦੇਖੋ ਯਾਦਗਾਰ ਹੀ ਰਹਿ ਜਾਣਾ, ਯਾਦਾਂ 'ਚ ਹੀ ਰਹਿ ਜਾਣਾ। ਬਟ ਉਹਨਾਂ ਦੀ ਉਮੀਦ ਹੈ ਕਿ ਜਿਹੜਾ ਡੈਡੀਕੇਸ਼ਨ, ਕਰੇਜ, ਲੋਇਲਟੀ ਐਂਡ ਅਫੈਕਸ਼ਨ ਜੋ ਇਸ ਚੈਪਲ ਦੇ ਵਿੱਚ ਉਹਨਾਂ ਨੂੰ ਦਿਸਦੀ ਸੀ, ਹੈ ਨਾ, ਜੋ ਮਿਲਦੇ ਸੀ, 50 ਸਾਲ ਉਹਨਾਂ ਨੇ ਇਹ ਕੰਮ ਕੀਤਾ, ਉਹ ਵੀ ਫਿਊਚਰ ਜਨਰੇਸ਼ਨਸ ਤੇ ਲਿਖਿਆ ਆ, both here and in Pakistan and India। ਤਾਂ ਇਸ ਤੌਰ ਤੇ ਮੈਂ ਚਾਹੁੰਦਾ ਕਿ ਇੱਥੇ ਹੁਣ ਪੇਸ਼ਕਾਰੀ ਅਸੀਂ ਆਪਣੀ ਬੰਦ ਕਰੀਏ, ਵਾਪਸ ਤੋਂ ਇਹ ਚੀਜ਼ ਤੁਹਾਨੂੰ ਦੇਵਾਂ ਸਕਰੀਨ ਤੇ ਇੱਥੇ ਹੀ ਐਂਡ ਤੇ। I thought it was a nice way to end ਕਿ ਦੇਖੋ dedication, courage, loyalty and affection will pass to future generations ਇੱਥੇ ਪਾਕਿਸਤਾਨ ਤੇ ਇੰਡੀਆ ਲਈ। ਮੈਂ ਨਾ ਤਾਂ ਮੈਂ ਦੇਖਿਆ ਤੁਹਾਡਾ ਫੇਸਬੁੱਕ, ਨਾ ਤਾਂ YouTube, ਤਾਂ ਮੈਂ ਤੁਹਾਨੂੰ ਵਾਪਸ ਦਿੰਦਾ। ਠੀਕ ਹੈ ਜੀ, ਪੂਰੇ 5 ਵਜੇ। ਹਾਂਜੀ ਸਰ, ਬਹੁਤ ਬਹੁਤ ਸ਼ੁਕਰੀਆ, ਬੜਾ ਜ਼ਬਰਦਸਤ ਚੱਲ ਰਿਹਾ ਸੀ, ਅਸੀਂ ਸੁਣ ਰਹੇ ਸਾਂ ਨਾਲ ਨਾਲ ਤੁਹਾਡੀਆਂ ਕਹਾਣੀਆਂ ਵੀ, ਤੇ ਨਾਲ ਨਾਲ ਉਹ ਸਾਰੀਆਂ ਜੋ ਤੁਸੀਂ ਸਾਨੂੰ ਵਿਖਾ ਰਹੇ ਸੋ ਫੋਟੋਜ਼। ਇੱਥੇ ਸਾਡੇ ਇੱਕ ਦੋਸਤ ਨੇ ਗੁਰਦਾਸ ਦਦਵਾਲ ਸਾਹਿਬ, ਵਾਹਿਗੁਰੂ। ਹਾਂਜੀ, ਤੁਹਾਡੇ ਲੱਗਦੇ ਹੀ ਨੇ, ਤੇ ਬੜੇ ਪੱਕੇ ਤੇ ਸੁਥਰੇ ਪੰਜਾਬੀ ਨੇ, ਬੜਾ ਕੰਮ ਕਰਦੇ ਨੇ ਪੰਜਾਬ ਦੇ ਹਵਾਲੇ ਨਾਲ ਹਮੇਸ਼ਾ। ਮੈਂ ਦੇਖਿਆ ਉਹਨਾਂ ਦੇ ਸਾਰੇ ਦੇਖੇ ਆ। ਹਾਂਜੀ, ਉਹ ਕਹਿ ਰਹੇ ਨੇ ਕਿ ਤੁਸੀਂ ਇਹਨੂੰ ਕੋਈ ਜਿਹੜਾ ਹੈ ਵੀ ਪਲਾਨ ਕੀਤਾ ਕੋਈ ਕਿਤਾਬ ਵਗੈਰਾ ਦਾ? ਭਾਜੀ ਦੇਖੋ ਜਿਹੜਾ ਕਿਤਾਬ ਦਾ ਤੋੜ ਹੈ ਨਾ, ਅਸੀਂ ਕੰਮ ਵੀ ਕਰਦੇ ਆ ਨਾ। ਕਿਤਾਬ ਮੈਂ ਹੁਣ ਹੌਲੀ ਹੌਲੀ ਲਿਖਦਾ ਆ, ਪੇਪਰਸ ਅਸੀਂ ਰਿਸਰਚ ਪੇਪਰਸ ਇੱਕ ਪਬਲਿਸ਼ ਹੋਇਆ ਹੈ, ਇੱਕ ਹੁਣ ਲਿਖਦਾ ਆ। ਪਰ ਕਾਫੀ ਹੁਣ 10 ਸਾਲ 25 ਸਾਲ ਹੋ ਗਏ ਇਕੱਠੇ ਕਰਦੇ ਉਹਨੂੰ, 10 ਸਾਲ ਹੋ ਗਏ ਟੂਰਸ ਕਰਦਿਆਂ ਨੂੰ, ਤੇ the tours take a lot of time, ਹੈ ਨਾ। ਤੇ ਹੁਣ ਕੋਵਿਡ ਕਰਕੇ ਥੋੜਾ ਲਿਖਣਾ ਸ਼ੁਰੂ ਕੀਤਾ ਹੈ, ਪਰ ਉਹ ਵੀ ਸਾਨੂੰ ਸਿੱਖਣਾ ਪੈਂਦਾ ਕਿ ਕਿੱਦਾਂ ਲਿਖੀਏ, ਸੋਰਸਿਸ ਨੂੰ ਕਿੱਦਾਂ ਅਸੀਂ, ਹੈ ਨਾ, ਕ੍ਰੈਡਿਟ ਕਰੀਏ। ਇਹ ਵੀ ਆਪਣੀ ਲਰਨਿੰਗ ਆ, ਕੋਸ਼ਿਸ਼ ਕਰਦੇ ਆ ਭਾਜੀ। ਪਰ ਇਟਸ ਤੁਹਾਨੂੰ ਤੁਸੀਂ ਆਪ ਵੀ ਲਿਖਦੇ ਹੋ, ਪਤਾ ਹੀ ਆ ਕਿ ਲਿਖਣ 'ਚ ਕਾਫੀ ਟਾਈਮ ਲੱਗਦਾ। ਬਿਲਕੁਲ। ਦੂਸਰਾ ਸਰ, ਜਿਸ ਟਾਈਮ ਤੁਸੀਂ ਇਹ ਸਾਰੇ ਟੂਰਸ ਕਰ ਰਹੇ ਹੁੰਦੇ, ਮੋਸਟ ਪ੍ਰੋਬੇਬਲੀ ਵਿੱਚ ਟੂਰ ਵਾਲੇ ਜ਼ਿਆਦਾ ਲੋਕ ਪੰਜਾਬ ਦੇ ਹੀ ਹੋਣਗੇ ਜਿਹੜੇ ਤੁਹਾਡੇ ਨਾਲ। ਹਾਂਜੀ, ਮਾਰਕੀਟਿੰਗ ਸਟ੍ਰੈਟਜੀ ਦਾ ਬਜਟ ਸਾਡਾ 0 ਆ, ਤਾਂ ਫਿਰ ਗੁਰਦੁਆਰੇ ਤੋਂ ਜਾਂ ਫਰੈਂਡਾਂ ਤੋਂ ਜਾਂ ਫੇਸਬੁੱਕ ਦੇ ਤੌਰ ਤੇ ਕਰਦੇ ਆ, ਤਾਂ 90% ਪੰਜਾਬੀ ਹੁੰਦੇ ਆ, 10% ਆ ਜਾਂਦਾ ਕੋਈ ਹੋਰ। ਜਦੋਂ ਪੰਜਾਬੀ ਤੁਹਾਡੇ ਨਾਲ ਹੁੰਦੇ ਨੇ ਔਰ ਤੁਸੀਂ ਉਹਨਾਂ ਨੂੰ ਟੂਰ ਕਰਾ ਰਹੇ ਹੁੰਦੇ ਹੋ,
ਤੇ ਉਹ ਕਿਸ ਤਰ੍ਹਾਂ ਦੇ ਸਵਾਲ ਤੁਹਾਡੇ ਨਾਲ ਕਰਦੇ ਨੇ ਉਹ ਆਪਣੀ ਸਾਰੀਆਂ ਇਹਨਾਂ ਚੀਜ਼ਾਂ ਨੂੰ ਵੇਖ ਕੇ? ਤੋ ਜੇ ਇਦਾਂ ਹੈ ਨਾ ਕਿ ਮੈਨੂੰ ਲੱਗਦਾ ਅੱਖਾਂ ਖੁੱਲ ਜਾਂਦੀਆਂ ਹਨਾ। ਹੁਣ ਮੈਂ ਤੁਹਾਨੂੰ ਕੱਲੀ 8 ਜਗ੍ਹਾ ਦਿਖਾਈਆਂ ਹਨਾ, ਹੁਣ ਮੈਂ 100 ਹੋਰ ਜਗ੍ਹਾ ਤੁਹਾਨੂੰ ਦਿਖਾਉਣ ਲਈ ਹਨਾ। ਤੇ ਉਹਨਾਂ ਨੂੰ ਇਹ ਨਹੀਂ ਕਿ ਯਾਰ ਇਹ ਮਹਾਰਾਜਾ ਰਣਜੀਤ ਸਿੰਘ ਦਾ ਸਮਾਨ ਇੱਥੇ, ਕੈਨਨਸ ਉਹਨਾਂ ਦੇ ਇੱਥੇ ਪਏ ਆ, ਸ਼ਸਤਰ ਪਏ ਆ, ਕੁਰਸੀ ਪਈ ਆ, ਹੀਰੇ ਪਏ ਆ, ਚਲੋ ਉਹ ਇੱਕ ਚੀਜ਼ ਆ। ਆਰਟ ਸਾਡੇ ਕੋਲ ਇੰਨਾ ਅਸੀਂ ਇਕੱਠਾ ਕੀਤਾ ਹੈ, ਸਿੱਕੇ ਪਏ ਆ ਬ੍ਰਿਟਿਸ਼ ਮਿਊਜ਼ੀਅਮ ਦੇ, ਸਾੜੀਆਂ ਪਈਆਂ ਆ ਪੰਜਾਬ ਦੀਆਂ ਕਢਾਈ ਦੀਆਂ ਹਨ, ਫੁਲਕਾਰੀ ਦੀਆਂ ਚੀਜ਼ਾਂ, ਕਿੰਨਾ ਕੁਛ, ਨਕਸ਼ੇ, ਪੋਸਟ ਕਾਰਡ। ਤੇ ਇੱਕ ਟਰਸਟ ਦੀ ਵੀ ਗੱਲ ਹੈ ਨਾ ਕਿ ਅਸੀਂ ਹੁਣ ਉੱਥੇ ਜਾ ਕੇ ਹੁਣ ਗੁੱਸੇ ਥੋੜ੍ਹਾ ਹੋਣਾ, ਉਹ ਤਾਂ ਅਸੀਂ 10 ਸਾਲ ਪਹਿਲਾਂ ਛੱਡਤਾ ਗੁੱਸੇ ਹੋਣਾ। ਹੁਣ ਤਾਂ ਅਸੀਂ ਐਜੂਕੇਸ਼ਨ ਦੇ ਤੌਰ ਤੇ ਚਲੋ ਤੁਸੀਂ ਪੜ੍ਹ ਲਓ, ਦੇਖ ਲਓ ਤੇ ਅੱਗੇ ਵਧਾਓ ਇਹ ਚੀਜ਼ਾਂ ਨੂੰ ਹਨਾ। ਤਾਂ ਉਹਨਾਂ ਨੂੰ ਇਹੀ ਹੈਰਾਨੀ ਹੁੰਦੀ ਹੈ ਨਾ ਕਿ ਯਾਰ ਸਾਨੂੰ ਪਤਾ ਹੀ ਨਹੀਂ ਸੀ, ਸਾਨੂੰ ਪਤਾ ਹੀ ਨਹੀਂ ਸੀ। ਮੈਂ ਕਿਹਾ ਪਤਾ ਕਿੱਦਾਂ ਲੱਗਣਾ ਹੈ, ਕਿਹੜਾ ਸਕੂਲ ਸਿਲੇਬਸ ਚ ਕਿਸੇ ਨੇ ਸਿਖਾਉਣਾ ਤੁਹਾਨੂੰ ਹਨਾ। ਬਿਲਕੁਲ। ਤੇ ਅਸੀਂ ਪਿਛਲੇ ਦਿਨਾਂ ਜਿਸ ਤਰ੍ਹਾਂ ਖਾਸ ਕਰ ਦੇ ਜਿਹੜੇ ਪਿਛਲੇ ਦਿਨ ਸਾਡੇ ਚੱਲ ਰਹੇ ਸਨ, ਇਹਦੇ ਵਿੱਚ ਜਿਹੜੀ ਅਸੀਂ ਪਿਛਲੇ ਦਿਨ ਜਿਹੜਾ ਲੈਕਚਰ ਕੀਤਾ 29 ਮਾਰਚ ਵਾਲਾ, ਜਾਂ ਇਸ ਤੋਂ ਇਲਾਵਾ ਜਲਿਆਂਵਾਲੇ ਬਾਗ ਤੇ ਗੱਲ ਹੁੰਦੀ ਹੈ ਜਾਂ ਕੋਈ ਉਸ ਹਵਾਲੇ ਨਾਲ ਕੋਈ ਚੀਜ਼ ਮਿਲਦੀ ਹੈ ਇੱਥੇ ਜਿਹੜੇ ਤੁਸੀਂ ਲੰਡਨ ਦੇ ਵਿੱਚ ਕੋਈ ਲੋਕ ਇਕੱਠੇ ਹੁੰਦੇ ਆ? ਹੁਣ ਦੇਖੋ ਜਿਹੜਾ ਸੈਂਟਰ ਜਿਹੜਾ ਰਿਸਰਚ ਦਾ ਸੈਂਟਰ ਉਹ ਤਾਂ ਹੈ ਹੀ ਬ੍ਰਿਟਿਸ਼ ਲਾਇਬ੍ਰੇਰੀ। ਉਹਨਾਂ ਕੋਲ ਤਾਂ 15 ਕਿਲੋਮੀਟਰ ਦੀਆਂ ਸ਼ੈਲਫਾਂ ਪਈਆਂ ਆ, ਭਰੀਆਂ ਪਈਆਂ ਬੁੱਕਾਂ ਦੇ ਨਾਲ। ਤੇ ਖਾਸ ਕਰ ਤੇ ਵੈਰੀ ਹੈਲਪਫੁਲ ਨਾ, ਇਹ ਜਿਹੜਾ ਸਤਵਿੰਦਰ ਭਾਜੀ ਨੇ ਜਿਹੜਾ ਪਿਛਲੇ ਹਫਤੇ ਦੱਸਿਆ ਸੀ ਕਿ ਤੁਹਾਡੇ ਜਦੋਂ ਲਾਹੌਰ ਆਏ ਸੀ, ਇਟ ਵਾਸ ਵੈਰੀ ਹੈਲਪਫੁਲ। ਤੇ ਕਿਤਾਬ ਦੇ ਵਿੱਚ ਉਹਨਾਂ ਨੇ ਏਦਾਂ ਲਿਖਿਆ ਵੀ ਆ ਬੱਚੇ ਹੈ ਨਾ ਕਿ ਕਿਹਨਾਂ ਨੇ ਕਾਫੀ ਹੈਲਪ ਕੀਤੀ ਸੀ। ਤੇ ਮੈਨੂੰ ਏਦਾਂ ਹੀ ਲੱਗਦਾ ਕਿ ਬ੍ਰਿਟਿਸ਼ ਲਾਇਬ੍ਰੇਰੀ ਦੇ ਵਿੱਚ ਵੀ ਏਦਾਂ ਹੀ ਆ ਕਿ ਜਦੋਂ ਵੀ ਮੈਂ ਜਾਂਦਾ ਰਿਸਰਚ ਕਰਨ ਜਾਂ ਕੁਛ, ਤੇ ਵੈਰੀ ਹੈਲਪਫੁਲ ਪੀਪਲ ਹਨਾ, ਲੱਭ ਕੇ ਤੁਹਾਨੂੰ ਪੇਸ਼ ਕਰਦੇ ਆ। You just have to take the emotion out of it ਹਨਾ। ਅਸੀਂ ਤਾਂ ਇੱਥੇ ਦੇ, ਅਸੀਂ ਤਾਂ ਲੈਸ ਇਮੋਸ਼ਨਲ ਆ। ਪਰ ਮੈਨੂੰ ਪਤਾ ਜਿੱਦਾਂ ਕੱਲ ਵੀ ਲੱਗਦੇ ਸੀ ਹਨਾ ਕਿ ਪੰਜਾਬ ਦੀ ਜਿਹੜੀ ਅਸਲੀਅਤ ਆ ਇਟਸ ਲੋਸਟ ਹਨਾ। ਉਹ ਵੀ ਦੱਸਦੇ ਸੀ, ਉਹ ਜੋ ਗੋਰਿਆਂ ਨੇ ਪੇਸ਼ ਕਰਨਾ ਸੀ ਉਹੀ ਅਸੀਂ ਪੜ੍ਹਦੇ ਆ, ਉਹ ਇਹਦੇ ਤੇ ਹੀ ਰਿਸਰਚ ਕਰਦੇ ਅੱਗੇ ਹਨਾ। ਤੇ ਇਟਸ ਚੈਲੰਜ। ਹਾਂਜੀ, ਉਹ ਬੇਸਿਕਲੀ ਇੱਥੇ ਦਾ ਜਿਹੜੀ ਅਸੀਂ ਸਮਝਦੇ ਹਾਂ ਕਿ ਇੱਥੇ ਦੀ ਜਿਹੜੀ ਲੋਕਾਂ ਦਾ ਜਿਹੜੀ ਇਮੋਸ਼ਨਲ ਹੈ ਵੀ ਪ੍ਰੋਬਲਮ, ਉਹ ਵੀ ਇਸ ਤਰ੍ਹਾਂ ਵੀ ਕਿ 47 ਦਾ ਸਾਰਾ ਕੁਝ ਸਹਿਣ ਦੇ ਬਾਵਜੂਦ, ਬਟਵਾਰਾ ਹੋਣ ਦੇ ਬਾਵਜੂਦ, ਨਾ ਤੇ ਸਾਡੇ ਸਿਲੇਬਸ ਬਦਲੇ, ਨਾ ਸਾਨੂੰ ਜ਼ੁਬਾਨ ਵਾਪਸ ਮਿਲੀ, ਨਾ ਉਸ ਤਰ੍ਹਾਂ ਅਸੀਂ ਆਪਣਾ ਸਾਰਾ ਜਿਹੜਾ ਕਹਿ ਲਓ ਟ੍ਰੈਡੀਸ਼ਨ ਹੈ ਜਾਂ ਲਿਟਰੇਚਰ ਹੈ ਉਹ ਵਾਪਸ ਸਕੂਲਾਂ 'ਚ ਪੜ੍ਹ ਸਕੇ, ਸਕੂਲਾਂ ਤੋਂ ਬਾਹਰ ਹੀ ਰਿਹਾ। ਤੇ ਉਹ ਫਿਰ ਇੱਥੇ ਜ਼ਰਾ ਹੋਰ ਲੋਕ ਹੋ ਜਾਂਦੇ ਨੇ ਕਿ ਇੰਨਾ ਖੂਨ ਖਰਾਬਾ, ਔਰ ਉਸ ਤੋਂ ਬਾਵਜੂਦ ਵੀ ਉਹ ਨਹੀਂ ਲੱਭਾ ਜਿਹਦੀ ਗੱਲਬਾਤ ਹੁੰਦੀ ਰਹੀ। ਔਰ ਹੋਰ ਭੁਲੇਖਿਆਂ 'ਚ ਅਸੀਂ ਸਗੋਂ ਅੱਗੇ ਤੋਂ ਅੱਗੇ ਵੱਧਦੇ ਗਏ। ਤੋ ਇਸ ਕਰਕੇ ਇੱਥੇ ਜ਼ਰਾ ਇਹ ਸਮਝ ਲਓ ਕਿ ਗੱਲਬਾਤ ਚੱਲਦੀ ਰਹਿੰਦੀ ਹੈ। ਅਸੀਂ ਸਰ ਬਹੁਤ ਤੁਹਾਡੇ ਮਸ਼ਕੂਰ ਹਾਂ ਅੱਜ ਦੇ ਇਸ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਵਾਸਤੇ। ਔਰ ਮੈਂ ਸਮਝਦਾ ਕਿ ਸਾਡੀ ਜਿਹੜੀ ਹਿਸਟਰੀ ਐਜ਼ ਇਟ ਵਾਜ਼ ਹੋਈ ਹੈ, ਉਹਦੇ ਵਿੱਚ ਮੁਖਤਲਿਫ ਜਿਹੜੀਆਂ ਪ੍ਰੈਜੈਂਟੇਸ਼ਨਸ ਹੋਈਆਂ ਨੇ, ਉਹਨਾਂ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਇਜ਼ਾਫਾ ਤੁਸੀਂ ਅੱਜ ਕੀਤਾ ਹੈ। ਬੜਾ ਸੋਹਣਾ ਵਾਧਾ ਸਾਡੇ ਇਸ ਜਿਹੜਾ ਹੈ ਵੀ ਇਸ ਆਰਕਾਈਵ ਦੇ ਵਿੱਚ ਇੱਕ ਬਹੁਤ ਸੋਹਣਾ ਵਾਧਾ ਹੋਇਆ। ਔਰ ਖਾਸ ਕਰ ਤੁਹਾਡੀ ਜਿਹੜੀ ਪ੍ਰੈਜੈਂਟੇਸ਼ਨ ਨਾਲ ਸਹੀ, ਉਹ ਬੜੀ ਹੀ ਅੱਛੀ ਸੀ ਔਰ ਹੈਲਪਫੁਲ ਸੀ ਚੀਜ਼ਾਂ ਨੂੰ ਸਮਝਣ ਵਾਸਤੇ। ਅਸੀਂ ਸਰ ਬਹੁਤ ਬਹੁਤ ਤੁਹਾਡੇ ਸ਼ੁਕਰਗੁਜ਼ਾਰ ਹਾਂ। ਔਰ ਅਸੀਂ ਇਹ ਕਹਾਂਗੇ ਕਿ ਤੁਸੀਂ ਬਾਕੀ ਜਿਹੜੇ ਸ਼ਹਿਰ ਫਿਰੇ ਜਾਂ ਬਾਕੀ ਜਿਹੜੇ ਮੋਨੂਮੈਂਟਸ ਨੇ, ਵੇਲਾ ਕੱਢ ਕੇ ਕਦੀ ਉਹਦਾ ਵੀ ਲੱਗੇ ਟਾਈਮ ਤੇ ਜ਼ਰੂਰ ਸਾਡੇ ਜਿਹੜੇ ਸਕਾਲਰਸ ਨੇ ਉਹਨਾਂ ਨਾਲ ਸ਼ੇਅਰ ਕਰਨਾ ਸਰ। ਬਹੁਤ ਬਹੁਤ ਠੀਕ ਹੈ ਜੀ, ਫੀਡਬੈਕ ਚੰਗਾ ਲੱਗਿਆ ਤਾਂ ਜ਼ਰੂਰ ਕਰਾਂਗੇ। ਹੁਣ ਤਾਂ ਜਨਾਬ ਸਾਡਾ ਫੀਡਬੈਕ ਤੇ ਬਿਲਕੁਲ ਓਪਨ ਪਿਆ ਹੁੰਦਾ ਹੈ, ਲੋਕ ਗੱਲ ਕਰ ਰਹੇ ਹੁੰਦੇ ਨੇ, ਸਾਡੇ ਦੋਸਤ ਜਿਹੜੇ ਨੇ ਤੁਸੀਂ ਜ਼ਰੂਰ ਵੇਖਣਾ, ਔਰ ਤੁਹਾਨੂੰ ਖੁਸ਼ੀ ਹੋਏਗੀ ਸਾਡੇ ਬਹੁਤ ਸੀਨੀਅਰ ਦੋਸਤ ਜਿਹੜੇ ਵੇਖ ਰਹੇ ਨੇ ਔਰ ਗੱਲਬਾਤ ਕਰ ਰਹੇ ਨੇ। ਔਰ ਕੋਈ ਅਗਰ ਸਵਾਲ ਪੁੱਛਣ ਤੇ ਤੁਸੀਂ ਟਾਈਮ ਕੱਢ ਕੇ ਪਲੀਜ਼ ਉਹਨਾਂ ਨੂੰ ਆਨਸਰ ਵੀ ਕਰ ਦੇਣਾ। ਨਹੀਂ, ਕਰ ਦਾਂਗਾ ਜ਼ਰੂਰ ਜ਼ਰੂਰ। ਠੀਕ, ਥੈਂਕ ਯੂ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਹੜੇ ਅੱਜ ਸਾਡੇ ਨਾਲ ਮੌਜੂਦ ਸਨ। ਨੋ ਡਾਊਟ ਸਾਨੂੰ ਇਸ ਲੈਕਚਰ ਦਾ ਬਹੁਤ ਦਿਨਾਂ ਤੋਂ ਇੰਤਜ਼ਾਰ ਸੀ, ਅਸੀਂ ਬਾਰ-ਬਾਰ ਇਹਦਾ ਦੱਸਦੇ ਵੀ ਰਹੇ ਔਰ ਅਸੀਂ ਪੋਸਟਰ ਵੀ ਬਹੁਤ ਪਹਿਲੇ ਸ਼ੇਅਰ ਕਰ ਦਿੱਤਾ। ਔਰ ਨੋ ਡਾਊਟ ਅੱਜ ਉਹ ਨਹੀਂ ਸੋਹਣਾ ਲੈਕਚਰ ਔਰ ਉਨੀ ਸੋਹਣੀ ਗੱਲਬਾਤ ਸਾਡੇ ਦੋਸਤਾਂ ਦੇ ਨਾਲ ਰਵ ਜੀ ਨੇ ਸਾਂਝੀ ਕੀਤੀ। ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਆਪਣੇ ਉਹਨਾਂ ਦੋਸਤਾਂ ਦਾ ਜਿਹੜੇ ਸਾਡੇ ਨਾਲ YouTube ਤੇ ਸਾਨੂੰ ਵੇਖ ਰਹੇ ਨੇ ਔਰ ਆਪਣੇ ਕਮੈਂਟ ਕਰ ਰਹੇ ਨੇ। ਉਹਨਾਂ ਨੇ ਜਿਹੜੇ ਸਵਾਲ ਕੀਤੇ ਨੇ ਉਹ ਜ਼ਰੂਰ ਰਵ ਜੀ ਵੇਖਣਗੇ। ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ
ਉਹ YouTube ਔਰ Facebook ਦੋਵਾਂ ਜਗ੍ਹਾ ਤੇ ਉਹਨਾਂ ਦੇ ਆਨਸਰ ਕਰਨ ਔਰ ਜਿਹੜਾ ਹੈ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਮਜ਼ੀਦ ਕੋਸ਼ਿਸ਼ ਕਰਾਂਗੇ ਕਿ ਜਿਹੜਾ ਸਾਡਾ ਜਿਹਨੂੰ ਅਸੀਂ ਤੀਜਾ ਪੰਜਾਬ ਕਹਿੰਦੇ ਹਾਂ, ਜਿਹੜੇ ਸਾਡੇ ਬਾਹਰ ਜਿਹੜੇ ਸਾਡੇ ਪੰਜਾਬੀ ਭਰਾ ਨੇ, ਉਹਨਾਂ ਨੇ ਜਿਹੜਾ ਉੱਥੇ ਕੰਮ ਕੀਤਾ ਹੈ ਜਾਂ ਉੱਥੇ ਜਿਸ ਤਰ੍ਹਾਂ ਉਹਨਾਂ ਦੀ ਗੁਜ਼ਰ ਬਸਰ ਹੈ, ਉਹ ਵੀ ਸਾਡੇ ਦੋਸਤਾਂ ਦੇ ਨਾਲ ਸਾਂਝੀ ਹੋਵੇ। ਇਸ ਦੇ ਨਾਲ ਹੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ। ਮਿਲਨੇ ਆ ਅਗਲੇ ਪ੍ਰੋਗਰਾਮ ਦੇ ਨਾਲ। ਤਬ ਤੱਕ ਰੱਬ ਰੱਖਾ।